ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ AM ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच है बहुत शुक्रिया जी डॉक्टर साहब आज 13 जनवरी 2022 पहली माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫੇਅਰ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਭੈਣ ਤਜਿੰਦਰ ਕੌਰ ਜੀ ਹੋਰਾਂ ਵੱਲੋਂ। ਸੋ ਇਹਨਾਂ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਦਰਸ਼ਕਾਂ ਤੱਕ ਬੇਨਤੀ ਕੀਤੀ ਹੈ ਕਿ ਅੱਜ ਦੇ ਸਮੇਂ ਮੀਡੀਆ ਦੀ ਅਹਿਮੀਅਤ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। TV84 ਜਿਹੇ ਅਦਾਰੇ ਹੀ ਸਾਡਾ ਪੱਖ ਸਾਹਮਣੇ ਰੱਖ ਕੇ ਸਿੱਖ ਵਿਰੋਧੀ ਪ੍ਰੋਪੇਗੈਂਡੇ ਦਾ ਜਵਾਬ ਦਿੰਦੇ ਹਨ। ਟੈਕ ਫੌਗ ਐਪ ਵਰਗੇ ਖੁਲਾਸੇ ਸਾਨੂੰ ਦੱਸਦੇ ਹਨ ਭਾਰਤੀ ਹਕੂਮਤ ਕਿਸ ਪੱਧਰ ਤੱਕ ਥੱਲੇ ਡਿੱਗ ਚੁੱਕੀ ਹੈ ਅਤੇ ਸਾਨੂੰ ਬਦਨਾਮ ਕਰਨ ਲਈ ਨਿਸ਼ਾਨਾ ਬਣਾਉਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ। ਇੱਕ ਮੁੱਠ ਹੋ ਕੇ ਅਦਾਰਾ TV84 ਦਾ ਸਾਥ ਦਈਏ। ਵਾਹਿਗੁਰੂ ਮਿਹਰ ਕਰਨ ਕਿ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਰਹੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਹੋਵੇ ਅਤੇ ਉਹ ਆਪਣੇ ਪਰਿਵਾਰਾਂ ਨਾਲ ਇਕੱਠੇ ਹੋ ਸਕਣ। ਉਹਨਾਂ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਜੀ ਤਜਿੰਦਰ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਵਿਊਅਰਸ ਅਕਸਰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਜਿਹੜਾ ਜ਼ਿਕਰ ਕਰਦੇ ਹਾਂ ਕਿ ਬ੍ਰਾਹਮਣਾਂ ਨੇ ਸਮਾਜ ਵਿੱਚ ਆਪਣੇ ਉੱਚੇ ਰੁਤਬੇ ਦਾ ਫਾਇਦਾ ਚੁੱਕਦਿਆਂ ਬਾਕੀ ਦੂਸਰੀਆਂ ਜਿਹੜੀਆਂ ਅਖੌਤੀ ਨੀਵੀਆਂ ਜਾਤੀਆਂ ਨੂੰ ਕਿਵੇਂ ਪਛਾੜਿਆ। ਸੋ ਇਸ ਦਾ ਇੱਕ ਸਜਰਾ ਸਬੂਤ ਪ੍ਰਸਿੱਧ ਮੈਗਜ਼ੀਨ ਦਾ ਇਕਨੋਮਿਸਟ ਵਿੱਚ ਛਪੇ ਇੱਕ ਲੇਖ ਵਿੱਚੋਂ ਮਿਲਦਾ ਹੈ। ਦਾ ਇਕਨੋਮਿਸਟ ਨੇ ਆਪਣੀ ਲਿਖਤ ਦਾ ਅਨੁਮਾਨ ਦਿੱਤਾ ਹੈ ਕਿ ਵੈਸਟਰਨ ਫਰਮਸ ਦੇ CEO ਬ੍ਰਾਹਮਣ ਜਾਂ ਬਾਨੀਏ ਹੀ ਕਿਉਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭੈਣ ਜੀ ਤਜਿੰਦਰ ਕੌਰ ਜਿਹੜੇ ਇੰਡੀਆਨਾ ਸਟੇਟ 'ਚ ਨਿਵਾਸ ਰੱਖਦੇ ਨੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਵੇਂ ਉਹਨਾਂ ਨੇ ਜਿਹੜੇ 2-3 ਨੁਕਤਿਆਂ ਦੇ ਉੱਤੇ ਸਭ ਦਾ ਧਿਆਨ ਲਿਆਂਦਾ। ਪਹਿਲੀ ਗੱਲ ਤਾਂ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਅਹਿਮੀਅਤ ਕੀ ਹੈ। ਬਿਲਕੁਲ। ਔਰ ਅਸੀਂ ਸਮਝਦੇ ਹਾਂ ਕਿ TV84 ਦੇ ਵਿਊਅਰਸ ਜਿਹੜੇ ਸਾਡੇ ਨਾਲ ਪਿਛਲੇ 9-10 ਸਾਲ ਤੋਂ ਜੁੜੇ ਹੋਏ ਨੇ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ TV84 ਨੇ ਇੱਕ ਪੰਥਕ ਪੈਰਾਮੀਟਰ ਰੱਖ ਕੇ ਪੰਥਕ ਪੈਮਾਨੇ ਦੇ ਨਾਲ ਔਰ ਖਾਲਿਸਤਾਨ ਨੂੰ ਆਪਣਾ ਅਲਟੀਮੇਟ ਗੋਲ ਦੱਸ ਕੇ ਮੰਨ ਕੇ ਜਿਵੇਂ ਇਹ ਸਾਰੇ ਪੀਰੀਅਡ ਦੇ ਵਿੱਚ ਭਾਰਤੀ ਮੀਡੀਆ ਦੇ ਬਖੀਏ ਉਧੇੜੇ ਨੇ ਉਹਨਾਂ ਦੇ ਫਾਲਸ ਨੈਰੇਟਿਵ ਦੇ ਔਰ ਖਾਸ ਤੌਰ ਤੇ ਹਿੰਦੂਤਵਾ ਵਿਚਾਰਧਾਰਾ ਬ੍ਰਾਹਮਣਵਾਦੀ ਵਿਚਾਰਧਾਰਾ ਉਹ ਕਿਵੇਂ ਸਮਾਜ ਦੇ ਹਰ ਵਰਗ ਨੂੰ ਆਪਣੇ 'ਚ ਨਿਗਲ ਰਹੀ ਹੈ ਕਿਵੇਂ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ। ਔਰ ਇਕੱਲਾ ਇਹੀ ਨਹੀਂ ਕਿ ਅਸੀਂ ਇੱਕ ਸਿੱਖ ਕੌਮ ਦੀ ਆਵਾਜ਼ ਬਣ ਕੇ ਉੱਭਰੇ ਹਾਂ। ਸਾਡੇ ਕਸ਼ਮੀਰੀ ਭੈਣ ਭਰਾ ਬਰਾਬਰ ਇਹ ਸਾਡਾ ਪਲੇਟਫਾਰਮ ਕਸ਼ਮੀਰੀ ਆਜ਼ਾਦੀ ਘੁਲਾਟੀਆਂ ਦੇ ਲਈ ਵੀ ਸਮਰਪਿਤ ਹੈ। ਇਸੇ ਤਰ੍ਹਾਂ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ 100 ਮਿਲੀਅਨ ਤੋਂ ਜ਼ਿਆਦਾ ਟਰਾਈਬਲ ਜਿਨ੍ਹਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਇਸ ਤੋਂ ਲਗਭਗ ਦੁੱਗਣੀ ਗਿਣਤੀ ਦੇ ਵਿੱਚ ਸਾਡੇ ਦਲਿਤ ਭੈਣ ਭਰਾ
ਉਹਨਾਂ ਸਾਰਿਆਂ ਦੇ ਵੀ ਅਸੀਂ ਆਵਾਜ਼ ਹੈ। ਔਰ ਡਾਇਸਪੋਰਾ ਸਿੱਖਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਪੰਥਕ ਪਿੜ ਨੂੰ ਸਮਰਪਿਤ ਨੇ ਉਹਨਾਂ ਨੂੰ ਹਾਈਲਾਈਟ ਕਰਨਾ, ਔਰ ਜੋ ਵੀ ਭਾਰਤ ਦੇ ਵਿੱਚ ਚੱਲਦਾ ਹੈ ਜਾਂ ਉਹਨਾਂ ਦੇ ਕੌਂਸੂਲੇਟ, ਉਹਨਾਂ ਦੇ ਹਾਈ ਕਮਿਸ਼ਨ ਔਰ ਉਹਨਾਂ ਦੀਆਂ ਐਮਬੈਸੀਆਂ ਇੱਥੇ ਜਿਸ ਕਿਸਮ ਦੀ ਇੰਟਰਫੀਰੈਂਸ ਕਰਦੀਆਂ ਨੇ, ਜਿਸ ਕਿਸਮ ਦੀਆਂ ਉਹਨਾਂ ਦੀਆਂ ਨੀਤੀਆਂ ਨੇ, ਉਹਨਾਂ ਨੂੰ ਅਸੀਂ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਸਿੱਧਾ ਧੌਣ ਤੋਂ ਫੜਨਾ, ਇਹ ਅਸੀਂ ਰੱਖਿਆ ਹੋਇਆ ਹੈ। ਔਰ ਦੂਸਰੀ ਗੱਲ ਜਿਸ ਤੇ ਭੈਣ ਜੀ ਤਜਿੰਦਰ ਕੌਰ ਹੋਰਾਂ ਨੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗ੍ਰਸਤੀ ਲੋਕ ਆਪਣੇ ਪਰਿਵਾਰਾਂ ਵੱਲ ਦੇਖਦੇ ਹਾਂ ਕਿ ਕੋਈ ਬੱਚਾ ਬੱਚੀ ਥੋੜਾ ਘੰਟਾ ਲੇਟ ਹੋ ਜਾਏ, ਰਾਤ ਨਾ ਆਏ ਜਾਂ ਚਲਾ ਜਾਏ ਥੋੜੀ ਦੇਰ ਲਈ ਕਿਸੇ ਹੋਰ ਰਿਸ਼ਤੇਦਾਰ ਕੋਲ ਜਾਂ, ਤਾਂ ਕਿਵੇਂ ਅਸੀਂ ਉਸ ਨੂੰ ਮਿਸ ਕਰਦੇ ਹਾਂ ਜਾਂ ਕਿਵੇਂ ਸਾਨੂੰ ਲੱਗਦਾ ਹੈ ਕਿ ਭਾਈ ਸਾਡੀ ਜ਼ਿੰਦਗੀ ਮੁਕੰਮਲ ਨਹੀਂ ਹੈ। ਪਰ ਉਹਨਾਂ ਘਰਾਂ ਵੱਲ ਨਜ਼ਰ ਮਾਰੀਏ ਜਿਨ੍ਹਾਂ ਦੇ ਹਸਬੈਂਡ, ਜਿਨ੍ਹਾਂ ਦੇ ਭਰਾ, ਜਿਨ੍ਹਾਂ ਦੇ ਪੁੱਤਰ ਪਿਛਲੇ 25-25 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਤੇ ਉਹਨਾਂ ਵੱਲ ਦੇਖੋ ਜਿਨ੍ਹਾਂ ਨੇ ਖੁੱਲੀ ਹਵਾ ਨਹੀਂ ਦੇਖੀ, ਜਿਨ੍ਹਾਂ ਨੇ ਬਾਹਰ ਨਿਕਲ ਕੇ ਨਹੀਂ ਦੇਖਿਆ ਹੈ ਕਿ ਇਹਨਾਂ 30 ਵਰ੍ਹਿਆਂ 'ਚ ਕਿੱਥੋਂ ਗੱਲ ਕਿੱਥੇ ਚਲੀ ਗਈ ਹੈ। ਤੇ ਇਹਦੇ ਬਾਵਜੂਦ ਕਿ ਉਹਨਾਂ ਨੇ ਜੋ ਵੀ ਉਹਨਾਂ ਦਾ ਕਾਨੂੰਨ ਹੈ ਭਾਰਤ ਦਾ, ਕਾਲੇ ਕਾਨੂੰਨ ਹੀ ਸਹੀ, ਈਵਨ ਉਹਨਾਂ ਦੇ ਥੱਲੇ ਦਿੱਤੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਨੇ। ਔਰ ਇਸ ਇਸ਼ੂ ਦੇ ਉੱਤੇ ਕਾਫੀ ਇਸ ਵੇਲੇ ਕੌਮ ਦੇ ਵਿੱਚ ਜਾਗਰਤੀ ਹੈ। ਜਿਹੜਾ ਸਫਲ ਜਿਹੜਾ ਬੰਦੀ ਸਿੰਘ ਰਿਹਾਈ ਮਾਰਚ ਹੋਇਆ, ਉਸ ਤੋਂ ਬਾਅਦ ਕੱਲ ਵੀ ਅਕਾਲ ਫੈਡਰੇਸ਼ਨ ਔਰ ਅਕਾਲ ਯੂਥ ਔਰ ਹਵਾਰਾ ਕਮੇਟੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅੱਗੋਂ ਦੇ ਪ੍ਰੋਗਰਾਮ ਵੀ ਉਲੀਕੇ ਨੇ, ਔਰ ਇਹ ਕਿਹਾ ਵੀ ਆਪਣੇ ਘਰਾਂ ਦੇ ਉੱਤੇ ਕੇਸਰੀ ਝੰਡੇ ਲਹਿਰਾਈਏ। ਔਰ ਇਹ ਮਾਰਚ ਜਿਹੜਾ ਇਹ ਸਿਰਫ ਇੱਕ ਇਵੈਂਟ ਨਹੀਂ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਗੱਲ ਨੂੰ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਾਉਣਾ, ਸਿੰਘਾਂ ਨੂੰ ਜੇਲ੍ਹਾਂ ਚੋਂ ਬਾਹਰ ਕਢਾਉਣਾ, ਇਹ ਸਾਡਾ ਮਕਸਦ ਹੈ। ਔਰ ਅਸੀਂ ਭੈਣ ਜੀ ਤਜਿੰਦਰ ਕੌਰ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਅਕਸਰ ਇਹ ਨਹੀਂ, TV 84 ਤਾਂ ਪਿਛਲੇ ਲਗਭਗ 10 ਸਾਲ ਤੋਂ ਇਸ ਹਿੰਦੂਤਵਾਦ, ਜਿਸ ਦਾ ਮੁੱਢਲਾ ਨਾਮ ਬ੍ਰਾਹਮਣਵਾਦ ਹੈ, ਉਸ ਨੂੰ ਐਕਸਪੋਜ਼ ਕਰਦਾ ਰਿਹਾ। ਪਰ ਮੈਂ 1991 ਤੋਂ ਹੀ, ਜਦੋਂ ਤੋਂ ਚੜ੍ਹਦੀ ਕਲਾ ਦੇ ਐਡੀਟੋਰੀਅਲ ਬੋਰਡ ਦੇ ਮੁਖੀ ਹੋਣ ਦੇ ਨਾਤੇ ਜਿਹੜਾ ਐਡੀਟੋਰੀਅਲ ਲਿਖੇ ਜਾਂ ਆਪਣੀਆਂ ਤਕਰੀਰਾਂ ਜਾਂ ਤਹਿਰੀਰਾਂ ਦੇ ਵਿੱਚ ਸਭ ਤੋਂ ਵੱਡਾ ਐਨਮੀ, ਔਰ ਜਦੋਂ ਅਸੀਂ ਆਈਡੀਓਲੋਜੀ ਜਾਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਮੈਂ ਅਕਸਰ ਇਸ ਗੱਲ ਨੂੰ ਹਮੇਸ਼ਾ ਕਲੀਅਰ ਕਰਦਾ, ਹੁਣ ਵੀ ਮੈਂ ਇਸ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਕਰਨਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਕਿਸੇ ਦੇ ਨਾਲ ਵੀ ਨਫ਼ਰਤ ਧਰਮ ਜਾਂ ਜੈਂਡਰ ਜਾਂ ਰੇਸ ਜਾਂ ਨੈਸ਼ਨੈਲਿਟੀ ਦੇ ਬੇਸ ਤੇ ਇਹ ਕੰਡੈਮਨੇਬਲ ਹੈ, ਨਖੇਧੀਯੋਗ ਹੈ, ਔਰ ਸਿੱਖ ਕਦੇ ਨਫ਼ਰਤ ਨਹੀਂ ਕਰਦਾ। ਪਰ ਦੂਸਰੇ ਪਾਸੇ ਜਦੋਂ ਅਸੀਂ ਵਿਚਾਰਧਾਰਾਵਾਂ ਦੀ ਗੱਲ ਕਰਦੇ ਹਾਂ, ਵਿਚਾਰਧਾਰਾ ਆਈਡੀਓਲੋਜੀ ਨੂੰ ਕਹਿੰਦੇ ਨੇ, ਤੇ ਫਿਰ 20ਵੀਂ ਸਦੀ ਦੇ ਵਿੱਚ ਜਿਨ੍ਹਾਂ ਵਿਚਾਰਧਾਰਾਵਾਂ ਨੇ ਇੱਕ ਵੱਡੇ ਇਨਸਾਨੀ ਸਮਾਜ ਨੂੰ ਦੁੱਖ ਪਹੁੰਚਾਇਆ, ਉਹਨਾਂ ਦੀ ਪਰਸੀਕਿਊਸ਼ਨ ਕੀਤੀ, ਉਹਨਾਂ ਦੇ ਉੱਤੇ ਜ਼ੁਲਮ ਢਾਏ, ਔਰ ਦੁਨੀਆ ਨੂੰ ਅੱਜ ਜੇ ਪੁੱਛਿਆ ਜਾਏ ਕਿ ਨਾਜ਼ੀਜ਼ਮ ਕੀ ਹੈ, ਤੇ ਉਹ ਸਾਡੇ ਸਟੂਡੈਂਟਸ ਬੱਚੇ ਪੜ੍ਹਦੇ ਨੇ ਸਕੂਲਾਂ ਕਾਲਜਾਂ 'ਚ, ਮਿਊਜ਼ੀਅਮ ਬਣੇ ਹੋਏ ਨੇ, ਹੌਲੋਕਾਸਟ ਮਿਊਜ਼ੀਅਮਸ ਤੋਂ ਲੈ ਕੇ ਹੋਰ ਵੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਨੇ ਉਹ ਸਮਾਰਕ ਬਣੇ ਹੋਏ ਨੇ। ਸੋ ਸਾਨੂੰ ਪਤਾ ਹੈ ਵੀ 20ਵੀਂ ਸਦੀ ਦੇ ਵਿੱਚ ਨਾਜ਼ੀਜ਼ਮ, ਫਾਸ਼ਿਜ਼ਮ ਔਰ ਫਿਰ ਕਮਿਊਨਿਜ਼ਮ, ਇਹ ਕਿੰਨੀਆਂ ਘਾਤਕ ਵਿਚਾਰਧਾਰਾਵਾਂ ਜਿਹੜੇ ਦੁਨੀਆ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਔਰ ਜਾਂ ਕਹੀਏ ਕਿ ਟੈਨਸ ਆਫ ਥਾਊਜ਼ੈਂਡਸ ਲੋਕਾਂ ਦੀ ਜਾਨ ਦਾ ਜਿਹੜਾ ਖਾਊ ਬਣੀਆਂ ਇਹ ਵਿਚਾਰਧਾਰਾਵਾਂ, ਇਹਨਾਂ ਦੇ ਥੱਲੇ ਜ਼ੁਲਮ ਹੋਏ। ਲੇਕਿਨ ਜੇ ਅਸੀਂ ਇਹਨਾਂ ਵਿਚਾਰਧਾਰਾਵਾਂ ਨੂੰ ਖਾਸ ਤੌਰ ਤੇ ਨਾਜ਼ੀਜ਼ਮ ਜਾਂ ਫਾਸ਼ਿਜ਼ਮ ਨੂੰ ਦੇਖੀਏ, ਤੇ ਫਿਰ ਪਹਿਲੀ ਵਾਰ ਮੈਂ ਇਹ ਦੇਖ ਰਿਹਾ ਹਾਂ ਕਿ ਦੁਨੀਆ ਦੇ ਬਾਹਰਲੀ ਦੁਨੀਆ ਦੀ ਦਿਲਚਸਪੀ ਵੀ ਉਸ ਖਤਰਨਾਕ ਵਿਚਾਰਧਾਰਾ ਵੱਲ ਜਾ ਰਹੀ ਹੈ ਜਿਹੜੀ 3500 ਸਾਲ ਤੋਂ ਇਨਸਾਨੀ ਸਮਾਜ ਨੂੰ ਉਸ ਖਿੱਤੇ 'ਚ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਉਹਨਾਂ ਦੀ ਇੱਕ ਵੱਡੀ ਤਰਾਸਦੀ ਦੁਖਾਂਤ ਦਾ ਕਾਰਨ ਹੈ, ਔਰ ਉਹ ਵਿਚਾਰਧਾਰਾ ਹੈ ਬ੍ਰਾਹਮਣਵਾਦ। ਹੁਣ ਬ੍ਰਾਹਮਣਵਾਦ ਦੇ ਵਿੱਚ ਬੇਸ਼ੱਕ ਦੁਨੀਆ ਨੇ ਵਰਸਟ ਕਾਈਂਡ ਦਾ ਰੇਸਿਜ਼ਮ ਦੇਖਿਆ, ਨਸਲਵਾਦ, ਅੱਜ ਵੀ ਨਸਲੀ ਨਫ਼ਰਤ ਕਈ ਥਾਵਾਂ ਤੇ ਮੌਜੂਦ ਹੁੰਦੀ ਹੈ, ਹੇਟ ਕ੍ਰਾਈਮਸ ਵੀ ਨਸਲ ਨਾਲ ਬੱਝੇ ਹੁੰਦੇ ਨੇ। ਅਮਰੀਕਾ ਨੇ ਸਲੇਵਰੀ ਸਿਸਟਮ ਔਰ ਸੈਗਰੀਗੇਸ਼ਨ
ਇਸ ਸਾਰੇ ਨੂੰ ਦੇਖਿਆ, ਪਰ ਇਹ ਸਾਰੀਆਂ ਸੁਸਾਇਟੀਜ਼ ਅੱਗੇ ਨਿਕਲ ਗਈਆਂ। ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਜਿੱਥੇ ਜਿੱਥੇ ਗਲਤੀਆਂ ਹੁੰਦੀਆਂ ਗਈਆਂ ਉਸ ਗਲਤੀ ਨੂੰ ਸ਼ੈੱਡ ਕਰਦੇ ਗਏ, ਇੰਪਰੂਵ ਕਰਦੇ ਰਹੇ। ਬੇਸ਼ੱਕ ਇੱਕ ਛੋਟਾ ਤਬਕਾ ਅੱਜ ਵੀ ਹਰ ਸਮਾਜ 'ਚ ਨਫ਼ਰਤ ਕਰਨ ਦੇ ਲਈ ਮੌਜੂਦ ਹੈ, ਉਹ ਕਿਸੇ ਵੀ ਬੇਸ ਤੇ ਹੋਏ, ਲੇਕਿਨ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਸਮਝਣ, ਔਰ ਬ੍ਰਾਹਮਣਵਾਦ ਇੱਕੋ ਇੱਕ ਐਸੀ ਵਿਚਾਰਧਾਰਾ ਹੈ ਜਿਹੜੀ ਸਿਰਫ ਸਿਆਸੀ ਪਿੜ ਦੇ ਵਿੱਚ ਹੀ ਇਹਨੇ ਡੈਮੇਜ ਨਹੀਂ ਕੀਤਾ, ਜਿਵੇਂ ਸਮਾਜ ਨੂੰ ਤੋੜਿਆ ਔਰ ਗੁੱਟਬੰਦੀਆਂ ਕੀਤੀਆਂ, ਸਮਾਜਿਕ ਤੌਰ ਦੇ ਉੱਤੇ ਕਿਵੇਂ ਭਾਈਚਾਰੇ ਖਤਮ ਕੀਤੇ, ਔਰ ਮਜ਼ਹਬੀ ਤੌਰ ਦੇ ਉੱਤੇ, ਕਿਉਂਕਿ ਜਦੋਂ ਬ੍ਰਾਹਮਣਵਾਦ ਦੀ ਜਿਹੜੀ ਰੀੜ ਦੀ ਹੱਡੀ ਹੈ, ਬ੍ਰਾਹਮਣਵਾਦ ਤਾਂ ਬ੍ਰਾਹਮਣ ਪ੍ਰੀਸਟ ਨੂੰ ਆਮ ਲੋਕਾਂ ਨੂੰ ਪੁੱਛੋ ਤਾਂ ਉਹਨਾਂ ਦੇ ਲਈ ਬ੍ਰਾਹਮਣ ਜਾਂ ਪੰਡਤ ਇੱਕ ਪ੍ਰੀਸਟ ਹੈ ਜੀ, ਲੇਕਿਨ ਉਸ ਪ੍ਰੀਸਟ ਨੇ ਇਸ ਕਿਸਮ ਦੀ ਇੱਕ ਵਿਚਾਰਧਾਰਾ ਦਿੱਤੀ ਜਿਸ ਨੂੰ ਅਸੀਂ ਵਰਣ ਆਸ਼ਰਮ ਜਾਂ ਜ਼ਾਤ-ਪਾਤੀ ਸਿਸਟਮ ਕਰਕੇ ਜਾਣਦੇ। ਵਰਣ ਵੈਸੇ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ ਕਿ ਰੰਗ ਤੇ ਆਧਾਰਿਤ ਡਿਸਕ੍ਰਿਮੀਨੇਸ਼ਨ, ਔਰ ਅੱਗੋਂ ਉਹਨਾਂ ਨੇ, ਔਰ ਉਹ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਬੇਸ਼ੱਕ ਜਿਹੜੇ ਕਾਸਟ ਸਿਸਟਮ ਨੂੰ ਸਮਝਦੇ ਨੇ ਉਹ ਕਹਿਣਗੇ ਜੀ ਹਾਂ ਉਹਨਾਂ ਨੇ 4 ਗਰੁੱਪ ਬਾਈ ਬਰਥ ਕਿ ਜਨਮ ਤੋਂ ਹੀ। ਔਰ ਅਕਸਰ ਜਦੋਂ ਅੱਜ ਵੀ ਇੰਡੀਅਨ ਡੈਮੋਕ੍ਰੇਸੀ ਦੇ ਹਵਾਲੇ ਨਾਲ ਕਈ ਵਾਰ ਅਮਰੀਕਨਾਂ ਨੂੰ ਲੱਗਦਾ ਉਹ ਹਿਊਜ 1 ਬਿਲੀਅਨ 400 ਮਿਲੀਅਨ ਪੀਪਲ, ਹਿਊਜ ਡੈਮੋਕ੍ਰੇਸੀ, ਔਰ ਉਹਨਾਂ ਨੂੰ ਫਿਰ ਇਹ ਕਹਿਣਾ ਪੈਂਦਾ ਕਿ ਵੀ ਇਹਨੂੰ ਫਰਕ ਸਮਝੋ। ਅਮਰੀਕਨ ਡੈਮੋਕ੍ਰੇਸੀ ਦਾ ਬੇਸ ਹੈ ਆਲ ਮੈਨ ਆਰ ਕ੍ਰੀਏਟਡ ਇਕੁਅਲ, ਕਿ ਸਾਰੇ ਇਨਸਾਨ ਬਰਾਬਰ ਪੈਦਾ ਹੋਏ ਨੇ, ਸੋਵਰਨਟੀ ਰੱਬ ਦੀ ਹੈ। ਪਰ ਇੰਡੀਅਨ ਮਾਈਂਡਸੈਟ, ਨੋ ਮੈਟਰ ਉਹਨਾਂ ਦਾ ਕਨਸਟੀਟਿਊਸ਼ਨ ਦੇ ਲੈਟਰਸ ਕਿੰਨੇ ਖੂਬਸੂਰਤ ਹੋਣ, ਬਰਾਬਰੀ ਦੀ ਗੱਲ ਕਰਦੇ ਹੋਣ, ਲੇਕਿਨ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਉਹ ਬ੍ਰਾਹਮਣਵਾਦ ਦੇ ਇਸ ਸਿਧਾਂਤ ਦੇ ਉੱਤੇ ਖੜੀ ਹੈ ਕਿ ਆਲ ਮੈਨ ਆਰ ਕ੍ਰੀਏਟਡ ਅਨਈਕੁਅਲ, ਕਿ ਜਨਮ ਤੋਂ ਹੀ, ਕਿਉਂਕਿ ਜ਼ਾਤ-ਪਾਤੀ ਸਿਸਟਮ ਜਨਮ ਤੋਂ ਸ਼ੁਰੂ ਹੁੰਦਾ ਹੈ। ਔਰ ਤੁਸੀਂ ਦੇਖੋ ਵੀ ਦੁਨੀਆ 'ਚ ਇੰਨੀਆਂ ਖਤਰਨਾਕ ਵਿਚਾਰਧਾਰਾਵਾਂ, ਕਿਸੇ ਦੀ ਉਮਰ 60 ਸਾਲ, ਕਿਸੇ ਦੀ 70 80, ਨਾਜ਼ੀਜ਼ਮ ਨੇ ਦਮ ਤੋੜਿਆ ਵਿਦਿਨ 40-50 ਇਅਰਸ, ਕਮਿਊਨਿਜ਼ਮ 1917 ਦੇ ਵਿੱਚ ਰਸ਼ੀਅਨ ਇਨਕਲਾਬ ਦੇ ਨਾਲ ਆਉਂਦਾ, 1999 ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ 70-80 ਸਾਲ 'ਚ ਦਮ ਤੋੜ ਜਾਂਦਾ, ਛੋਟੀਆਂ ਪਾਕਟਸ ਇੱਧਰ ਉੱਧਰ ਨੇ। ਲੇਕਿਨ ਇਹ ਕਿੰਨੀ ਖਤਰਨਾਕ ਵਿਚਾਰਧਾਰਾ ਹੈ ਕਿ ਇਸ ਅੱਗੋਂ 4 ਜਿਹੜੇ ਉਹਨਾਂ ਨੇ ਸਮਾਜ ਦੇ ਉਹ ਗਰੁੱਪ ਜਿਨ੍ਹਾਂ ਦੇ ਇੱਕ ਹਿੱਸੇ ਨੂੰ ਉਹਨਾਂ ਨੇ ਅਨਟਚੇਬਲ ਜਾਂ ਸ਼ੂਦਰ ਬਣਾਇਆ, ਅੱਗੋਂ ਉਹਨਾਂ ਨੇ 25,000 ਸਬ ਗਰੁੱਪ ਕ੍ਰੀਏਟ ਕੀਤੇ। ਜਦੋਂ ਅਸੀਂ ਜ਼ਾਤ-ਪਾਤ ਕਹਿੰਦੇ ਹਾਂ, ਜ਼ਾਤ ਤੁਹਾਡੀ ਉੱਪਰਲੇ ਨਾਲ ਜੁੜੀ ਹੋਈ, ਪਾਤ ਜਿਹੜੀ ਹੈ ਜਿਹਨੂੰ ਅੱਜ ਦੀ ਜ਼ਬਾਨ ਦੀ ਲੈਂਗੁਏਜ ਗੋਤ ਕਿਹਾ ਜਾਂਦਾ ਹੈ, ਅੱਗੋਂ 25,000 ਉਹ ਗਰੁੱਪ ਪੈਦਾ ਕੀਤੇ ਜਿਹੜੇ ਇੱਕ ਦੂਜੇ ਤੋਂ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਨੇ। ਔਰ ਫਿਰ ਇਹ ਡਿਸਾਈਡ ਕੀਤਾ ਵੀ ਸਮਾਜ ਦੇ ਸਭ ਤੋਂ ਉੱਪਰਲੇ ਲੈਡਰ ਦੇ ਉੱਤੇ, ਸਭ ਦੀ ਉੱਤਰਲੀ ਪੌੜੀ ਦੇ ਉੱਤੇ ਬ੍ਰਾਹਮਣ ਬੈਠੇਗਾ। ਬ੍ਰਾਹਮਣ ਦੇ ਕੋਲ ਸਾਰੇ ਹਕੂਕ ਨੇ। ਬ੍ਰਾਹਮਣ ਮਜ਼ਹਬੀ ਮਾਮਲਿਆਂ 'ਚ ਜਨਮ ਤੋਂ ਲੈ ਕੇ ਮਰਨ ਤੱਕ ਹੀ ਨਹੀਂ, ਮਰਨ ਤੋਂ ਬਾਅਦ ਵੀ ਪਿੱਤਰ ਪੂਜਣੇ ਤੇ ਸਰਾਧ, ਔਰ ਉਹ ਸਾਰੇ ਨੂੰ ਲੀਡ ਕਰਦਾ ਹੈ। ਬ੍ਰਾਹਮਣ ਰਾਜ ਦਰਬਾਰ ਦੇ ਵਿੱਚ ਵੀ ਬੈਠਾ ਹੈ। ਰਾਜੇ ਦੇ ਲਈ ਮੈਂਡੇਟਰੀ ਹੈ ਕਿ ਉਹ ਰਾਜ ਪੰਡਤ ਵੀ ਰੱਖੇ, ਜੋਤਸ਼ੀ ਵੀ ਹੋਏ, ਔਰ ਰਾਜ ਦਾ ਜਿਹੜਾ ਹੈ ਉਹ ਬ੍ਰਾਹਮਣ ਵੀ ਹੋਏ ਜਿਹੜਾ ਫਾਈਨਲ ਡਿਸੀਜਨ ਕਰੇਗਾ। ਉਹ ਬ੍ਰਾਹਮਣ ਸਮਾਜ ਦੇ ਹਰ ਲੈਡਰ ਤੇ ਬੈਠਾ ਹੈ, ਦਾਨ ਲੈਣ ਦਾ ਵੀ ਉਹ ਹੱਕਦਾਰ ਹੈ। ਔਰ ਵਰਸ ਜਦੋਂ ਫਿਰ ਉਸ ਜਿਹੜਾ ਕਾਸਟ ਸਿਸਟਮ ਰਿਗਵੇਦ ਦੇ ਵਿੱਚ ਨਜ਼ਰ ਆ ਜਾਂਦਾ ਹੈ, ਪਰ ਜਦੋਂ ਮਨੂ ਸਮ੍ਰਿਤੀ ਵਰਗੀ ਜਿਹੜੀ ਅੱਗੋਂ ਹਿੰਦੂ ਕੋਡ ਜਿਹਨੂੰ ਲਾਅ ਕਹਿੰਦੇ ਨੇ ਉਹ ਬਣਦਾ, ਫਿਰ ਕਿਵੇਂ ਸ਼ੂਦਰਾਂ ਨੂੰ ਇੱਕ ਵੱਡਾ ਹਿੱਸਾ ਜਿਹੜਾ ਉਹ ਅਨਟਚੇਬਲ ਬਣਾਇਆ ਜਾਂਦਾ ਹੈ। ਔਰਤ ਜਿਹੜੀ ਲਗਭਗ ਅੱਧੀ ਆਬਾਦੀ ਕਿਸੇ ਵੀ ਸਮਾਜ 'ਚ ਮਰਦਾਂ ਦੇ ਨਾਲ ਔਰਤ ਦੀ ਹੁੰਦੀ ਹੈ, ਉਹਦਾ ਰੁਤਬਾ ਵੀ ਸ਼ੂਦਰ ਦੇ ਬਰਾਬਰ ਰੱਖ ਦਿੱਤਾ ਜਾਂਦਾ ਹੈ, ਨਰਕ ਦੁਆਰੀ ਬਣਾ ਦਿੱਤਾ ਜਾਂਦਾ ਹੈ, ਘਰ ਦੀ 4 ਦੀਵਾਰੀ 'ਚ ਉਹਨੂੰ ਰੱਖਿਆ ਜਾਂਦਾ ਹੈ, ਔਰ ਕਿਵੇਂ ਉਸ ਦੇ ਲਈ ਜਿਹੜੇ ਨੇ ਉਹ ਦਰਵਾਜ਼ੇ ਬੰਦ ਕੀਤੇ ਜਾਂਦੇ ਨੇ। ਹੁਣ ਇਸ ਸਿਸਟਮ ਨੂੰ ਕਿਉਂਕਿ ਬੁੱਧ ਨੇ ਇਸ ਨੂੰ ਸਮਝਿਆ, ਉਹਨੇ ਚੈਲੰਜ ਕੀਤਾ ਹੈ, ਬ੍ਰਾਹਮਣਵਾਦ ਬੁੱਧ ਨੂੰ ਵੀ ਖਾ ਗਿਆ। ਔਰ ਇਹੀ ਕਾਰਨ ਸੀ ਕਿ ਅਲਾਮਾ ਇਕਬਾਲ ਨੇ ਜਦੋਂ ਬੁੱਧ ਧਰਮ ਦੇ ਰਾਈਜ਼ ਐਂਡ ਫਾਲ ਦੀ ਗੱਲ ਕਰਦੇ ਆ ਕਿਹਾ ਕਿ ਭਾਈ ਕਿਵੇਂ 2000 ਸਾਲ ਜਿਹੜਾ ਬੁੱਧ ਧਰਮ ਉੱਥੇ ਸਥਾਪਿਤ ਰਿਹਾ, 1000 ਸਾਲ ਉਹਨੇ ਪਿਨੈਕਲ ਤੱਕ ਹੋ ਗਿਆ, ਉਹ ਕਿਵੇਂ ਬ੍ਰਾਹਮਣ ਨੇ ਖਾਧਾ। ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में
शमाए गौतम जल रही है महफिले अग्यार में। कि अज भी ब्राह्मण सरशार है उस अपनी गरूर दी शराब पी के और गौतम दी बुद्ध दी गल जिहड़ी है गैरां दी महफिल दूसरियां थावां ते। हुण इहदे बावजूद कि इस्लाम दा इंपैक्ट मुहम्मद बिन कासम मुल्तान और सिंध दे उत्ते आ जांदे ने 7वीं सदी और लास्ट जिहड़ा बहादुर शाह जफर दे नाल मुगलिया एम्पायर खत्म हुंदा है उत्थों मुगलिया साम्राज। और इस लगभग 900 साल ਜਾਂ 1000 साल ਦੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬ੍ਰਾਹਮਣ ਦੀ ਜਿਹੜੀ ਸੁਪਰਾਮੇਸੀ ਹੈ ਵਿਦਨ ਦਾ ਸੁਸਾਇਟੀ ਪੋਲੀਟੀਕਲੀ ਮੁਗਲਾਂ ਨੇ ਜਿਹੜਾ ਉਹ ਡੋਮੀਨੇਟ ਕੀਤਾ, ਰਾਜਪੂਤ ਉਹਨਾਂ ਦੇ ਨਾਲ ਲੱਗੇ, ਪਰ ਵਿਦਨ ਸਮਾਜ ਉਹੀ ਪਾਰਟ ਜਿਹੜਾ ਉਹਨਾਂ ਦਾ ਕਾਇਮ ਰਿਹਾ, ਬ੍ਰਾਹਮਣ ਦੀ ਸੁਪਰਾਮੇਸੀ ਚੈਲੰਜ ਨਹੀਂ ਹੋਈ। ਔਰ ਇਸ ਸਭ ਦੇ ਚੱਲਦੇ ਆ ਈਵਨ ਸਿੱਖ ਧਰਮ ਦੇ ਹਵਾਲੇ ਨਾਲ ਅਸੀਂ ਵੀ 5.5 ਸਦੀਆਂ ਦਾ ਸਫ਼ਰ ਤੈਅ ਕੀਤਾ ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਏਕ ਪਿਤਾ ਏਕਸ ਕੇ ਹਮ ਬਾਰਕ ਜਾਂ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਨਾਉ ਇਹ ਕਹਿ ਕੇ ਸਾਰੇ ਇਸ ਕਾਸਟ ਸਿਸਟਮ ਨੂੰ ਔਰ ਇਹ ਫਰਮਾ ਕੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਇਹ ਜਿਹੜਾ ਬਰਾਬਰੀ ਦਾ ਕੀਰਤੀਮਾਨ ਜਾਂ ਉਹ ਪੈਮਾਨਾ ਸਥਾਪਿਤ ਕੀਤਾ। ਪਰ ਤੁਸੀਂ 5.5 ਸਦੀਆਂ ਬਾਅਦ ਦੇਖੋਗੇ ਕਿ ਇਹਦੇ ਬਾਵਜੂਦ ਕਿ ਸਿੱਖ ਤੌਰ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਨਾਲ ਇਹ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁਲ ਨਾਸ ਕਰਮ ਨਾਸ ਕਿਰਤ ਨਾਸ ਵਰਣ ਨਾਸ ਭਰਮ ਨਾਸ। ਪਰ ਅੱਜ ਵੀ ਤੁਸੀਂ ਸਮਾਜਿਕ ਤੌਰ ਦੇ ਉੱਤੇ ਬੇਸ਼ੱਕ ਮਜ਼ਹਬੀ ਤੌਰ ਤੇ ਸੰਗਤ ਔਰ ਪੰਗਤ ਇਹ ਇੱਕ ਸਮਾਨ ਹੈ, ਕੋਈ ਧਾਰਮਿਕ ਡਿਸਕ੍ਰਿਮੀਨੇਸ਼ਨ ਨਹੀਂ ਹੈ, ਲੇਕਿਨ ਸਮਾਜਿਕ ਤੌਰ ਦੇ ਉੱਤੇ ਸਾਡੇ ਮਾਈਂਡ ਸੈਟ ਦੇ ਵਿੱਚੋਂ ਜ਼ਾਤ ਪਾਤ ਨਿਕਲਦੀ ਨਹੀਂ ਹੈ। ਖਾਸ ਤੌਰ ਤੇ ਜਦੋਂ ਅਸੀਂ ਬੱਚੇ ਬੱਚੀ ਦਾ ਵਿਆਹ ਕਰਨਾ ਹੁੰਦਾ ਤਾਂ ਫਿਰ ਨਜ਼ਰ ਆਉਂਦਾ ਵੀ ਸਾਡੇ ਵਿੱਚ ਵੀ ਉਹ ਜਿਹੜਾ 3000 ਸਾਲ 3500 ਸਾਲ ਪੁਰਾਣਾ ਬ੍ਰਾਹਮਣ ਹੈ ਉਹ ਮਰਿਆ ਨਹੀਂ ਹੈ, ਅਜੇ ਵੀ ਕਾਇਮ ਹੈ। ਔਰ ਇਹੀ ਹਾਲ ਅਸੀਂ ਦੂਸਰੇ ਫਿਰਕਿਆਂ 'ਚ ਵੀ ਦੇਖਦੇ ਹਾਂ। ਹੁਣ ਅਸੀਂ ਇਸ ਸਿਸਟਮ ਨੂੰ ਔਰ ਖਾਸ ਤੌਰ ਤੇ ਜਦੋਂ ਬ੍ਰਾਹਮਣਵਾਦ ਦਾ ਕਰੂਪ ਚਿਹਰਾ ਜ਼ਾਲਮ ਚਿਹਰਾ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਬਿਆਨਿਆ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਅਸੀਂ ਸਮਝਦੇ। ਲੇਕਿਨ ਹੁਣ ਜਿਹੜੀ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੋ ਰਹੀ ਹੈ ਜਦੋਂ ਕਿ ਬ੍ਰਾਹਮਣਵਾਦ ਨੇ ਅੱਜ ਹਿੰਦੂਤਵਾ ਦਾ ਅਵਤਾਰ ਧਾਰ ਕੇ ਮੋਦੀ ਅਮਿਤ ਸ਼ਾਹ ਦੇ ਰੂਪ 'ਚ ਉਸ ਕਿਸਮ ਦਾ ਜਿਹੜਾ ਉਹ ਬ੍ਰਾਹਮਣ ਰਾਜ ਸਥਾਪਿਤ ਕਰਨ ਦੇ ਲਈ ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਨੇ ਉਹ ਸਾਰੇ ਹੀ ਜਿਹੜੇ ਸਟੇਟ ਦੇ ਆਰਗਨ ਸਣੇ ਮੀਡੀਆ ਦੇ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ। ਔਰ ਇਸ ਪੀਰੀਅਡ 'ਚ ਬਾਹਰਲੇ ਵੈਸਟਰਨ ਵਰਲਡ ਦੇ ਵਿੱਚ ਕਾਸਟ ਸਿਸਟਮ 'ਚ ਦਿਲਚਸਪੀ ਸ਼ੁਰੂ ਹੋਈ ਹੈ ਸਮਝਣ ਦੀ। ਪਹਿਲਾਂ ਤਾਂ ਉਹਨਾਂ ਦੇ ਲਈ ਇਹੀ ਸੀ ਕਿ ਐਵਰੀਬਡੀ ਇਜ਼ ਹਿੰਦੂ, ਉਹਨਾਂ ਦੇ ਲਈ ਹਿੰਦੂ ਦਾ ਮਤਲਬ ਇੱਕ ਮਜ਼ਹਬ ਹੀ ਸੀ। ਹੁਣ ਇੱਕ ਆਰਟੀਕਲ ਜਿਹਦੇ ਕਰਕੇ ਇਹਨੂੰ ਅਸੀਂ ਐਜ਼ ਏ ਲੀਡ ਸੈਗਮੈਂਟ ਚੁਣਿਆ ਹੈ, ਦਾ ਇਕੋਨੋਮਿਸਟ ਵੈਲ ਰੈਪਿਊਟਡ ਮੈਗਜ਼ੀਨ ਹੈ ਔਰ ਉਹਨਾਂ ਨੇ ਆਪਣਾ ਜਿਹੜਾ ਰੀਸੈਂਟ ਉਹਨਾਂ ਦਾ ਜਨਵਰੀ 1 ਨੂੰ ਇੱਕ ਪਬਲਿਸ਼ ਹੁੰਦਾ ਆਰਟੀਕਲ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਹੈ ਕਿ ਜੇ ਇਹੀ ਟਾਈਟਲ ਅਸੀਂ ਦਿੰਦੇ ਜਾਂ ਕੋਈ ਸਿੱਖ ਉਹਨਾਂ ਨੇ ਕਹਿਣਾ ਸੀ ਆਹ ਦੇਖ ਲਓ ਜੀ ਕਿਵੇਂ ਹਿੰਦੂਆਂ ਨੂੰ ਨਫ਼ਰਤ ਕਰਦੇ ਨੇ ਬ੍ਰਾਹਮਣਾਂ ਨੂੰ ਕਰਦੇ ਨੇ, ਜਦੋਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡਾ ਕਿਸੇ ਹਿੰਦੂ ਜਾਂ ਬ੍ਰਾਹਮਣ ਦਾ ਵਿਚਾਰਧਾਰਾ ਔਰ ਇਹਦਾ ਟਾਈਟਲ ਹੀ ਇਹ ਹੈ ਵਾਈ ਬ੍ਰਾਹਮਨਸ ਲੀਡ ਵੈਸਟਰਨ ਫਰਮਸ ਬਟ ਰੇਅਰਲੀ ਇੰਡੀਅਨ ਵਨਸ, ਕਿ ਬ੍ਰਾਹਮਣ ਕਿਵੇਂ ਵੈਸਟ ਦੀਆਂ ਜਿਹੜੀਆਂ ਫਰਮਸ ਨੇ ਉਹਨਾਂ ਦੇ CEO ਨੇ। ਫਿਰ ਸਬ ਹੈਡਿੰਗ ਦਿੱਤਾ ਹੈ ਇੰਡੀਆਜ਼ ਬਿਗ ਬਿਜ਼ਨੈਸਿਸ ਆਰ ਡੋਮੀਨੇਟਡ ਬਾਈ ਟ੍ਰੈਡੀਸ਼ਨਲ ਮਰਚੈਂਟ ਐਂਡ ਟ੍ਰੇਡਰ ਕਾਸਟ, ਕਿ ਭਾਰਤ ਦੇ ਜਿੰਨੇ ਵੱਡੇ ਵਪਾਰਕ ਅਦਾਰੇ ਨੇ ਜਿਹੜੇ ਟ੍ਰੈਡੀਸ਼ਨਲ ਮਰਚੈਂਟ ਕਲਾਸ ਬਣੀ ਹੈ ਔਰ ਉਹੀ ਜਾਂ ਉਹਨਾਂ ਦੀਆਂ ਟ੍ਰੇਡਰ ਕਲਾਸ ਜਿਹੜੀ ਹੈ ਉਹਨਾਂ 'ਚ ਉਹੀ ਅਗਰਵਾਲ ਗੁਪਤੇ ਔਰ ਉਹੀ ਮਾਰਵਾੜੀ। ਔਰ ਇਹਦੀ ਸ਼ੁਰੂਆਤ ਹੀ ਆਰਟੀਕਲ ਦੀ ਇਸ ਤੋਂ ਹੁੰਦੀ ਹੈ ਕਿ ਵਟ ਡੂ ਦਾ ਚੀਫ ਐਗਜ਼ੈਕਟਿਵਸ, ਹੁਣ 7 ਵੱਡੀਆਂ ਕੰਪਨੀਆਂ ਜਿਹੜੀਆਂ ਇੰਟਰਨੈਸ਼ਨਲੀ ਰੈਪਿਊਟਡ ਨੇ ਉਹਨਾਂ ਦੇ CEO ਨੇ ਇੰਡੀਅਨ, ਉਹਨਾਂ 'ਚੋਂ ਜਿਹੜੇ ਨੇ ਉਹ 4 ਬ੍ਰਾਹਮਣ ਨੇ ਔਰ ਉਹਦੇ 'ਚੋਂ ਸ਼ੁਰੂ ਹੁੰਦਾ ਹੈ ਐਡੋਬ, ਐਲਫਾਬੈਟ, IBM, ਮੈਚ ਗਰੁੱਪ which owns Tinder, Microsoft, OnlyFans and Twitter have in common। ਉਹਨੇ ਕਿਹਾ ਜੀ ਆ 7 ਦੁਨੀਆ ਦੀਆਂ ਵੱਡੀਆਂ ਕੰਪਨੀਆਂ ਇਹਨਾਂ 'ਚ ਸਾਂਝਾ ਕੀ ਹੈ, all 7 happen to be of Indian origin, ਕਿ 7 ਦੇ ਹੀ ਜਿਹੜੇ CEO ਨੇ ਉਹ ਭਾਰਤੀ ਮੂਲ ਦੇ ਨੇ।
That is not surprising considering the abundance of subcontinental talent drifting into western companies कि ये कोई हैरानी नहीं है जी इंडियन है क्योंकि उत्थों टैलेंट इधर आ रहे हैं. In recent years, Indians have been granted well over 2/3 of America's H-1B visas for highly skilled workers कि 2/3 वीजे ਜਿਹੜਾ ਅਮਰੀਕਾ ਦਿੰਦਾ ਹੈ H-1B ਉਹ 2/3 ਇੰਡੀਅਨਸ ਨੂੰ ਦਿੱਤੇ ਹੋਏ ਨੇ. ਜ਼ਾਹਰ ਹੈ IT ਸੈਕਟਰ 'ਚ ਇੰਡੀਆ ਦੀ ਲਗਭਗ $170 ਬਿਲੀਅਨ ਦੀ ਐਕਸਪੋਰਟ ਹੈ ਔਰ ਉਹਦੇ 'ਚ ਫਿੱਟ ਹੁੰਦੇ ਨੇ. ਬਟ these particular bosses share something else too ਕਿ ਵੀ ਇਹ ਨਹੀਂ ਹੈ ਜੀ ਇੰਡੀਅਨ ਕਿਉਂ ਆ ਉਹ ਤਾਂ ਹੈ ਹੀ ਹੈ ਉਹਨਾਂ ਦਾ IT ਸੈਕਟਰ 'ਚ ਡੋਮੀਨੈਂਸ ਹੈ. they are all top caste Hindus ਕਿ ਇਹ ਜਿਹੜੇ 7 ਦੇ 7 ਨੇ ਇਹ ਉੱਚੇ ਲੈਡਰ ਤੇ ਬੈਠੇ ਹੋਏ ਹਿੰਦੂ ਨੇ. 4 are Brahmins 4 ਉਹਨਾਂ 'ਚੋਂ ਬ੍ਰਾਹਮਣ ਨੇ. Traditionally associated with priesthood and learning, this pinnacle of caste pyramids 25,000 plus subgroup makes up just 50 million or so of India's 1.4 billion people ਕਿ ਇਹ ਜਿਹੜੇ 25,000 ਜਿੱਥੇ ਸਬ ਕਾਸਟਾਂ ਬਣਾਈਆਂ ਹੋਈਆਂ ਨੇ ਉਹਨਾਂ ਨੇ ਬ੍ਰਾਹਮਣ ਤਾਂ ਜਿਹੜਾ 1 ਬਿਲੀਅਨ 400 ਮਿਲੀਅਨ ਦੀ ਆਬਾਦੀ ਹੈ ਉਹਦੇ ਚ ਜਿਹੜੇ ਨੇ ਉਹ 50 ਮਿਲੀਅਨ ਵੀ ਨਹੀਂ ਬਣਦੇ ਹੈ. ਲੇਕਿਨ the other 3 CEOs come from caste traditionally associated with commerce or scribble professions such as bookkeeping ਬਣੀ ਹੈ ਹਿਸਾਬ ਕਿਤਾਬ. ਉਹਨੇ ਕਿਹਾ ਉਹ 7 CEO ਚੋਂ 4 ਬ੍ਰਾਹਮਣ ਨੇ 3 ਬਾਣੀਆਂ ਨੇ. ਹੁਣ ਇਹ ਤੁਸੀਂ ਇਹਨਾਂ ਦਾ ਇੱਕ ਐਨਾਲਿਟੀਕਲ ਪੈਟਰਨ ਦੇਖੋ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਿਵੇਂ ਭਾਰਤ ਦੇ ਵਿੱਚ ਕਿਸ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੈ ਤੇ ਇਹ ਬੜਾ ਇੰਟਰਸਟਿੰਗ ਰਾਈਟ ਅਪ ਹੈ. These groups account for a similarly slim section of a pyramid's capstone. The 30% of Hindus that the government classes as forward caste as opposed to 70% who fall among such categories as backward or scheduled or scheduled caste ਜਿਵੇਂ ਲਫ਼ਜ਼ or scheduled tribe. ਉਹਨੇ ਕਿਹਾ ਵੀ ਇਹ ਸਾਰੇ ਬ੍ਰਾਹਮਣ ਬਾਣੀਏ ਜਾਂ ਜਿਨ੍ਹਾਂ ਨੂੰ ਫਾਰਵਰਡ ਕਲਾਸਿਸ ਉੱਚੀਆਂ ਜਾਤਾਂ ਕਹਿੰਦੇ ਨੇ ਇਹ 30% ਤੋਂ ਵੀ ਘੱਟ ਨੇ. 70% ਜਿਹੜੇ ਨੇ ਉਹ ਸ਼ੂਦਰ ਨੇ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਜਾਂ ਉਹਨਾਂ ਨੂੰ ਬਣਾਇਆ ਹੋਇਆ. ਪਰ ਹੁਣ ਕਿਵੇਂ ਇਹ 30% ਚੋਂ ਵੀ ਅੱਗੋਂ ਬ੍ਰਾਹਮਣ ਔਰ ਬਾਣੀਏ ਜਿਹੜੇ 12-13% ਤੋਂ ਜ਼ਿਆਦਾ ਨਹੀਂ ਨੇ ਪਰ ਉਹ ਕਿਵੇਂ ਕੰਟਰੋਲ ਕਰਦੇ ਨੇ. And that is surprising because across India's own boardrooms, it is not Brahmins who predominate. Members of former priestly class tend to excel less in business than in fields such as academia, science and law. ਕਿ ਜਿਹੜੇ ਬ੍ਰਾਹਮਣ ਨੇ ਹੁਣ ਤੱਕ ਤਾਂ ਉਹ ਐਕਸੈਲ ਕਰਦੇ ਸੀ ਐਕੈਡਮੀਆ 'ਚ ਪੜ੍ਹਾਈ ਲਿਖਾਈ 'ਚ ਲਾਇਰ ਕਾਨੂੰਨ ਜਾਂ ਸਾਇੰਸ ਦੇ ਵਿੱਚ. 4 ਨੋਬਲ ਪ੍ਰਾਈਜ਼ ਜਿਹੜੇ ਇੰਡੀਆ ਨੂੰ ਮਿਲੇ ਹੋਏ ਨੇ ਉਹਨਾਂ 'ਚੋਂ 3 ਤਾਮਿਲ ਬ੍ਰਾਹਮਣ ਨੇ. ਸੋ ਜ਼ਾਹਰ ਹੈ ਕਿ ਵੀ ਐਕੈਡਮੀਆ ਜਾਂ ਦੂਜੇ 'ਚੋਂ ਕਿਉਂਕਿ ਜਦੋਂ ਉਹਨਾਂ ਨੇ ਕਾਸਟ ਸਿਸਟਮ ਬਣਾਇਆ ਐਜੂਕੇਸ਼ਨ ਆਪਣੇ ਕੋਲ ਰੱਖ ਲਈ. ਸਿਰਫ ਬ੍ਰਾਹਮਣ ਨੂੰ ਹੀ ਹੱਕ ਹੈ ਐਜੂਕੇਸ਼ਨ ਲੈਣ ਦਾ ਤੇ ਐਜੂਕੇਸ਼ਨ ਦੇਣ ਦਾ. ਸ਼ੂਦਰਾਂ ਦੇ ਲਈ ਤਾਂ ਇਹ ਬਣਾ ਦਿੱਤਾ ਕਿ ਜੇ ਕੋਈ ਈਵਨ ਮਜ਼ਹਬੀ ਮੰਤਰ ਸ਼ੂਦਰ ਦੇ ਕੰਨ 'ਚ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨ 'ਚ ਪਾ ਦਿਓ. ਜੇ ਉਹ ਆਪਣੀ ਜ਼ਬਾਨ ਨਾਲ ਕੋਈ ਲਰਨਿੰਗ ਦੀ ਗੱਲ ਕਰੇ ਤਾਂ ਉਹਦੀ ਜੀਭ ਕੱਟ ਦਿਓ. ਉਸ ਨੂੰ ਗਰਮ ਜਿਹੜਾ ਹੌਟ ਆਇਰਨ ਦੇ ਨਾਲ ਉਹਨੂੰ ਕੱਟ ਦਿੱਤਾ ਜਾਏ. ਇਸ ਲਈ ਉਹਨਾਂ ਨੇ 3000 ਸਾਲ ਤੋਂ ਬ੍ਰਾਹਮਣ ਨੇ ਕਿਸੇ ਨੂੰ ਉੱਠਣ ਹੀ ਨਹੀਂ ਦਿੱਤਾ ਪੜ੍ਹਨ ਹੀ ਨਹੀਂ ਦਿੱਤਾ. ਐਜੂਕੇਸ਼ਨ ਆ ਉਹ ਫਿਰ ਨੋਬਲ ਲੈਣ ਕਿ ਨੋਬਲ ਦਾ ਪਿਓ ਲੈਣ. ਲੇਕਿਨ ਉਹਨਾਂ ਦਾ ਇਹ ਕਿ ਭਾਈ ਹੁਣ ਕਿਵੇਂ ਜਿਹੜੇ ਲਾਅ ਸਾਇੰਸ ਜਾਂ ਦੂਜੇ ਦੇ ਵਿੱਚ ਹੀ ਸੀ ਹੁਣ ਉਹ ਕਿਵੇਂ ਵਪਾਰਕ ਬਾਹਰਲੀਆਂ ਕੰਪਨੀਆਂ ਦੇ CEO ਬਣੇ ਹੋਏ ਨੇ. ਫਿਰ ਉਹਨੇ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਹੈ ਇਹ ਕੁਆਰਟਰ ਆਫ ਸੁਪਰੀਮ ਕੋਰਟ ਜੱਜਿਸ ਇਨ ਦਾ ਪਾਸਟ 15 years ਹੈਵ ਬੀਨ ਬ੍ਰਾਹਮਨਸ. ਹੁਣ ਸੁਪਰੀਮ ਕੋਰਟ 'ਚ ਅਸੀਂ ਕਹਿੰਦੇ ਜੀ ਨਵੰਬਰ 84 ਦਾ ਸਾਨੂੰ ਇਨਸਾਫ ਨਹੀਂ ਮਿਲਿਆ. 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਗੁਜਰਾਤ 'ਚ ਉਹਦਾ ਇਨਸਾਫ ਨਹੀਂ ਮਿਲਿਆ. ਹੁਣ ਇਹ ਹਾਲਾਂਕਿ ਘੱਟ ਫਿਗਰ ਦਿੱਤੀ ਹੈ ਨੇ ਕਿ 100 ਜੇ ਜੱਜ ਸੁਪਰੀਮ ਕੋਰਟ ਦੇ ਬਣੇ ਨੇ ਪਿਛਲੇ 15 ਸਾਲਾਂ 'ਚ ਤਾਂ ਉਹਨਾਂ 'ਚੋਂ 25 ਬ੍ਰਾਹਮਣ ਨੇ. ਹੁਣ ਬ੍ਰਾਹਮਣ ਜ਼ੁਲਮ ਕਰਨ ਵਾਲਾ ਹੈ ਬ੍ਰਾਹਮਣ ਵਕੀਲ ਖੜਾ ਹੈ ਪ੍ਰੋਫੈਸ਼ਨ ਤੇ ਜਿਹੜਾ ਜੱਜ ਹੈ ਉਹ ਵੀ ਬ੍ਰਾਹਮਣ ਬੈਠਾ ਤੇ ਤੁਸੀਂ ਇਨਸਾਫ ਕਿਹਦੇ ਤੋਂ ਭਾਲਦੇ ਹੋ ਕਿਹਨੇ ਤੁਹਾਨੂੰ ਇਨਸਾਫ ਦੇਣਾ. ਹੁਣ ਜਿਹੜਾ ਇਸ ਦੇ ਨਾਲ ਨਾਲ India's business bigwigs have instead come largely from traditional trading communities of ਵੈਸ਼ ਔਰ ਮਰਚੈਂਟ ਕਾਸਟ. ਹੁਣ 3 ਨੇ ਬ੍ਰਾਹਮਣ ਕਸ਼ਤਰੀ ਵੈਸ਼. ਹੁਣ ਵੈਸ਼ ਦੇ ਉੱਤੇ ਆ ਗਿਆ ਕਿ ਵੀ ਇਹ ਜਿਹੜੇ ਨੇ ਸਾਰੇ ਜਿਨ੍ਹਾਂ 'ਚ ਮਾਰਵਾੜੀ ਅਗਰਵਾਲ ਗੁਪਤੇ ਇਹ ਸਾਰੇ ਉਹਦੇ 'ਚ ਵੈਸ਼ਿਆ 'ਚ ਆ ਜਾਂਦੇ ਨੇ.
ਉਹ ਕਹਿੰਦਾ ਕੰਸੀਡਰ ਦਾ ਫਸਟ 20 ਐਂਟਰੀਜ਼ ਇਨ ਦਾ ਫੋਰਬ ਲਿਸਟ ਆਫ ਇੰਡੀਆਜ਼ ਵੈਲਦੀਐਸਟ ਇਨ 2021 ਕਿ 2021 ਚ ਫੋਰਬ ਨੇ ਜਿਹੜੇ 100 ਸਭ ਤੋਂ ਅਮੀਰ ਭਾਰਤੀਆਂ ਦੇ ਨਾਂ ਦਿੱਤੇ ਨੇ 12 ਹੈਪਨ ਟੂ ਬੀ ਬਨੀਆਸ ਉਹਨਾਂ 100 ਅਮੀਰ ਬੰਦਿਆਂ ਚੋਂ 12 ਬਾਣੀਆਂ ਨੇ ਇਹ ਵੈਸ਼ਯ ਸਬ ਕਾਸਟ ਆਫ ਹਿੰਦੂ ਔਰ ਜੈਨ ਮਨੀ ਲੈਂਡਰਸ ਕਿ ਵੀ ਉਹਨਾਂ ਚੋਂ ਨਿਕਲੇ ਨੇ ਐਂਡ ਟ੍ਰੇਡਰਸ ਫਰਮ ਨਾਰਥ ਵੈਸਟ ਇੰਡੀਆ ਦੈਟ ਅਕਾਊਂਟਸ ਫਾਰ ਲੈਸ ਦੈਨ 1% ਆਫ ਦਾ ਕੰਟਰੀਜ਼ ਪਾਪੂਲੇਸ਼ਨ ਇਹ ਜਿਹੜੇ ਨੇ 1% ਤੋਂ ਵੀ ਘੱਟ ਨੇ ਬਣੀਏ ਲੇਕਿਨ ਜਿਹੜੇ ਨੇ ਉਹ ਕਿੰਨੇ ਉਹਨਾਂ ਨੇ ਫੋਰਬ ਲਿਸਟ ਦੇ ਵਿੱਚ ਆਏ ਹੋਏ ਨੇ 5 ਆਫ ਦੋਜ਼ ਬਨੀਆਂ ਬਿਲੀਅਨਰਸ ਆਲਸੋ ਹੈਪਨ ਟੂ ਬੀ ਮਾਰਵਾੜੀਜ਼ 5 ਜਿਹੜੇ ਹੋਰ ਨੇ ਮਾਰਵਾੜੀ ਵੀ ਉਸੇ ਕਲਾਸ ਨੇ ਇਹ ਟਾਈਟਲੀ ਇੰਟਰਮੈਰਿਡ ਗਰੁੱਪ ਆਫ ਮਰਚੈਂਟ ਫੈਮਿਲੀਜ਼ ਓਰੀਜਨਲੀ ਫਰਮ ਰਾਜਸਥਾਨ of the known baniyas nearly all come from groups with a similarly long association with commerce ਕਿ ਜਿਹੜੇ ਨੌਨ ਬਣੀਆਂ ਨੇ ਉਹ ਵੀ ਉਹੀ ਨੇ 3 of the top 20 are Parsis ਪਾਰਸੀ ਭਾਰਤ ਦੇ ਵਿੱਚ ਅਮੀਰ ਰਹੇ ਨੇ ਟਾਟੇ ਵਗੈਰਾ ਹੁਣ ਥੱਲੇ ਨੂੰ ਜਾ ਰਹੇ ਨੇ ਜ਼ੋਰੈਸਟਰੀਅਨਸ a tiny minority and amongst them is Cyrus Poonawalla ਜਿਹਦੀ Serum Institute of India is the world's biggest market of vaccines ਦਾ ਸੋਲ ਮੁਸਲਮ ਔਨ ਦਾ ਲਿਸਟ ਹੁਣ ਇਹਨਾਂ 100 ਜਿਹੜੇ ਫੋਰਬ ਨੇ ਕਹੇ ਨੇ ਜਾਂ ਬਾਣੀਏ ਨੇ ਜਾਂ ਬ੍ਰਾਹਮਣ ਨੇ ਜਾਂ ਪਾਰਸੀ ਨੇ ਪਰ ਇੱਕੋ ਇੱਕ ਮੁਸਲਮਾਨ ਗੁਜਰਾਤੀ ਖੋਜਿਆ ਜਿਹਦਾ ਨਾਮ ਇਜ਼ਰਾਈਲੀ ਇਸਮਾਈਲੀ ਹੈ ਔਰ ਬੜਾ ਵੱਡਾ ਫਾਈਲੈਂਥਰੋਪਿਸਟ ਹੈ from an officially backward class but his rural South Indian Nadar caste has been upwardly mobile for a century ਹੁਣ ਸਿਰਫ ਇੱਕ ਉਹਨਾਂ 100 ਦੇ ਵਿੱਚ ਹੈ ਜਿਹੜਾ ਬੈਕਵਰਡ ਕਾਸਟ ਤੋਂ ਆਂਦਾ ਪਰ ਉਹ ਵੀ ਕਹਿੰਦਾ ਵੀ ਨਡਾਰ ਉਹਦੀ ਸਬ ਕਾਸਟ ਹੈ ਤਮਿਲਨਾਡੂ ਦੀ ਜਿਹੜੇ ਐਜੂਕੇਸ਼ਨ ਵਗੈਰਾ 100 ਸਾਲ ਤੋਂ ਬਹੁਤ ਅੱਗੇ ਸੀ ਹੁਣ ਇਸ ਸਾਰੇ ਨੂੰ ਪ੍ਰੂਵ ਕੀ ਕਰਨਾ ਚਾਹੁੰਦਾ ਹੈ ਦਾ ਇਕਨੋਮਿਸਟ ਦਾ ਹੋਲਡ ਆਫ ਟ੍ਰੈਡੀਸ਼ਨਲ ਮਰਚੈਂਟ ਗਰੁੱਪਸ ਐਕਸਟੈਂਡਸ ਡੀਪਰ ਇਨਟੂ ਇੰਡੀਆਜ਼ ਬਿਜ਼ਨਸ ਵਰਲਡ ਦੈਨ ਦਾ ਟੌਪ ਟਾਇਰ ਕਿ ਉੱਪਰ ਬ੍ਰਾਹਮਣ ਆ ਗਏ ਨੇ ਪਰ ਥੱਲੇ ਜਿਹੜਾ ਬਾਣੀਆਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅੰਗਰੇਜ਼ ਬਾਣੀਆਂ ਜਾਣ ਲੱਗੇ ਪੋਲੀਟੀਕਲ ਪਾਵਰ ਬ੍ਰਾਹਮਣ ਬਾਣੀਆਂ ਨੂੰ ਦੇ ਗਿਆ ਤੁਸੀਂ ਇਹ ਤਾਂ ਕਿਸੇ ਖਾਲਿਸਤਾਨੀ ਜਾਂ ਕਿਸੇ ISI ਦੇ ਏਜੰਟ ਨੇ ਨਹੀਂ ਲਿਖਿਆ ਆਰਟੀਕਲ ਇਹ ਤਾਂ ਦਾ ਇਕਨੋਮਿਸਟ ਛਾਪ ਰਿਹਾ ਉਹ ਤੁਸੀਂ ਅੰਦਾਜ਼ਾ ਲਾਓ ਦਾ ਸਟੱਡੀ ਫਰਮ 2000 ਆਫ ਦਾ ਕੰਟਰੀਜ਼ 1000 ਬਿਗੇਸਟ ਕੰਪਨੀਜ਼ ਫਾਊਂਡ ਹੁਣ 2010 ਤੋਂ ਉਹਨਾਂ ਨੇ 1000 ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇੰਡੀਆ ਦੀ ਉਹਨਾਂ ਦਾ ਸਟੱਡੀ ਕੀਤਾ ਦੇ ਫਾਊਂਡ that 93% of board members came from forward caste 93% ਜਿਹੜੇ ਨੇ 1000 ਕੰਪਨੀਆਂ ਭਾਰਤ ਦੀਆਂ ਉਹ ਸਾਰੇ ਬ੍ਰਾਹਮਣ ਬਾਣੀਆਂ ਨੇ ਜਿਹੜੇ ਕੰਟਰੋਲ ਕਰਦੇ ਨੇ fully 46% were ਵੈਸ਼ਯ 46% ਉਹੀ ਬਾਣੀ ਹੈ ਅਗਰਵਾਲ ਗੁਪਤੇ ਔਰ ਦੂਜੇ another study in 2016 looking at a database of 1,530 listed companies revealed that just 5 upper caste, mostly Vaishya surnames, accounted for a tenth of the 10,078 company directors. ਜੇ 10,078 ਜਿਹੜੇ ਕੰਪਨੀ ਡਾਇਰੈਕਟਰਸ ਨੇ ਤੇ ਫਿਰ ਉਹਨਾਂ ਦੇ ਵਿੱਚ ਵੈਸ਼ਯ ਬਾਣੀਆਂ ਉੱਤੇ ਨੇ after eliminating repetition and adjusting for varied spelling the researchers found that some 500 ਹੁਣ ਉਹਨਾਂ ਚੋਂ ਅੱਗੋਂ 500 ਕੌਣ ਨੇ they are Agarwals or Guptas among the two most common ਬਣੀਆਂ ਸਾਰੇ ਮਤਲਬ ਇਹ ਹੈ ਕਿ ਵੀ 93% ਉਹਨਾਂ ਦੀ 1000 ਬਿਗਰ ਕੰਪਨੀਆਂ 'ਚ ਔਰ ਇਹੀ ਪਾਰਟ ਜਿਹੜੀਆਂ 10,078 ਛੋਟੇ ਕੰਪਨੀ ਡਾਇਰੈਕਟਰ ਨੇ ਉਹਨਾਂ ਦੇ ਵਿੱਚ ਵੀ ਬ੍ਰਾਹਮਣ ਬਾਣੀਆਂ ਨੇ ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬ੍ਰਾਹਮਣ ਔਰ ਬਾਣੀਆਂ ਹੀ ਉਹਨੂੰ ਕਰਦੇ ਨੇ ਔਰ ਫਿਰ ਉਹਨੇ ਈਵਨ ਕਮਲਾ ਹੈਰਿਸ ਦੀ ਗੱਲ ਕੀਤੀ ਕਿ ਇਹ ਵੀ ਤਾਮਿਲ ਬ੍ਰਾਹਮਣ ਜਿਹਨੇ ਅਮਰੀਕਨ ਸਕਾਲਰਸ਼ਿਪ ਲਈ ਅਪਲਾਈ ਕੀਤਾ ਐਂਡ ਉਹਨੂੰ ਮਿਲਿਆ ਹੁਣ ਇਹ ਸਾਰਾ ਜਿਹੜਾ ਹੈ ਇਹਨੂੰ ਸ਼ਾਇਦ ਇਕਨੋਮਿਸਟ ਨੂੰ ਲਿਖਣ ਦੀ ਲੋੜ ਵੀ ਇਸ ਲਈ ਪਈ ਕਿ ਸਿਲੀਕਨ ਵੈਲੀ ਹੁਣ ਇਹ 7 ਵੱਡੀਆਂ ਕੰਪਨੀਆਂ ਔਰ ਦੂਸਰੀਆਂ ਸਿਲੀਕਨ ਵੈਲੀ ਬੇ ਏਰੀਆ ਉੱਥੇ ਇੱਕ ਦਲਿਤ EMPLOYE ਨੇ ਜਿਹੜਾ ਉਹ ਲਾ ਸੂਟ ਕੀਤਾ filed by for the past 18 months a California court has been hearing a suit filed by Dalit employee at a Silicon Valley firm demanding compensation for alleged discriminatory treatment by higher caste bosses. ਹੁਣ ਕਿਉਂਕਿ ਬ੍ਰਾਹਮਣ ਬਾਣੀਏ ਬੈਠੇ ਨੇ ਜੇ ਕੋਈ ਲੋਅਰ ਦਲਿਤ ਜਾਂ ਕੋਈ ਬੈਕਵਰਡ ਜਾਂ ਈਵਨ ਮੈਂ ਤਾਂ ਈਵਨ ਜਿਹੜੇ ਸਾਡੇ ਸਿੱਖ ਜਿਹੜੇ IT ਸੈਕਟਰ 'ਚ ਜੌਬ ਕਰਦੇ ਨੇ
ਉਹ ਇਹ ਕਹਿਣਗੇ ਜੀ ਇੰਡੀਅਨ ਬੌਸ ਤੋਂ ਮਾੜਾ ਕੋਈ ਬੌਸ ਨਹੀਂ। ਉਹ ਕਹਿੰਦਾ ਜੀ ਕੋਈ ਗੋਰਾ ਕਾਲਾ ਪੀਲਾ ਕੋਈ ਹੋਏ ਕਿ ਵੀ ਇਹ ਤਾਂ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ। ਉਹ ਇੰਨੇ ਕੁ ਆਪਣਾ ਹੀ ਉਹਨਾਂ ਨੇ ਸਾਰਾ ਉਹ ਬਣਾਇਆ ਹੋਇਆ, ਉਹ ਬ੍ਰਾਹਮਣ ਬਾਣੀ ਆ ਉਹਨਾਂ ਨੂੰ ਹੀ ਚੁੱਕਦੇ ਨੇ। ਹੁਣ ਇਹ ਅਸੀਂ ਨਹੀਂ ਕਹਿ ਰਹੇ, ਹੁਣ ਉਹ ਇੱਕ ਦਲਿਤ ਜਿਹਦੇ ਬੌਸਿਸ ਨੇ ਡਿਸਕ੍ਰਿਮੀਨੇਟਰੀ ਔਰ ਮੂੰਹ ਪਾਸੇ ਕਰਕੇ ਬੁਰਾ ਭਲਾ ਵੀ ਕਹਿੰਦੇ ਹੋਣਗੇ, ਉਹਨੂੰ ਉੱਠਣ ਵੀ ਨਹੀਂ ਦਿੱਤਾ ਹੋਏਗਾ, ਅੱਗੇ ਵੀ ਨਹੀਂ ਵਧਣ ਦਿੱਤਾ ਹੋਏਗਾ। ਹੁਣ ਜੇ ਇਸ ਗੱਲ ਨੂੰ ਜੇ ਘੱਟੋ ਘੱਟ ਜਿਹੜੇ ਲੋਕ ਇਹ ਸਮਝਦੇ ਨੇ ਕਿ ਭਾਈ ਕਿਉਂ ਸਿੱਖ ਖਾਲਿਸਤਾਨ ਦੇ ਉੱਤੇ ਖੜੇ ਨੇ, ਭਾਰਤ ਦੇ 200 ਮਿਲੀਅਨ ਮੁਸਲਮਾਨ ਕਿਤੇ ਨੇੜੇ ਤੇੜੇ ਕਿਉਂ ਨਹੀਂ ਆਉਂਦੇ। ਹੁਣ ਇਹਨਾਂ ਸਾਰੀਆਂ ਕੰਪਨੀਆਂ ਐਗਜ਼ੈਕਟਿਵ ਹੁਣ 75 ਸਾਲ ਹੋ ਗਏ ਨੇ, ਜੇ ਇਹ ਵੀ ਕਹੀ ਜਾਓ ਜੀ ਰਿਜ਼ਰਵੇਸ਼ਨ ਦੇ ਦਿੱਤੀ ਜੀ ਅਸੀਂ, ਰਿਜ਼ਰਵ ਸੀਟਾਂ ਨੇ ਜੀ ਸ਼ਡਿਊਲ ਕਾਸਟ ਦੀਆਂ, ਬੈਕਵਰਡ ਕਲਾਸ ਦੀਆਂ, ਅਦਰ ਬੈਕਵਰਡ ਕਲਾਸਿਸ ਦੀਆਂ, OBC ਦੀਆਂ, ਪਰ ਉਹ ਕਿੱਥੇ ਨੇ ਸਾਰੇ? ਕਿਉਂਕਿ ਅਲਟੀਮੇਟਲੀ ਉਹਨਾਂ ਨੇ ਸਿਸਟਮ ਇਸ ਤਰੀਕੇ ਨਾਲ ਬਣਾਇਆ, ਜੇ ਹਰ ਥਾਂ ਦੇ ਉੱਤੇ ਉਹ ਬੈਠੇ ਹੋਏ ਨੇ, ਉਹ ਦੂਸਰੇ ਨੂੰ ਉੱਠਣ ਹੀ ਨਹੀਂ ਦਿੰਦੇ, ਤੇ ਜੇ ਕੋਈ ਉੱਠ ਪਏ ਫਿਰ ਉਹਨੂੰ ਬਦਨਾਮ ਕਰਕੇ ਨੈਗੇਟ ਕਰਕੇ ਜਿਹੜਾ ਛੱਡ ਦਿੰਦੇ ਨੇ। ਹੁਣ ਹਾਲਾਂਕਿ ਸਿਆਸੀ ਪਿੜ ਦੇ ਵਿੱਚ ਰਿਜ਼ਰਵੇਸ਼ਨ ਹੈ, ਪਰ ਹੁਣ ਜੇ ਯੂਪੀ ਦੇ ਵਿੱਚ ਇੱਕ ਮੌਰੀਆ ਨੇ ਛੱਡਿਆ, ਦੂਜੇ ਮਿਨਿਸਟਰਾਂ ਨੇ ਛੱਡਿਆ, ਇੱਕ ਸੈਣੀ ਨੇ ਰਿਜ਼ਾਈਨ ਕੀਤਾ ਤੇ ਉਹਨਾਂ ਨੇ ਇਹੀ ਕਿਹਾ ਮਿਨਿਸਟਰਾਂ ਨੇ ਉਹਦੇ ਆਦਿੱਤਿਆਨਾਥ ਯੋਗੀ ਦੇ ਕਿ ਜੀ ਇਹ ਸਾਨੂੰ ਤਾਂ ਸਿਰੇ ਨਹੀਂ ਚੁੱਕਣ ਦਿੰਦੇ। ਹਾਲਾਂ ਉਹਨਾਂ ਨੂੰ ਹੁਣ ਯਾਦ ਆਇਆ, ਲੇਕਿਨ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸਿਆਸਤ ਦੇ ਵਿੱਚ ਵੀ ਅੱਗੇ ਆ ਕੇ ਰਿਜ਼ਰਵੇਸ਼ਨ 'ਚ MP MLA ਮਿਨਿਸਟਰ ਬਣਦੇ ਨੇ, ਉਹ ਹਾਈ ਕਾਸਟ ਦੇ ਚਾਕਰ ਹੀ ਹੁੰਦੇ ਨੇ, ਉਹਨਾਂ ਸਾਹਮਣੇ ਉਹ ਸਿਰ ਚੁੱਕਦੇ ਹੀ ਨਹੀਂ ਹੈ, ਕਿਉਂਕਿ ਬ੍ਰਾਹਮਣਵਾਦ ਦੀ ਇੰਨੀ ਕੁ ਡੋਮੀਨੈਂਸ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੀ ਲੜਾਈ ਜਿਹੜੀ ਹੈ ਉਹ ਬ੍ਰਾਹਮਣਵਾਦ ਦੀ ਵਿਚਾਰਧਾਰਾ ਨਾਲ ਹੈ ਔਰ ਇਹਨੂੰ ਅਸੀਂ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਹੈ, ਔਰ ਇਹਦੇ ਤੋਂ ਜਦੋਂ ਤੱਕ ਇਹ ਬ੍ਰਾਹਮਣਵਾਦ ਦੀ ਜਕੜ ਸਮਾਜ ਦੇ ਉੱਤੇ ਜਾਂ ਉਸ ਖਿੱਤੇ ਦੇ ਵਿੱਚ ਟੁੱਟੇਗੀ ਨਹੀਂ, ਤੁਸੀਂ ਜੋ ਮਰਜ਼ੀ ਸਿਸਟਮ ਕ੍ਰੀਏਟ ਕਰ ਲਓ, ਉਹਦੇ ਵਿੱਚ ਡੋਮੀਨੇਟ ਆ ਕੇ ਬ੍ਰਾਹਮਣ ਹੀ ਕਰੇਗਾ। ਤੇ ਇਹ ਇਕਨੋਮਿਸਟ ਨੇ ਇਹਨਾਂ ਸਾਰੇ ਫੈਕਟਸ ਦੇ ਨਾਲ ਬਿਲਕੁਲ ਕਲੀਅਰ ਕਰ ਦਿੱਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਤੇ ਚੀਨ ਵਿਚਾਲੇ ਜਿਹੜੇ 14ਵੇਂ ਗੇੜ ਦੀ ਗੱਲਬਾਤ ਪੂਰੀ ਤਰ੍ਹਾਂ ਨਾਕਾਮ ਰਹੀ। ਚੀਨ ਨੇ ਇੱਕ ਵਾਰ ਫਿਰ ਭਾਰਤ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇਸ ਇਸ਼ੂ ਦੇ ਉੱਤੇ ਕਿਉਂਕਿ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਜਿਹਨੂੰ ਮੈਰਾਥਨ ਮੀਟਿੰਗ ਕਿਹਾ ਗਿਆ ਸੀ ਉਹ ਜਾਰੀ ਸੀ ਜੀ, ਲੇਕਿਨ ਜੋ ਉਸ ਦੇ ਇਨੀਸ਼ੀਅਲ ਪ੍ਰਭਾਵ ਨਜ਼ਰ ਆ ਰਹੇ ਸੀ ਉਸ ਤੋਂ ਅਸੀਂ ਇਹ ਅੰਦਾਜ਼ਾ ਲਾ ਲਿਆ ਸੀ ਔਰ ਇਸ ਮੈਂਸ਼ਨ ਵੀ ਕੀਤਾ ਸੀ ਕਿ ਇਸ ਚੋਂ ਨਿਕਲਣਾ ਲਕਾਣਾ ਕੁਝ ਨਹੀਂ ਹੈ। ਔਰ ਚਾਈਨਾ ਦਾ ਉਹੀ ਤੌਰ ਤਰੀਕਾ ਡਿਪਲੋਮੇਸੀ ਦਾ ਇੱਕ ਜ਼ਮਾਨੇ ਦੇ ਵਿੱਚ ਮੈਨੂੰ ਯਾਦ ਹੈ ਕਿ ਵੀ ਇੱਕ ਪਾਕਿਸਤਾਨੀ ਰਾਈਟਰ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਰੂਡਨੈਸ ਡਿਪਲੋਮੇਸੀ ਦੇ ਵਿੱਚ ਵੀਜ਼ਾ ਵੀ ਬ੍ਰਿਟਿਸ਼ਰਸ। ਔਰ ਗੱਲ ਵੀ ਉਹਨੇ ਉਸ ਪੀਰੀਅਡ ਦੀ ਕੀਤੀ ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਬਹੁਤ ਯੰਗ ਸੀ, ਆਲਮੋਸਟ 21-22 ਸਾਲ ਦਾ ਸੀ, ਜਦੋਂ 1802 ਚ ਜਿਹੜਾ ਅੰਮ੍ਰਿਤਸਰ ਸਿੱਖ ਰਾਜ ਦਾ ਹਿੱਸਾ ਬਣਦਾ ਕਿਉਂਕਿ ਅੰਮ੍ਰਿਤਸਰ ਭੰਗੀ ਸਰਦਾਰਾਂ ਦੇ ਕਬਜ਼ੇ 'ਚ ਸੀ। 1799 ਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਗੁਜਰਾਂਵਾਲੇ ਤੋਂ ਆ ਕੇ ਔਰ ਉਹ ਐਕਸਪੈਂਡ ਕਰ ਰਿਹਾ ਸੀ। ਉਹੀ ਪੀਰੀਅਡ ਸੀ ਕਿ ਅੰਗਰੇਜ਼ਾਂ ਨੇ ਜਿਹੜੇ ਦਿੱਲੀ 'ਚ ਬੈਠੇ ਸੀ ਉਹਨਾਂ ਨੇ ਦੇਖਿਆ ਕਿ ਵੀ ਇਹ ਜਮਨਾ ਤੱਕ ਆਉਣ ਲਈ ਅਲਟੀਮੇਟਲੀ ਸਤਲੁਜ ਕ੍ਰਾਸ ਕਰਨ ਦੀ ਲਾਈਨ ਹੋਏਗੀ ਮਹਾਰਾਜਾ ਰਣਜੀਤ ਸਿੰਘ ਦੀ ਕਿ ਵੀ ਮਾਲਵੇ ਦੀਆਂ ਰਿਆਸਤਾਂ। ਔਰ ਇਹ ਆਲਰੇਡੀ ਜਿਹੜੇ ਮਾਲਵੇ ਦੇ ਰਾਜੇ ਸੀ ਪਟਿਆਲਾ, ਨਾਭਾ, ਜੀਂਦ, ਹਾਲਾਂ ਇਹਨਾਂ 'ਚ ਜੀਂਦ ਵਾਲੇ ਮਾਮੇ ਸੀ ਮਹਾਰਾਜਾ ਰਣਜੀਤ ਸਿੰਘ ਦੇ, ਪਰ ਪਟਿਆਲੇ ਵਾਲਾ ਕਿਉਂਕਿ ਵੱਡੀ ਰਿਆਸਤ ਸੀ ਇਹ ਜਾ ਕੇ ਅੰਗਰੇਜ਼ਾਂ ਦੀ ਜਿਹੜੀ ਹੈ ਉਹ ਗੋਦ ਦੇ ਵਿੱਚ ਬੈਠ ਗਏ, ਉਹਨਾਂ ਦੀ ਪ੍ਰੋਟੈਕਟੋਰੇਟ ਸਟੇਟ ਬਣ ਗਏ। ਹੁਣ ਅਜੇ ਕਿਉਂਕਿ ਕਮਿਟਮੈਂਟ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਨਹੀਂ ਸੀ ਦਿੱਤੀ ਹੋਈ ਤੇ ਜਿਹੜਾ ਅੰਗਰੇਜ਼ਾਂ ਦਾ ਉਸ ਵੇਲੇ ਫੌਜੀ ਔਰ ਡਿਪਲੋਮੈਟ ਵੀ ਮੈਟਕਾਫ ਉਹ ਦਿੱਲੀ ਦੇ ਵਿੱਚ ਬੈਠਾ ਸੀ ਔਰ ਉਹ ਆ ਗਿਆ ਅੰਮ੍ਰਿਤਸਰ ਕ੍ਰਾਸ ਜਿਹੜਾ ਮਿਲਣ ਦੇ ਲਈ ਗੱਲਬਾਤ ਮਹਾਰਾਜਾ ਰਣਜੀਤ ਸਿੰਘ ਨਾਲ ਸ਼ੁਰੂ ਹੋਈ। ਸੋ ਉਹ ਪਾਕਿਸਤਾਨੀ ਆਥਰ ਉਹ ਆਰਟੀਕਲ ਮੈਨੂੰ ਦੁਬਾਰਾ ਨਹੀਂ ਕਿਤੇ ਨਜ਼ਰ ਆਇਆ, ਉਹਨੇ ਕਿਹਾ ਵੀ ਮਹਾਰਾਜਾ ਇੱਧਰ ਜਾ ਰਿਹਾ ਹੈ, ਉਹਨੇ ਉਹ ਇਲਾਕਾ ਲੈ ਲਿਆ ਮੈਟਕਾਫ ਦਾ, ਉਹਦੀ ਟੁਕੜੀ ਨਾਲ ਹੈ, ਉਹਨਾਂ ਦੇ ਪ੍ਰਬੰਧ ਬੜੇ ਖੂਬਸੂਰਤ ਹੁੰਦੇ ਨੇ, ਬੜੀ ਜ਼ਬਰਦਸਤ ਉਹਨਾਂ ਨੂੰ ਕੈਨੋਪੀਜ਼ ਔਰ ਪੂਰਾ ਸਜਾ ਕੇ ਔਰ ਪੂਰਾ ਜਿਹੜੀ ਉਹਨਾਂ ਦੀ ਪੂਰੀ ਸੇਵਾ ਪੂਰੀ ਹੋ ਰਹੀ ਹੈ ਉਹਨਾਂ ਦੀ ਔਰ ਉਹਨਾਂ ਨੂੰ ਪੂਰੀ ਰਾਇਲ ਟ੍ਰੀਟਮੈਂਟ ਮਿਲ ਰਹੀ ਹੈ। ਪਰ ਗੱਲਬਾਤ ਨੂੰ ਉਹ ਲਟਕਾ ਰਿਹਾ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਉਸ ਸਾਰੇ ਪੀਰੀਅਡ 'ਚ ਉਹ ਇੱਧਰ ਉੱਧਰ ਇਲਾਕੇ ਫਤਿਹ ਕਰਕੇ ਸਤਲੁਜ ਪਾਰ ਵੀ ਜਾ ਕੇ ਉੱਥੇ ਵੀ ਉਹਨੇ ਆਪਣੀ ਟੈਰੀਟਰੀ ਕੁਝ ਲੈ ਲਈ ਔਰ ਇੱਧਰ ਤੇ ਮੈਟਕਾਫ ਨੂੰ ਜਿੰਨੀ ਫਰਸਟ੍ਰੇਸ਼ਨ ਦਿੱਤੀ ਔਰ ਉਹ ਪਾਕਿਸਤਾਨੀ ਲਾਹੌਰੀ ਸੀ ਲਿਖਣ ਵਾਲੇ ਉਹ ਇੰਜੋਏ ਕਰ ਰਹੇ ਸੀ ਕਿ ਵੀ ਗੋਰੇ ਆਪਣੇ ਆਪ ਨੂੰ ਬੜੇ ਡਿਪਲੋਮੇਸੀ ਦੇ ਪਿਓ ਸਮਝਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਉਹਨਾਂ ਨੂੰ ਡਿਪਲੋਮੈਟਿਕਲੀ ਰਨ ਅਰਾਊਂਡ ਦਿੱਤਾ ਕਿ ਗੱਲਬਾਤ ਜਾਰੀ ਰੱਖੋ, ਤੁਸੀਂ ਇੱਧਰ ਹੋ ਰਿਹਾ ਫਿਰ ਇੱਕ ਨੁਕਤਾ ਆ ਗਿਆ ਉਹਦੀ ਕਲੈਰੀਫਿਕੇਸ਼ਨ 'ਚ ਹਫਤਾ ਲੈ ਲਓ, ਫਿਰ ਦੂਸਰੇ ਨੇ ਮੰਗਿਆ ਫਿਰ ਉਹਨੂੰ ਤੁਸੀਂ ਜਾਰੀ ਰੱਖੋ। ਸੋ ਚੀਨੀਆਂ ਦੇ ਮਾਮਲੇ 'ਚ ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਅਮਰੀਕਾ ਨਾਲ ਡੀਲ ਕੀਤਾ ਹੈ ਸਾਰੇ ਪੀਰੀਅਡ 'ਚ, ਯੂਰਪੀਅਨ ਯੂਨੀਅਨ ਦੇ ਨਾਲ ਕੀਤਾ ਹੈ ਔਰ ਈਵਨ ਭਾਰਤ ਨੂੰ ਤਾਂ ਉਹ ਸਮਝਦੇ ਹੀ ਇਵੇਂ ਹੈ ਕਿ ਇੱਕ MA ਦਾ ਸਕਾਲਰ ਹੋਏ ਤਾਂ ਇੱਕ ਕੱਚੀ 'ਚ ਪੜ੍ਹ ਰਿਹਾ ਹੋਏ ਲੋਅਰ KG, ਉਦੋਂ ਉਹਨਾਂ ਨੂੰ ਇਹ ਨਹੀਂ ਭਾਰਤ ਜੋ ਆਪਣੇ ਆਪ ਨੂੰ ਵਿਸ਼ਵ ਗੁਰੂ, ਸੁਪਰ ਪਾਵਰ, ਰੀਜਨਲ ਪਾਵਰ, ਏਸ਼ੀਅਨ ਟਾਈਗਰ ਜੋ ਮਰਜ਼ੀ ਸਮਝਦਾ ਰਿਹਾ ਹੋਏ। ਔਰ ਇਹੀ ਕਾਰਨ ਹੈ ਕਿ ਚੀਨ ਜਿੱਥੇ ਬਿਆਨਬਾਜ਼ੀ ਬੜੀ ਸੀਮਤ ਕਰਦੇ ਨੇ, ਐਕਸ਼ਨ ਉਹਨਾਂ ਨੇ ਦੋਵੇਂ ਤਿੰਨੇ ਕਰਕੇ ਉਹ ਭਾਵੇਂ ਗਲਵਾਨ ਵੈਲੀ ਦਾ ਸੀ 2017 ਚ ਡੋਕਲਾਮ ਭੂਟਾਨ ਨਾਲ ਲੱਗਦੇ ਚ, ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਰਾਇਟਰ ਨਿਊਜ਼ ਏਜੰਸੀ ਨੇ 200 ਇਮੇजेस ਉਹਨਾਂ ਬਿਲਡਿੰਗਸ ਦੇ ਦਿੱਤੇ ਨੇ ਜਿਹੜੀਆਂ 2 ਸਟੋਰੀ ਵੀ ਬਣਾਈਆਂ ਨੇ ਔਰ ਪੱਕੇ ਤੌਰ ਤੇ ਬੈਠ ਗਏ ਉਹ ਉੱਥੇ ਆ ਕੇ। ਫਿਰ ਅਸੀਂ ਗਲਵਾਨ ਵੈਲੀ, ਗੋਗਰਾ ਜਿਹੜਾ ਔਰ ਉਹ ਸਾਰੇ ਦੇ ਨਾਲ ਪੈਂਗਸੋ ਲੇਕ, ਪੈਂਗਸੋ ਕਿਉਂਕਿ ਸੋ ਲੇਕ ਨੂੰ ਹੀ ਕਹਿੰਦੇ ਨੇ, ਡੈਪਚੌਂਗ, ਡੈਪਸੌਂਗ, ਇਹ ਸਾਰੇ ਦਾ ਜ਼ਿਕਰ ਕੀਤਾ। ਹੁਣ ਭਾਰਤ ਦੇ ਨਾਲ ਕਿਉਂਕਿ ਇਹ ਤਾਂ ਮੰਨਣ ਤੋਂ ਇਨਕਾਰੀ ਰਹੇ, ਨਾ ਮੋਦੀ ਮੰਨਿਆ ਨਾ ਅਮਿਤ ਸ਼ਾਹ ਮੰਨਿਆ, ਨਤੀਜੇ ਦੇ ਤੌਰ ਤੇ ਚਾਈਨਾ ਨੇ ਇਹਨਾਂ ਦਾ ਜੇ ਤਾਂ ਇਹ ਦਾਅਵਾ ਕਰਦੇ ਕਿ ਜੀ ਸਾਡੀ ਟੈਰੀਟਰੀ 'ਚ ਆ ਗਏ ਫਿਰ ਤਾਂ ਪੋਜੀਸ਼ਨ ਤੁਹਾਡੀ ਐਗਰੈਸਿਵ ਡਿਪਲੋਮੇਸੀ ਦੀ ਹੁੰਦੀ। ਹੁਣ ਭਾਰਤ ਕਿਉਂਕਿ ਇਹ ਮੰਨ ਚੁੱਕਾ ਹੈ ਕਿ ਵੀ ਨਾ ਕੋਈ ਆਇਆ, ਨਾ ਕੋਈ ਘੁੱਸਾ, ਨਾ ਕੁਝ ਦਿਆ, ਨਾ ਕੁਝ ਲਿਆ, ਹੁਣ ਇਹ ਕਹਿਣੋਂ ਤਾਂ ਰਹੇ ਕਿ ਵੀ ਇਹ ਸਾਡੀ ਟੈਰੀਟਰੀ ਆ ਅਸੀਂ ਉਹਦੇ ਲਈ। ਸੋ ਇਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਮਿਲੀਟੈਰਲੀ ਗਰਾਊਂਡ 'ਚ ਇਹਨਾਂ ਦੀ ਔਕਾਤ ਦਿਖਾ ਦਿੱਤੀ,
ਅੱਛਾ ਡਿਪਲੋਮੈਟਿਕਲੀ ਇਨਾ ਕਿਨਾਂ ਤੇ ਦਬਾਅ ਜਾਂ ਸਨੱਬ ਬਣ ਗਿਆ ਮਿਲਟਰੀ ਵਿਕਟਰੀ ਦਾ ਚਾਈਨਾ ਦਾ ਕਿ ਇਹ ਆਪਣੀ ਗੱਲ ਨੂੰ ਕਰਨ ਤੋਂ ਹੀ ਆਰੀ ਨੇ ਬਿਲਕੁਲ। ਔਰ ਥਰਡਲੀ ਜਿਹੜਾ ਗੱਲਬਾਤ ਦੇ ਇੰਨੇ ਦੌਰਾਂ 'ਚ ਖਿੱਚਣਾ ਹੈ, ਹੁਣ 14ਵਾਂ ਦੌਰ ਜਿਹੜਾ ਗੱਲਬਾਤ ਦਾ ਚੱਲ ਰਿਹਾ ਸੀ ਕੱਲ ਜਦੋਂ ਅਸੀਂ ਡਿਸਕਸ ਕੀਤਾ ਚਸ਼ੂਲ ਮੋਲਡੋ ਸਾਈਟ ਦੇ ਉੱਤੇ, ਇਹ ਉਹੀ ਚਸ਼ੂਲ ਹੈ ਲਦਾਖ ਏਰੀਏ ਦਾ ਜਿਹਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਚੀਨ ਨੇ ਖੋਇਆ ਇਹਨਾਂ ਤੋਂ 62 'ਚ। ਔਰ 14ਵੇਂ ਰਾਉਂਡ 'ਚ ਕਮਾਂਡਰ ਲੈਵਲ ਗੱਲਬਾਤ ਚੱਲ ਰਹੀ ਸੀ। ਇਹਨਾਂ ਦੇ ਤਾਂ ਕਿੰਨੇ ਕਮਾਂਡਰ ਇਹਨਾਂ 14 ਰਾਉਂਡ 'ਚ ਗੱਲਬਾਤ ਕਰਦੇ ਰਿਟਾਇਰ ਹੀ ਹੋ ਗਏ, ਨਵਾਂ ਆ ਗਿਆ। ਲੇਕਿਨ ਅਸੀਂ ਕਿਹਾ ਸੀ ਕਿ ਭਾਈ ਕੁਛ ਨਹੀਂ ਨਿਕਲਣਾ, ਚੀਨ ਰਨ ਅਰਾਊਂਡ ਹੀ ਦੇ ਰਿਹਾ ਹੈ। ਔਰ ਇਹ ਜਿਹੜੇ ਕਿ ਹੋਪਫੁਲ ਸੀ ਕਿ ਸ਼ਾਇਦ ਚਾਈਨਾ ਦੇ ਉੱਤੇ ਅਸੀਂ ਇਹ ਪ੍ਰੈਸ਼ਰ ਬਿਲਡ ਕਰੀਏ, ਉਹ ਹਾਲਾਂ ਇਸ ਗੱਲਬਾਤ ਤੋਂ 2 ਦਿਨ ਪਹਿਲਾਂ ਕੁਝ ਚਾਈਨੀਜ਼ ਕੰਪਨੀ ਨੂੰ ਇੰਡੀਆ ਨੇ ਇਜਾਜ਼ਤ ਦੇ ਦਿੱਤੀ ਜੀ ਤੁਸੀਂ ਇਨਵੈਸਟ ਕਰ ਸਕਦੇ ਹੋ। ਉਹਦੇ ਤੋਂ ਇਹ ਅੰਦਾਜ਼ਾ ਹੋਇਆ ਵੀ ਕੱਲਾ ਕਿਉਂਕਿ ਇਕਨੋਮੀ ਵੀ ਇੰਡੀਆ ਦੀ ਬੜੀ ਬੁਰੀ ਤਰ੍ਹਾਂ ਡਿੱਗ ਰਹੀ ਹੈ ਥੱਲੇ, ਔਰ ਉਹਨਾਂ ਨੂੰ ਖੜੇ ਹੋਣ ਦੇ ਲਈ ਵੀ ਕਿਉਂਕਿ ਜੋ ਚਾਈਨੀਜ਼ ਮਾਰਕੀਟ ਕੰਪੀਟੀਸ਼ਨ 'ਚ ਚਾਈਨੀਜ਼ ਸਟੱਫ ਦਾ ਤਾਂ ਹੁਣ ਅਮਰੀਕਨ ਚੀਜ਼ਾਂ ਮੰਗਵਾਉਣਗੇ ਉੱਥੇ, ਅਫੋਰਡ ਹੀ ਨਹੀਂ ਕਰ ਸਕਦੇ। ਔਰ ਚਾਈਨਾ ਆਲਰੇਡੀ $100 ਬਿਲੀਅਨ ਦੀ ਉਹਨਾਂ ਦੀ, ਇਹਦੇ ਬਾਵਜੂਦ ਜੋ 2017 ਡੋਕਲਾਮ ਤੋਂ ਚੱਲ ਰਿਹਾ ਹੈ 2020 ਗਲਵਾਨ ਵੈਲੀ 'ਚ ਹੋਇਆ, ਇਹਨਾਂ ਨੇ ਵੀ ਅਸੀਂ 4 ਐਪਾਂ ਬੰਦ ਕਰਤੀਆਂ ਜੀ ਉਹਨਾਂ ਦੀ, ਅਸੀਂ ਫਲਾਣੇ ਤੇ ਕਰਤਾ। ਲੇਕਿਨ ਨਾ ਇਹ ਮਿਲੀਟੈਰੀਲੀ ਕਿਸੇ ਜੋਗੇ ਰਹੇ, ਨਾ ਡਿਪਲੋਮੈਟਿਕਲੀ ਇਹਨਾਂ ਨੇ ਐਕਨੋਲਜ ਕੀਤਾ ਵੀ ਸਾਡੀ ਟੈਰੀਟਰੀ, ਨਾ ਹੀ ਕੋਈ ਇਕਨੋਮਿਕਲ ਸੈਂਕਸ਼ਨਸ ਲਾ ਸਕੇ। ਹੁਣ ਜਿਹੜਾ ਤੁਹਾਡਾ ਰਾਈਵਲ ਹੈ ਜੇ ਉਹਨੂੰ ਪਤਾ ਹੈ ਵੀ ਤੁਹਾਡੇ ਪੈਰ ਹੀ ਨਹੀਂ ਨੇ ਤੇ ਉਹ ਤੁਹਾਨੂੰ ਬਾਟੇ ਦੀਆਂ ਜੁੱਤੀਆਂ ਤਾਂ ਨਹੀਂ ਪਵਾਏਗਾ, ਉਹ ਤੁਹਾਡੇ ਸਿਰ 'ਚ ਮਾਰੇਗਾ ਕਿਉਂਕਿ ਪੈਰ ਤਾਂ ਤੁਹਾਡੇ ਹੈ ਹੀ ਨਹੀਂ। ਹੁਣ ਇਹ ਜਿਹੜੀ ਇਹਨਾਂ ਦਾ ਮੀਡੀਆ ਦੀ ਰਿਪੋਰਟਿੰਗ, ਨੋ ਬ੍ਰੇਕ ਥਰੂ ਇਨ 14th ਰਾਉਂਡ ਆਫ ਇੰਡੀਆ ਚਾਈਨਾ ਬਾਰਡਰ ਟਾਕਸ ਜੁਆਇੰਟ ਸਟੇਟਮੈਂਟ, ਦੋਨਾਂ ਨੇ ਸਟੇਟਮੈਂਟ ਦਿੱਤੀ। both sides to follow the guidance provided by state leaders and work for the resolution of remaining issues of the earliest। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਅਸੀਂ ਨਿਬੇੜਾਂਗੇ, ਜੋ ਸਾਡੀ ਪੋਲੀਟੀਕਲ ਬੌਸ ਕਹਿਣਗੇ ਉਹੀ ਕਰਾਂਗੇ। ਔਰ two sides had a frank and in-depth exchange of views for the resolution of the relevant issues along the LAC in the western sector, ਲਦਾਖ ਬਾਰਡਰ ਤੇ, ਕਿ ਜੀ ਅਸੀਂ ਗੱਲਬਾਤ ਕੀਤੀ ਡਿਟੇਲ। ਕਿਹੜੀ ਗੱਲ ਹੁਣ ਜੇ ਤਾਂ ਇੰਡੀਆ ਦੇ ਕੋਲ ਕੋਈ ਵੀ ਗਰਾਊਂਡ ਖਲੋਣ ਦੀ ਹੋਏ, ਹਿੰਮਤ ਹੋਏ ਔਰ ਗੁਰਦਾ ਹੋਏ ਖਲੋਣ ਦਾ, ਸੱਚਮੁੱਚ 56 ਇੰਚ ਦੀ ਛਾਤੀ ਹੋਏ, ਉਹ ਤਾਂ ਛਾਤੀ ਸੁਕੜ ਕੇ ਐਂ ਬਣ ਗਈ ਹੈ ਜਿਵੇਂ ਚੂਹੇ ਦੀ ਛਾਤੀ ਹੁੰਦੀ ਹੈ, ਫਿਰ ਤਾਂ ਉਹ ਕਹਿਣ ਕਿ ਜੀ ਗੱਲਬਾਤ ਕੀ ਹੈ, ਜਿੱਥੇ ਤੁਹਾਡੇ ਸਾਡੇ ਤਕਰਾਰ ਤੋਂ ਪਹਿਲਾਂ ਦੀ ਜਿਹੜੀ ਪੋਜੀਸ਼ਨ ਸੀ ਉੱਥੇ ਜਾਓ। ਹੁਣ ਉਹ ਮੰਨਣ ਨੂੰ ਤਿਆਰ ਨਹੀਂ। ਹੁਣ ਇਧਰ ਕੁੱਟ ਖਾ ਰਹੇ ਨੇ, ਪਰ ਤੁਸੀਂ ਇਹਨਾਂ ਦਾ ਉਹ ਦੇਖੋ, ਭਾਰਤੀ ਫੌਜ ਦਾ ਮੁਖੀ ਬਿਆਨ ਦੇ ਰਿਹਾ ਅਸੀਂ ਚੀਨੀ ਸੈਨਾ ਵਿਰੁੱਧ ਦ੍ਰਿੜਤਾ ਨਾਲ ਨਜਿੱਠਣਾ ਜਾਰੀ ਰੱਖਾਂਗੇ, ਅਸੀਂ ਵਿਦ ਡਿਟਰਮੀਨੇਸ਼ਨ, ਅਸੀਂ ਜਿਹੜਾ ਇਹਨਾਂ ਦੀ ਹੈ ਪੀਪਲਜ਼ ਲਿਬਰੇਸ਼ਨ ਆਰਮੀ PLA ਰੱਖਾਂਗੇ। ਪੂਰਬੀ ਲਦਾਖ 'ਚ ਕਿਸੇ ਵੀ ਤਰ੍ਹਾਂ ਨਾਲ ਖਤਰਾ ਘੱਟ ਨਹੀਂ ਹੋਇਆ, ਇਹ ਨਰਵਾਣੇ ਕਹਿ ਰਹੇ, MM ਨਰਵਾਣੇ ਨੇ ਕਿਹਾ ਕਿ ਜੀ ਉਹ ਉੱਥੇ ਕੋਈ ਖਤਰਾ ਘੱਟ ਨਹੀਂ ਹੈ, ਅਸੀਂ ਪੂਰੀ ਤਰ੍ਹਾਂ ਤਿਆਰ ਹੈ, ਪ੍ਰੈਸ ਕਾਨਫਰੰਸ ਕਰ ਰਹੇ। ਔਰ ਉਹਨਾਂ ਨੇ ਕਿਹਾ ਅਸੀਂ ਗੱਲਬਾਤ ਦੇ ਜ਼ਰੀਏ ਚੀਨੀ ਸੈਨਾ ਦੇ ਨਾਲ ਆਪਰੇਸ਼ਨ ਤਿਆਰੀਆਂ ਨੂੰ ਵੀ ਬਰਕਰਾਰ ਰੱਖਿਆ ਹੋਇਆ, ਦਿਸ ਦੈਟ, ਇਹ ਸਾਰਾ ਪਾਰਟ। ਸੋ ਇਹ ਤਾਂ ਜਿਸ ਲਾਈਨ ਦੇ ਉੱਤੇ ਅਸੀਂ ਕੱਲ ਕਿਹਾ ਸੀ ਕਿ ਇਹਦੇ ਚੋਂ ਨਿਕਲਣਾ ਨਿਕਾਲਣਾ ਕੁਛ ਨਹੀਂ ਹੈ, ਚੀਨ ਨੇ ਵੀ ਇਹੀ ਕਹਿਣਾ ਹੈ ਕਿ ਹਾਂਜੀ ਹਾਂ ਗੱਲਬਾਤ ਤਾਂ ਜ਼ਰੂਰ, ਹੁਣ 14 ਗੇੜ ਹੋ ਗਏ, 15ਵਾਂ ਗੇੜ ਕਰੋ। ਔਰ ਇਹਨਾਂ ਦੇ ਮੂੰਹ ਚੋਂ ਅਜੇ ਵੀ ਇਹ ਗੱਲਬਾਤ ਫੇਰ ਹੋਣ ਤੋਂ ਬਾਅਦ ਵੀ ਕਹਿ ਰਹੇ ਨੇ ਕਿ ਜੀ ਅਸੀਂ ਉਹ ਹੋਇਆ ਵੀ ਗੱਲਬਾਤ ਜਾਰੀ ਰੱਖਾਂਗੇ, ਹਾਲਾਂ ਕੋਈ ਸੋਲੂਸ਼ਨ ਨਹੀਂ ਨਿਕਲਿਆ, ਬਟ ਅਸੀਂ ਗੱਲਬਾਤ ਜਾਰੀ ਰੱਖਾਂਗੇ, ਪਰ ਅਸੀਂ ਉਹਨਾਂ ਦੇ ਫੌਜ ਦੇ ਆਪਣੀ ਫੌਜ ਨੂੰ ਵੀ ਤਿਆਰ ਕਰ ਰਹੇ ਹਾਂ, ਅਸੀਂ ਦੂਸਰਾ ਕਰ ਰਹੇ ਹਾਂ। ਸਿਰਫ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਨੁਕਤਾ ਜਿਹਦੇ ਤੇ ਮੈਂ ਹਾਲਾਂਕਿ ਇੱਕ ਸੈਗਮੈਂਟ ਕੀਤਾ ਹੈ, ਸਾਡੇ ਕੁਝ ਪਾਕਿਸਤਾਨੀ ਭਰਾਵਾਂ ਨੇ ਇਹ ਲਿਖਿਆ ਕਿ ਜੀ ਇਹ ਇੰਡੀਅਨ ਮੀਡੀਆ ਦੀ ਫੇਕ ਨਿਊਜ਼ ਹੈ, ਜਿਹਦੇ 'ਚ ਅਸੀਂ ਕਿਹਾ ਸੀ ਕਿ ਵੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਪਾਕਿਸਤਾਨ ਵੱਲੋਂ ਜਿਹੜਾ 100 ਸਫ਼ੇ ਦਾ ਤਿਆਰ ਕੀਤਾ ਗਿਆ, ਉਹਨਾਂ ਦੀ ਐਕਸਪ੍ਰੈਸ ਟ੍ਰਿਬਿਊਨ ਨੇ ਖਬਰ ਦਿੱਤੀ, ਔਰ ਹੁਣ ਤਾਂ ਉਹਨਾਂ ਦੇ ਸਾਰੇ ਮੀਡੀਆ ਦੇ ਅੱਜ ਉਹਨਾਂ ਦੇ ਟਾਕ ਸ਼ੋਅ ਵੀ ਡਿਸਕਸ ਕਰ ਰਹੇ ਸੀ। ਮੈਂ ਹਾਲਾਂ ਇੰਡੀਅਨ ਮੀਡੀਆ ਤੇ ਰਿਲਾਈ ਕਰਦੇ ਹਾਂ, ਜਿਹੜਾ ਉਹਨੂੰ ਰਿਸਕ ਲਿਆ ਡਿਸਕਸ ਕਰਨ ਦਾ, ਬਟ ਉਹ ਇੱਕ ਝੂਠੀ ਖਬਰ ਨਹੀਂ ਹੈ ਉਹ। ਔਰ ਹਾਲਾਂਕਿ ਹੁਣ ਬਹੁਤ ਅਦਾਰਿਆਂ 'ਚ ਇਹ ਕਿਹਾ ਜਾ ਰਿਹਾ ਕਿ ਕੱਲ ਫਰਾਈਡੇ ਯਾਨੀ ਕਿ ਜੁਮੇ ਵਾਲੇ ਰੋਜ਼ ਇਮਰਾਨ ਖਾਨ ਉਹਨੂੰ ਰਿਲੀਜ਼ ਕਰ ਸਕਦੇ ਨੇ ਸਿਕਿਉਰਿਟੀ ਡਾਕੂਮੈਂਟ, ਪਰ ਉਹਦੀ ਜਿਹੜਾ ਲੁਬੇ ਲਬਾਬ ਸੀ ਉਹ ਸਾਰੇ ਡਾਕੂਮੈਂਟ ਦਾ ਕਿ ਜੀ ਅਸੀਂ ਜਿਹੜਾ ਹੈ ਉਹ ਅਮਨ ਸਮਝੌਤਾ ਭਾਰਤ ਦੇ ਨਾਲ 100 ਸਾਲ ਲਈ
ਔਰ ਬਾਕੀ ਦੇਖਿਆ ਜਾ ਸਕਦਾ ਹੈ ਬਾਈਲੈਟਰਲੀ ਜੇ ਇੰਡੀਆ ਕ੍ਰੈਡੀਬਲ ਹੁੰਦਾ ਹੈ ਤੇ ਮਸਲੇ ਹੱਲ ਹੋ ਸਕਦੇ ਨੇ। ਔਰ ਉਹਦੇ ਨਾਲ ਸੀ ਜੀ ਇਹ ਨਵੀਂ ਜਿਹੜੀ ਹੈ ਇਕਨੋਮਿਕ ਇੰਟਰਸਟ ਨੂੰ ਸਾਹਮਣੇ ਰੱਖਦੇ ਆ ਬਣਾਈ ਗਈ ਪਾਲਿਸੀ ਇਹ। ਔਰ ਅਸੀਂ ਕਿਹਾ ਸੀ ਵੀ ਕੀ ਪਾਕਿਸਤਾਨ ਨੇ ਜੰਮੂ ਕਸ਼ਮੀਰ ਸਰੈਂਡਰ ਕਰ ਦਿੱਤਾ ਹੈ ਕਿ ਉਹ ਜੋ ਕਿ ਉਹਨਾਂ ਦੀ ਪੋਜੀਸ਼ਨ ਸੀ ਡਿਪਲੋਮੈਟਿਕਲੀ ਉਹਨਾਂ ਨੇ ਆਪਣੇ ਐਂਬੈਸਡਰ ਵਾਪਸ ਸੱਦ ਕੇ ਡਿਪਲੋਮੈਟਿਕ ਟ੍ਰੇਡ ਬੰਦ ਕਰ ਦਿੱਤਾ ਸੀ ਕਿ ਉਹ ਹੁਣ ਸਾਰੇ ਮਸਲੇ ਹੱਲ ਹੋ ਗਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਿਵੇਂ ਕਰਨਲ ਨਾਟ ਕਰਨਲ ਉਹਨਾਂ ਦੇ ਰਿਹਾ ਤਾਂ ਫੌਜੀ ਅਫਸਰ ਹੀ ਨੇ ਪ੍ਰਵੀਨ ਸਾਨੀ, ਉਹ ਅਕਸਰ ਜਦੋਂ ਆਪਣੀ ਬਰੀਫਿੰਗ ਉਹ ਕਰਦਾ ਹੈ ਮਹੀਨੇ 'ਚ ਇੱਕ ਦੋ ਵਾਰੀ ਉਹ ਅਪਲੋਡ ਕਰਦਾ ਹੈ ਵੀਡੀਓ ਔਰ ਉਹ ਕਹਿੰਦਾ ਵੀ ਚਾਈਨਾ ਔਰ ਪਾਕਿਸਤਾਨ ਉਹਨਾਂ ਦੀ ਸਾਂਝ ਜਿਹੜੀ ਹੈ ਹੁਣ ਤਾਂ ਇਕੱਲੀ 에ਅਰਫੋਰਸ ਲੈਵਲ ਤੇ ਨਹੀਂ ਹੈ ਜ਼ਮੀਨੀ ਵੀ ਹੈ ਕਿੱਥੇ ਕੀ ਟ੍ਰੇਨਿੰਗ ਹੈ। ਉਹਨੇ ਕਿਹਾ ਵੀ ਭੁੱਲ ਜਾਓ ਕਿ ਤੁਸੀਂ 2 ਪ੍ਰੋਂਗ ਵਾਰ ਲੜਨ ਦੇ ਕਾਬਲ ਹੋ, ਤੁਸੀਂ ਇਕੱਲੇ ਪਾਕਿਸਤਾਨ ਨੂੰ ਵੀ ਡੀਲ ਨਹੀਂ ਕਰ ਸਕਦੇ। ਹੁਣ ਪਾਕਿਸਤਾਨ ਦੀ ਜਿਹੜੀ ਕੈਪੇਬਿਲਿਟੀ ਹੈ ਦੂਜੇ ਦੀ ਔਰ ਉਹਦੇ 'ਚ ਜਿਹੜੇ ਉਹਨਾਂ ਦੇ ਹੋਰ ਐਕਸਪਰਟਸ ਉਹ ਅਕਸਰ ਇਹ ਐਡਵਾਈਜ਼ ਕਰਦੇ ਰਹੇ ਕਿ ਹੁਣ ਜਿਸ ਕਿਸਮ ਦਾ ਪੀਚਾ ਚੀਨ ਦੇ ਨਾਲ ਪਿਆ ਹੈ, ਚੀਨ ਦੇ ਨਾਲ ਤਾਂ ਅਸੀਂ ਅੱਖਾਂ 'ਚ ਅੱਖਾਂ ਪਾ ਕੇ ਵੀ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ, ਪਾਕਿਸਤਾਨ ਨਾਲ ਸਾਨੂੰ ਆਪਣੇ ਸਬੰਧ ਸੁਧਾਰ ਲੈਣੇ ਚਾਹੀਦੇ ਨੇ ਕਿ ਮਤਲਬ ਪਾਕਿਸਤਾਨ ਵੱਲ ਸਾਨੂੰ ਹੱਥ ਹੌਲਾ ਕਰਨਾ ਚਾਹੀਦਾ। ਔਰ ਹੁਣ ਤੁਸੀਂ ਦੇਖੋਗੇ ਕਿ ਭਾਰਤੀ ਮੀਡੀਆ ਦੇ ਵਿੱਚ ਤੁਹਾਨੂੰ ਹੁਣ ਤਾਂ ਅੱਜ ਕੱਲ੍ਹ ਉਹਨਾਂ ਨੂੰ ਸਿੱਖ ਲੱਭੇ ਹੋਏ ਨੇ, ਖਾਲਿਸਤਾਨ ਖਾਲਿਸਤਾਨ ਹੋ ਰਿਹਾ, ਚੀਕਾਂ ਮਾਰ ਰਹੇ ਨੇ, ਆਪੇ ਹੀ ਉਹ 6-7 ਸਾਲ ਦੇ ਨਿਆਣੇ ਵਾਂਗੂ ਆਪੇ ਹੀ ਪੱਦ ਮਾਰ ਕੇ ਆਪੇ ਹੀ ਚੀਕ ਮਾਰਨ ਲੱਗ ਜਾਂਦੇ ਨੇ ਵੀ ਇਹ ਰੌਲਾ ਕਿਹੜੇ ਪਾਸਿਓਂ ਪਿਆ। ਲੇਕਿਨ ਪਾਕਿਸਤਾਨ ਪ੍ਰਤੀ ਉਹ ਪਾਰਟ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਆਲ ਆਫ ਏ ਸਡਨ ਜਿਹੜਾ ਫੌਜੀ ਚੀਫ ਨਰਵਾਣੇ ਦਾ ਇਹ ਕਹਿਣਾ ਕਿ ਜੀ ਸਿਆਚਿਨ ਗਲੇਸ਼ੀਅਰ ਦੇ ਮੁੱਦੇ ਦੇ ਉੱਤੇ ਜੇ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਇਹਨੂੰ ਐਕਸੈਪਟ ਕਰ ਲਏ ਪਾਕਿਸਤਾਨ ਤੇ ਅਸੀਂ ਡੀਮਿਲਿਟਰਾਈਜ਼ ਕਰ ਸਕਦੇ ਹਾਂ। ਅਸੀਂ ਇਹ ਕਿਹਾ ਸੀ ਕਿ ਵੀ ਇਹ ਆਲ ਆਫ ਏ ਸਡਨ ਆਊਟ ਆਫ ਦਾ ਬਲੂ ਕਿਵੇਂ ਆ ਗਿਆ ਜਾਂ ਪਾਕਿਸਤਾਨ ਦੇ ਅੱਗੇ ਮੈਂ ਨਹੀਂ ਕਦੇ ਸੁਣਿਆ ਹੈ ਕਿ ਕੋਈ ਸਿਕਿਉਰਿਟੀ ਡਾਕੂਮੈਂਟ ਕੋਈ ਪਬਲਿਕ 'ਚ ਰਿਲੀਜ਼ ਕਰਨ ਦੀ ਲਾਈਨ ਹੋਏ ਜਾਂ ਇਹ ਖਬਰ ਵੀ ਹੋਏ ਜਿਹੜੀ ਕਿ ਜੀ ਸਿਕਿਉਰਿਟੀ ਡਾਕੂਮੈਂਟ ਔਰ 100 ਸਾਲ ਕੋਈ ਲੜਾਈ ਨਹੀਂ ਕਰਨੀ ਔਰ ਕੋਈ ਦੂਜਾ ਨਾ ਹੋਏ। ਸੋ ਇਸ ਤੋਂ ਇੱਕ ਗੱਲ ਲੱਗਦੀ ਹੈ ਕਿ ਇੰਡੀਆ ਨੇ ਇਸ ਚਾਈਨੀਜ਼ ਪ੍ਰੈਸ਼ਰ ਦੇ ਥੱਲੇ ਪਾਕਿਸਤਾਨ ਦੇ ਨਾਲ ਬੈਕਡੋਰ ਚੈਨਲ ਦੇ ਉੱਤੇ ਗੱਲਬਾਤ ਖੋਲ੍ਹੀ ਹੋਈ ਹੈ ਔਰ ਉਹਦੇ 'ਚ ਕੁਛ ਨਾ ਕੁਛ ਪਾਕਿਸਤਾਨ ਨੂੰ ਵੀ ਦੇਣ ਦੇ ਲਈ ਦੱਸਣ ਦੇ ਲਈ ਲੋਕਾਂ ਦੇ ਵਿੱਚ ਵੀ ਹਾਲਾਂ ਜਦੋਂ ਇਹ ਕੱਲ ਜੇ ਪਬਲਿਕ ਕੀਤੀ ਜਾਂਦੀ ਇਮਰਾਨ ਖਾਨ ਹੋਰਾਂ ਵੱਲੋਂ ਲੋਕਾਂ 'ਚ ਉਹਦਾ ਕੀ ਰਿਐਕਸ਼ਨ ਹੋਏਗਾ ਮੈਂ ਸਮਝਦਾ ਵੀ ਪਾਕਿਸਤਾਨ 'ਚ ਤਾਂ ਉਹਦਾ ਪੋਜ਼ਿਟਿਵ ਨਹੀਂ ਹੋਏਗਾ ਰਿਐਕਸ਼ਨ ਕਿ ਵੀ ਕੀ ਤੁਸੀਂ ਕਸ਼ਮੀਰ ਗਿਵ ਅਪ ਕਰਤਾ ਕੀ ਤੁਸੀਂ ਜਿਹੜਾ ਹੁਣ ਬਿਲਕੁਲ ਡੱਬ ਬਣ ਗਏ ਹੋ ਜੇ ਤੁਸੀਂ ਕਰਨਾ ਹੀ ਹੈ ਤੇ 100 ਸਾਲ ਤੋਂ ਬਾਅਦ ਦਾ ਕੀ ਮਤਲਬ ਹੈ ਵੀ 101 ਸਾਲ ਬਾਅਦ ਲੜਾਈ ਕਰੋਗੇ ਜਾਂ ਤੁਸੀਂ ਕਹਿੰਦੇ ਨੇ ਕੀ ਭਾਰਤ ਇਹ ਗਰੰਟੀ ਦੇਗਾ ਵੀ ਭਾਰਤ ਜਿਹੜਾ ਅਗਲੇ 100 ਸਾਲ ਲੜਾਈ ਨਹੀਂ ਕਰੇਗਾ। ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਜੀ ਅਸੀਂ ਅਮਨ ਚਾਹੁੰਦੇ ਹਾਂ ਗੱਲਬਾਤ ਲਈ ਸਾਡੇ ਨਾਲ ਸਾਈਨ ਕਰ ਲਓ ਕਿ ਭਾਈ ਨੋ ਵਾਰ ਟ੍ਰੀਟੀ ਬਟ ਜੰਮੂ ਕਸ਼ਮੀਰ ਦੇ ਉੱਤੇ ਜਿਹੜਾ ਪਹਿਲਾਂ ਇਹ ਇਸ਼ੂ ਰਿਜ਼ੋਲਵ ਹੋਣਗੇ ਉਸ ਤੋਂ ਬਾਅਦ ਜਿਹੜੀ ਹੈ ਫਰੈਂਡਸ਼ਿਪ ਟ੍ਰੀਟੀ ਹੋ ਸਕਦੀ ਹੈ ਪੀਪਲ ਟੂ ਪੀਪਲ ਕੰਟੈਕਟ ਖੁੱਲ ਸਕਦਾ। ਸੋ ਇਹ ਬਿਨਾਂ ਕਿਸੇ ਭਾਰਤ ਵੱਲੋਂ ਤਾਂ ਈਵਨ ਜੇ ਖਬਰ ਵੀ ਭਾਵੇਂ ਲੀਕ ਕਰਕੇ ਹੀ ਲਵਾਈ ਗਈ ਉਹਨਾਂ ਦਾ ਮੀਡੀਆ ਔਰ ਦੂਸਰਾ ਕਹਿ ਰਿਹਾ ਕਿ ਹੁਣ ਪਾਕਿਸਤਾਨ ਕਿਉਂਕਿ ਕਲੈਪਸ ਹੋ ਰਿਹਾ ਇਕਨੋਮਿਕਲੀ ਸਟੈਂਡ ਨਹੀਂ ਕਰ ਰਿਹਾ ਈਵਨ IMF ਵੀ ਉਹਨਾਂ ਨੂੰ ਲੋਨ ਨਹੀਂ ਦੇ ਰਿਹਾ ਸ਼ਰਤਾਂ ਜਿਹੜੀਆਂ ਮੰਨ ਨਹੀਂ ਰਹੇ ਪੂਰੀਆਂ ਨਹੀਂ ਹੋ ਰਹੀਆਂ ਔਰ ਇਸ ਲਈ ਪਾਕਿਸਤਾਨ ਹੁਣ ਉਸ ਦੇ ਗੋਡੇ ਲੱਗ ਗਏ ਨੇ ਹੁਣ ਮਜਬੂਰ ਹੁਣ ਨਫ਼ਰਤ ਦੂਜੇ ਪਾਸਿਓਂ ਨਹੀਂ ਹੁਣ ਇਵੇਂ ਉਹ ਪ੍ਰਭਾਵ ਦੇ ਰਹੇ ਨੇ ਜੀ ਕੋਈ ਗੱਲ ਨਹੀਂ ਹੈ ਜੇ ਉਹ ਡਿੱਗਿਆ ਹੋਇਆ ਭਿੱਖ ਮੰਗਦਾ ਤੇ ਉਹਨੂੰ ਦੇ ਦਿਓ। ਸੋ ਇਹ ਜ਼ਰੂਰ ਇਸ ਸਾਰੇ ਦੇ ਵਿੱਚ ਜਦੋਂ ਚੀਨ ਨੇ ਤਾਂ ਆਪਣਾ ਉਹੀ ਅੱਖਾਂ ਲਾਲ ਰੱਖੀਆਂ ਹੋਈਆਂ ਸ਼ੇਰ ਵਾਲੀਆਂ ਇਹਨਾਂ ਨੇ ਗਿੱਦੜ ਵਾਲੀਆਂ ਲਾਲ ਕੀਤੀਆਂ ਸੀ ਲੇਕਿਨ ਉਹ ਜਿਹੜਾ ਬੱਗੀ ਅੱਖੀ ਮਾਰੇ ਗਏ ਉਹ ਗਲਵਾਨ ਤੋਂ ਲੈ ਕੇ ਨਜ਼ਰ ਆ ਗਏ ਪਰ ਇਹ ਲੱਗਦਾ ਵੀ ਪਾਕਿਸਤਾਨ ਵਾਰ ਹੁਣ ਉਹ ਲਾਲ ਜਿਹੀਆਂ ਅੱਖਾਂ ਕਰਕੇ ਘੁਮਾ ਰਹੇ ਨੇ ਤੇ ਇਹ ਕੱਲ ਦਾ ਜੇ ਉਹ ਡਾਕੂਮੈਂਟ ਰਿਲੀਜ਼ ਹੁੰਦਾ ਫਿਰ ਅਸੀਂ ਡਿਸਕਸ ਕਰਾਂਗੇ ਕਿ ਇਹਦੀਆਂ ਫਰਦਰ ਕੀ ਇੰਪਲੀਕੇਸ਼ਨਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਾ 2017 ਵਿੱਚ ਅਮਰੀਕਾ ਨੇ ਇੱਕ ਕਾਨੂੰਨ ਰਾਹੀਂ ਰੂਸ ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ। ਇਸ ਕਾਨੂੰਨ ਅਨੁਸਾਰ ਜਿਹੜਾ ਵੀ ਦੇਸ਼ ਰੂਸ ਤੋਂ ਫੌਜੀ ਸਾਜ਼ੋ ਸਮਾਨ ਖਰੀਦੇਗਾ ਉਸ ਤੇ ਵੀ ਇਹੀ ਪਾਬੰਦੀਆਂ ਆਟੋਮੈਟਿਕ ਲੱਗ ਜਾਣਗੀਆਂ। ਸੋ ਇਸ ਕਾਨੂੰਨ ਮੁਤਾਬਕ ਚੀਨ ਤੇ ਟਰਕੀ ਤੇ ਅਮਰੀਕਾ ਵੱਲੋਂ ਪਾਬੰਦੀਆਂ ਲਾ ਜਿਹੜੀਆਂ ਚੁੱਕੀਆਂ ਨੇ। ਸੋ ਭਾਰਤ ਨੇ ਹਾਲ ਹੀ ਵਿੱਚ ਰੂਸ ਨਾਲ S-400 ਮਿਜ਼ਾਈਲ ਡਿਫੈਂਸ ਸਿਸਟਮ ਦਾ ਸੌਦਾ ਕੀਤਾ ਹੈ, ਪਰ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਕੋਈ ਨਾ ਕੋਈ ਹੱਲ ਲੱਭ ਕੇ ਭਾਰਤ ਨੂੰ ਆਫ ਦਾ ਹੁੱਕ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦਾ ਇਕਨੋਮਿਸਟ ਦੇ ਆਰਟੀਕਲ 'ਚ, ਕਿਉਂਕਿ ਜਦੋਂ ਤੁਸੀਂ ਆਰਟੀਕਲ ਡਿਸਕਸ ਕਰਦੇ ਹੋ ਤਾਂ ਤੁਸੀਂ ਉਹੀ ਪੜ੍ਹ ਰਹੇ ਹੁੰਦੇ ਹੋ ਜੋ ਉਹਦੇ 'ਚ ਲਿਖਿਆ। ਸੋ ਉਹਦੇ 'ਚ ਬ੍ਰਾਹਮਣ ਪਾਪੂਲੇਸ਼ਨ 50 ਮਿਲੀਅਨ ਕਹੀ ਹੈ, 5 ਕਰੋੜ। ਮੈਂ ਪਹਿਲਾਂ 5 ਮਿਲੀਅਨ ਹੀ ਲਿਖੀ, ਫਿਰ ਮੈਂ ਦੇਖਿਆ ਉਹਨੇ ਜ਼ੀਰੋ ਵੀ ਪਾਈ ਹੋਈ ਹੈ ਤੇ ਮੈਨੂੰ ਵੀ ਲੱਗਾ ਵੀ ਇਹ ਤਾਂ ਬਹੁਤ ਵਧਾ ਚੜਾ ਕੇ ਹੈ। ਔਰ ਮੈਂ ਬ੍ਰੇਕ 'ਚ ਦੇਖ ਰਿਹਾ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਬੜੇ ਸੁਲਝੇ ਹੋਏ ਵੀਰ ਨੇ ਔਰ ਸਾਨੂੰ ਇਨਫੋਰਮਡ ਵੀ ਰੱਖਦੇ ਨੇ, ਉਹਨਾਂ ਨੇ ਵੀ ਇਹੀ ਕਮੈਂਟ ਕੀਤਾ ਕਿ ਵੀ ਇਹ ਬੜੀ ਉਹਨੂੰ ਵਧਾ ਚੜਾ ਕੇ ਇਹ ਆਬਾਦੀ ਦੱਸੀ ਹੋਈ ਹੈ। ਕਿਉਂਕਿ ਮੇਰਾ ਆਪਣਾ ਵੀ ਅੰਦਾਜ਼ਾ ਹੈ ਕਿ ਵੀ ਬ੍ਰਾਹਮਣ 3.5% ਸਾਰੀ ਪਾਪੂਲੇਸ਼ਨ ਦਾ ਨੇ। ਸੋ ਇਹ ਪਰ ਕਿਉਂਕਿ ਦਾ ਇਕਨੋਮਿਸਟ ਨੇ 50 ਮਿਲੀਅਨ ਕੋਟ ਕੀਤਾ ਸੀ, ਸੋ ਮੈਂ ਉਹੀ ਕੋਟ ਕੀਤਾ। ਅਮਰੀਕਾ ਬਹੁਤ ਵਾਰ ਅੰਗਰੇਜ਼ੀ ਦਾ ਲਫ਼ਜ਼ ਜਦੋਂ ਕੋਈ ਇੱਕੋ ਸਿਚੁਏਸ਼ਨ 'ਚ ਦੋ ਲੋਕ ਖਲੋਤੇ ਹੋਣ ਤਾਂ ਉਹਨਾਂ ਲਈ ਅੱਡ-ਅੱਡ ਮਾਪਦੰਡ ਹੋਣ ਜਾਂ ਪੈਮਾਨੇ ਹੋਣ ਜਾਂ ਮੇਸ਼ਰਸ ਹੋਣ ਤੇ ਉਹਨਾਂ ਦੇ ਲਈ ਅਸੀਂ ਲਫ਼ਜ਼ ਵਰਤਦੇ ਹਾਂ ਡਬਲ ਸਟੈਂਡਰਡਸ। ਹੁਣ ਤਾਂ ਡਬਲ ਸਟੈਂਡਰਡ ਲਫ਼ਜ਼ ਵੀ ਘਿਸ ਕੇ ਜਿਹੜਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਬਦਾਮਾਂ ਦੀ ਸ਼ਰਦਾਈ ਵਰਗਾ ਬਣ ਗਿਆ, ਕਿਉਂਕਿ ਨੋ ਸਟੈਂਡਰਡਸ ਵਾਲੀ ਗੱਲ ਹੀ ਰਹਿ ਗਈ ਕਿ ਵੀ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਤੁਸੀਂ ਹਿਊਮਨ ਰਾਈਟ ਦਾ ਡੰਡਾ ਕੱਢ ਲਓ, ਤੁਸੀਂ ਜਿਹਨੂੰ ਕੁੱਟਣਾ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਇੰਟਰਸਟ ਜਿਹੜੇ ਨੇ ਉਹ ਸ਼ੇਖਡਮ ਨੂੰ ਮੰਨਣ 'ਚ, ਡਿਕਟੇਟਰਾਂ ਨੂੰ ਮੰਨਣ 'ਚ, ਤਾਨਾਸ਼ਾਹ ਦੇ ਨਾਲ, ਫਿਰ ਤੁਸੀਂ ਉਹਨਾਂ ਦੀ ਪੁਸ਼ਤਪਨਾਹੀ ਕਰੋ। ਜਿਵੇਂ ਅਮਰੀਕਾ ਨੇ 40-42 ਸਾਲ ਹੁਸਨੇ ਮੁਬਾਰਕ ਨੂੰ ਪਾਲਿਆ ਇਜਿਪਟ ਦੇ ਵਿੱਚ, ਇੰਨੇ ਕੁ ਸਾਲ ਜਿਹੜਾ ਉਹ ਸਦਾਮ ਹੁਸੈਨ ਨੂੰ ਵੀ ਰੱਖਿਆ ਔਰ ਕਰਨਲ ਗਦਾਫੀ ਔਰ ਮੈਕਸਿਮਮ ਏਡ ਵੀ ਜਿਹੜੀ ਹੈ ਇਹਨਾਂ ਨੂੰ ਇਜਿਪਟ ਨੂੰ ਜਾਂਦੀ ਸੀ ਇਜ਼ਰਾਈਲ ਤੋਂ ਬਾਅਦ। ਲੇਕਿਨ ਜਦੋਂ ਤੁਹਾਨੂੰ ਲੱਗਾ ਕਿ ਵੀ ਨਹੀਂ ਹੁਣ ਇਹ ਸਾਡੇ ਉਸ ਜਾਲ 'ਚੋਂ ਨਿਕਲ ਕੇ ਕਿਸੇ ਹੋਰ ਪਾਸੇ ਕੁਝ ਰੱਖਦੇ ਨੇ, ਫਿਰ ਦਹਿਸ਼ਤਗਰਦੀ ਲਿਆ ਦਿਓ, ਕੋਈ ਹੋਰ ਕਰ ਦਿਓ, ਉਹਨਾਂ ਨੂੰ ਖੁੰਦਕਾਂ 'ਚੋਂ ਕੱਢ ਕੇ ਉਹਨਾਂ ਨੂੰ ਮਾਰੋ, ਜਿਵੇਂ ਜ਼ਲੀਲ ਕਰਕੇ ਉਹਨੂੰ ਸਦਾਮ ਹੁਸੈਨ ਨੂੰ ਮਾਰਿਆ ਜਾਂ ਗਦਾਫੀ ਨੂੰ ਮਾਰਿਆ। ਔਰ ਇਜਿਪਟ ਦੇ ਵਿੱਚ ਉਹਦਾ ਵੀ ਹੁਸਨੇ ਮੁਬਾਰਕ ਦਾ ਕੀ ਹਾਲ ਹੋਇਆ। ਔਰ ਇਵੇਂ ਹੀ ਈਰਾਨ, ਸ਼ਾਹ ਆਫ ਈਰਾਨ, ਜਿਹਨੇ ਕਿਸ ਹੱਦ ਤੱਕ ਅਮਰੀਕਾ ਨੂੰ ਅਪੀਜ਼ ਕੀਤਾ, ਵੈਸਟਰਨ ਵਰਲਡ ਨੂੰ। ਅਖੀਰ 'ਚ ਹਾਲ ਇਹ ਸੀ ਜਦੋਂ ਆਇਤੁੱਲਾ ਖਮੀਨੀ ਆਇਆ, ਉਹਦਾ ਰਨ ਸੀ। ਈਵਨ ਇਲਾਜ ਦੇ ਲਈ ਵੀ ਜਿਹੜਾ ਅਮਰੀਕਾ ਨੇ ਉਹਨੂੰ ਰਹਿਣ ਦੀ ਆਗਿਆ ਕਿਸੇ ਹੋਰ ਨਾਂ ਦੇ ਥੱਲੇ ਇੱਥੇ ਇਲਾਜ ਦਾ ਥੋੜ੍ਹਾ ਬਹੁਤ ਕੀਤਾ, ਪਰ ਜਿਉਂ ਹੀ ਇਹ ਖਬਰ ਬਾਹਰ ਗਈ ਇਹਨਾਂ ਨੇ ਉਹਨਾਂ ਨੂੰ ਕਿਤੇ ਹੋਰ ਭੇਜ ਕੇ ਉਹਦੀ ਕਬਰ ਵੀ ਪਤਾ ਨਹੀਂ ਕਿੱਥੇ ਇਜਿਪਟ ਕੇ ਕਿੱਥੇ ਜਾ ਕੇ ਬਣੀ। ਔਰ ਇਹ ਹਾਲ ਹੁੰਦਾ। ਹੁਣ ਅਸੀਂ ਦੇਖ ਰਹੇ ਹਾਂ ਵੀ ਈਵਨ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਇੱਕ ਪਾਸੇ ਇੰਡੀਆ ਨੇ ਆਪਣਾ ਜਦੋਂ ਪਹਿਲਾ ਨਿਊਕਲੀਅਰ ਬਲਾਸਟ ਐਟਮ
ਟੈਸਟ ਕੀਤਾ ਪੋਖਰਾਨ 'ਚ 1974 'ਚ, ਉਦੋਂ ਵੀ ਸੈਂਕਸ਼ਨਸ ਵਾਲੀ ਜਿਹੜਾ ਕਲੌਜ਼ ਲਾਗੂ ਹੋਣਾ ਚਾਹੀਦਾ ਸੀ ਇੰਡੀਆ ਤੇ, ਉਹ ਨਹੀਂ ਹੋਇਆ। ਜਦੋਂ 1998 ਦੇ ਵਿੱਚ ਭਾਰਤ ਨੇ ਦੁਬਾਰਾ ਪੋਖਰਾਨ ਦੇ ਵਿੱਚ 5 ਕੀਤੇ ਔਰ ਪਾਕਿਸਤਾਨ ਨੇ ਵੀ ਜਵਾਬੀ 6 ਕੀਤੇ, ਤੇ ਇਹਨਾਂ ਨੇ ਇੱਕਦਮ ਜਿਹੜਾ ਅਮਰੀਕਨ ਸੈਨੇਟ ਦੇ ਵਿੱਚ ਇੱਕ ਪ੍ਰੈਸਲਰ ਅਮੈਂਡਮੈਂਟ ਲਾਗੂ ਕੀਤੀ ਹੋਈ ਸੀ, ਉਹ ਦੋਨਾਂ ਮੁਲਕਾਂ ਤੇ ਲਾ ਦਿੱਤੀ। ਪੋਜ਼ਿਟਿਵ ਸੀ ਕਿ ਚਲੋ ਦੋਨਾਂ ਤੇ ਹੀ ਲਾਈ। ਫਿਰ ਅਸੀਂ ਦੇਖਦੇ ਹਾਂ ਵੀ 9/11 ਤੋਂ ਬਾਅਦ ਜਦੋਂ ਬਦਲ ਜਾਂਦਾ ਹੈ ਸਿਨੇਰੀਓ, ਇਸਲਾਮ ਨੂੰ ਇੱਕ ਐਨਮੀ ਬਣਾ ਦਿੱਤਾ ਜਾਂਦਾ ਹੈ, ਰੈਡੀਕਲ ਇਸਲਾਮ ਤੇ ਉਹ ਜੂਨੀਅਰ ਬੁਸ਼ ਦੇ ਵੇੜੇ, ਔਰ ਉਧਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦਾ 2004 'ਚ, ਔਰ ਇੱਕਦਮ ਬਾਅਦ ਅਮਰੀਕਾ ਉਹਨਾਂ ਦੇ ਨਾਲ, ਇੰਡੀਆ ਦੇ ਨਾਲ ਨਿਊਕਲੀਅਰ ਡੀਲ ਬਣਾਉਣ ਵੱਲ ਤੁਰਦਾ ਹੈ, ਜਿਹਨੂੰ ਬਾਅਦ ਦੇ ਵਿੱਚ ਲੰਬੀ ਨੈਗੋਸ਼ੀਏਸ਼ਨ ਤੋਂ ਬਾਅਦ ਇੰਡੋ US ਨਿਊਕਲੀਅਰ ਡੀਲ ਸਾਈਨ ਹੁੰਦੀ ਹੈ। ਹੁਣ ਕਿਉਂਕਿ ਨਿਊਕਲੀਅਰ ਦੇ ਉੱਤੇ ਇੰਨੀਆਂ ਸਖਤੀਆਂ ਸਨ, ਇਕੱਲਾ ਇਹ ਨਹੀਂ ਕਿ ਅਮਰੀਕਾ ਦੀ ਪ੍ਰੈਸਲਰ ਅਮੈਂਡਮੈਂਟ ਜਿਹੜੀ ਆ ਸੈਂਕਸ਼ਨਸ ਲਾਉਂਦੀ ਸੀ, ਨਿਊਕਲੀਅਰ ਸਪਲਾਇਰ ਗਰੁੱਪ NSG ਉਹਦੇ 45 ਦੇਸ਼ ਮੈਂਬਰ ਨੇ, ਔਰ ਉਹਨਾਂ ਦੇ ਵਿੱਚ ਜਦੋਂ ਤੱਕ ਸਰਬਸੰਮਤੀ ਨਾਲ ਕਿਸੇ ਨੂੰ ਜਿਹੜਾ ਉਹ ਆਗਿਆ ਨਹੀਂ ਸੀ ਹੁੰਦੀ, ਉਹ ਜਿਹੜਾ ਉਸ ਦੇ ਉੱਤੇ ਸੈਂਕਸ਼ਨਸ ਲੱਗ ਜਾਂਦੀਆਂ ਸੀ। ਸੋ ਜੂਨੀਅਰ ਬੁਸ਼ ਨੇ ਯਕੀਨੀ ਬਣਾਇਆ, ਕਿਉਂਕਿ ਉਹਦੇ 'ਚ ਚਾਈਨਾ ਵੀ ਮੈਂਬਰ ਹੈ ਉਸ ਨਿਊਕਲੀਅਰ ਸਪਲਾਇਰ ਗਰੁੱਪ ਦਾ, ਉਹਨਾਂ ਤੋਂ ਵੀ ਪਰਸਨਲੀ ਇੰਡੀਆ ਨੂੰ ਐਗਜ਼ੈਂਪਟ ਕਰਾਇਆ। ਨਿਊਜ਼ੀਲੈਂਡ ਵਰਗੇ ਮੁਲਕ ਔਰ ਸਕੈਂਡੀਨੇਵੀਅਨ ਕੰਟਰੀਜ਼ ਜਿਹੜੀਆਂ ਨਹੀਂ ਸੀ ਮੰਨਦੀਆਂ। ਸੋ ਮੁੱਕਦੀ ਗੱਲ, ਪਾਕਿਸਤਾਨ ਦੇ ਉੱਤੇ ਪ੍ਰੈਸਲਰ ਅਮੈਂਡਮੈਂਟ ਲੱਗੀ ਰਹੀ, ਜਿਹੜੀ ਅੱਜ ਤੱਕ ਵੀ ਲੱਗੀ ਹੋਈ ਹੈ, ਲੇਕਿਨ ਇੰਡੀਆ ਆਫ ਦਾ ਹੁੱਕ ਕਰਤਾ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਸੀ। ਹੁਣ ਇਹ ਜਿਹੜੇ ਸਾਰੇ ਕਾਨੂੰਨ ਨੇ, ਔਰ ਮੈਂ ਇਸ ਪਿਛੋਕੜ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿ 2017 ਦੇ ਵਿੱਚ ਅਮਰੀਕਾ ਨੇ ਇੱਕ ਲਾਅ ਬਣਾਇਆ ਜਿਹਨੂੰ ਕਿਹਾ ਜਾਂਦਾ ਹੈ ਕਾਊਂਟਰਿੰਗ ਅਮਰੀਕਨ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ, CAATSA ਐਕਟ। ਇਹ 2017 ਚ ਬਣਿਆ। ਬਿਲਕੁਲ। ਰਸ਼ੀਆ ਜਿਸ ਦੇ ਉੱਤੇ, ਕਿਉਂਕਿ ਉਹਨੇ ਕ੍ਰੀਮੀਆ ਨੂੰ ਹੜੱਪਿਆ, ਹੋਰ ਵਾਇਲੇਸ਼ਨ ਹੁਣ ਵੀ ਯੂਕਰੇਨ ਦੇ ਹਵਾਲੇ ਨਾਲ ਵੀ ਆਪਸ 'ਚ ਨੇ। ਸੋ 2017 ਦਾ ਇਹ ਲਾਅ CAATSA, ਇਸ ਦੀ ਜਿਸਟ ਇਹ ਹੈ ਜਾਂ ਇਹ ਲਾਅ ਇਹ ਹੈ ਕਿ ਜਿਹੜਾ ਵੀ ਮੁਲਕ ਰਸ਼ੀਆ ਦੇ ਨਾਲ ਡਿਫੈਂਸ ਇਕਵਿਪਮੈਂਟ ਦੀ ਕੋਈ ਡੀਲ ਕਰੇਗਾ, ਉਸ ਦੇ ਉੱਤੇ ਅਮਰੀਕਾ ਸੈਂਕਸ਼ਨਸ ਲੱਗ ਜਾਣਗੇ, ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਲੱਗਣਗੀਆਂ, ਔਰ ਉਹਨਾਂ ਦਾ ਅੱਗੋਂ ਕ੍ਰਾਈਟੇਰੀਆ ਹੁੰਦਾ ਹੈ ਕਿ ਨਹੀਂ ਦੇਗਾ ਅਮਰੀਕਾ। ਚੀਨ ਨੇ ਰੂਸ ਦੇ ਨਾਲ, ਉਹ ਤਾਂ ਉਹਨਾਂ ਦਾ ਹੁਣ ਜੂਨੀਅਰ ਪਾਰਟਨਰ ਬਣਿਆ ਹੋਇਆ, ਲਿਆ। ਇਹ ਜਿਹੜਾ ਐਕਟ ਹੈ CAATSA, ਇਹ ਚੀਨ ਤੇ ਲਾਗੂ ਹੋ ਗਿਆ। ਟਰਕੀ ਜਿਹੜਾ ਥਰੂ ਆਊਟ ਬਿਨਾਂ ਉਹਨਾਂ ਨੂੰ ਵੜਨ ਨਹੀਂ ਦਿੰਦੇ ਹੈ, ਉਹ ਸਾਰੇ ਦੇ ਵਿੱਚ ਯੂਰਪੀਅਨ ਯੂਨੀਅਨ 'ਚ ਨੈਟੋ ਦਾ ਮੈਂਬਰ ਹੈ। ਟਰਕੀ ਨੇ ਇਹ S-400 ਜਿਹੜਾ ਡਿਫੈਂਸ ਮਿਸਾਈਲ ਡਿਫੈਂਸ ਸਿਸਟਮ ਹੈ, ਰਸ਼ੀਆ ਤੋਂ ਬਾਏ ਕੀਤਾ। ਇਹ ਪਾਬੰਦੀਆਂ ਟਰਕੀ ਤੇ ਲੱਗ ਗਈਆਂ ਇਸੇ ਕਾਨੂੰਨ ਦੇ ਥੱਲੇ। ਹੁਣ ਇੰਡੀਆ ਨੇ $5 ਬਿਲੀਅਨ ਦੀ ਇਹੀ S-400 ਮਿਸਾਈਲ ਡਿਫੈਂਸ ਸਿਸਟਮ ਦੀ ਡੀਲ ਰਸ਼ੀਆ ਨਾਲ ਕੀਤੀ ਹੈ। ਆਲਰੇਡੀ ਕੁਝ ਡਿਲੀਵਰ ਹੋ ਗਈਆਂ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਵੀ ਇਹਨਾਂ ਨੇ ਬਠਿੰਡੇ ਲਿਆ ਕੇ ਪੰਜਾਬ 'ਚ, ਤਾਂ ਕਿ ਜਦੋਂ ਵੀ ਹੋਏ ਪੰਜਾਬ ਦੀ ਤਾਂ ਉਹ ਇੰਸਟਾਲ ਵੀ ਕਰ ਦਿੱਤੀਆਂ। ਹੁਣ ਅਮਰੀਕਾ ਦੇ ਵਿੱਚ ਕਿਉਂਕਿ ਲਾਅ ਤਾਂ ਅਪਲਾਈ ਹੋਣਾ ਚਾਹੀਦਾ, ਪਰ ਅਸੀਂ ਜਦੋਂ ਇਹ ਉਹਨਾਂ ਦੀ ਜਿਹੜੀਆਂ ਸੈਂਕਸ਼ਨਸ ਜਾਂ ਉਹ ਡਬਲ ਸਟੈਂਡਰਡ ਦਾ ਅੱਗੋਂ ਸ਼ਰਦਾਈ ਬਣਾਉਣ ਦੀ ਗੱਲ ਕੀਤੀ ਹੈ, ਹੁਣ ਮੰਗ ਇਹ ਉੱਠ ਰਹੀ ਹੈ, ਅਮਰੀਕਾ ਮੰਗ ਕਿ ਅਮਰੀਕਾ ਦਾ ਇਸ ਵੇਲੇ ਭਾਰਤ ਜਿਹੜਾ ਉਹਨੇ ਮੋਢਾ ਦਿੱਤਾ ਹੋਇਆ ਚੀਨ ਦੇ ਅਗੇਂਸਟ ਫਾਇਰਿੰਗ ਲਈ, ਕਿ ਵੀ ਕੀ ਜਿਵੇਂ ਰੂਸ ਦੇ ਨਾਲ ਡੀਲ ਕਰਨ ਤੇ ਚੀਨ ਤੇ ਪਾਬੰਦੀ ਲੱਗੀ, ਟਰਕੀ ਤੇ ਲੱਗੀ, ਹੁਣ ਉਹੀ S-400 ਮਿਸਾਈਲ ਡਿਫੈਂਸ ਸਿਸਟਮ ਇੰਡੀਆ ਨੇ ਲਿਆ, ਅੱਗੋਂ ਵੀ ਡਿਲੀਵਰ $5 ਬਿਲੀਅਨ ਦੀ ਡੀਲ ਹੈ, ਕਿ ਵੀ ਭਾਰਤ ਤੇ ਕਿਉਂ ਨਹੀਂ ਲੱਗਣੀ ਚਾਹੀਦੀ। ਔਰ ਇਹ ਸਾਰੇ ਦੇ ਉੱਤੇ ਜਿਹੜੀ ਹੈ ਉਹ ਪੂਰਾ ਅੱਜ ਦੀਆਂ ਖਬਰਾਂ ਨੇ, US discourages India from acquiring Russian S-400 ਮਿਸਾਈਲ ਡਿਫੈਂਸ ਸਿਸਟਮ। ਔਰ ਇਹ ਜਿਹੜੇ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਜਿਹਨੂੰ ਆਪਣਾ ਬਣਾਇਆ ਨੋਮੀਨੀ ਹੈ ਫॉर ਕੋਆਰਡੀਨੇਟਰ ਫॉर ਸੈਂਕਸ਼ਨਸ ਪਾਲਿਸੀ, ਕਿ ਵੀ ਇਹਨੂੰ ਕਿਵੇਂ ਸੈਂਕਸ਼ਨਸ ਪਾਲਿਸੀ ਨੂੰ ਲਾਗੂ ਕਰਨਾ ਹੈ। ਔਰ ਉਹ ਇਹ ਕਹਿ ਰਹੇ ਨੇ ਕਿ ਜੀ ਇਹ ਇੰਡੀਆ ਨੂੰ ਅਸੀਂ ਸਲਾਹ ਦੇ ਰਹੇ ਹਾਂ, ਸਲਾਹ ਨਹੀਂ, ਉਹਨੂੰ ਤਾਂ ਆਲਰੇਡੀ ਡਿਲੀਵਰ ਵੀ ਕਰ ਲਏ ਵੀ ਸੈਂਕਸ਼ਨਸ ਤੁਸੀਂ ਕੀ ਕਰੋਗੇ, ਲੇਕਿਨ ਇਹ ਆ ਰਿਹਾ ਕਿ ਜੀ ਅਸੀਂ ਇਹ ਕਰ ਤਾਂ ਰਹੇ ਹਾਂ, ਪਰ ਭਾਰਤ ਦੇ ਨਾਲ ਕਿਉਂਕਿ ਸਾਡੀ ਰਿਲੇਸ਼ਨਸ਼ਿਪ ਇੱਕ ਹੋਰ ਐਂਗਲ ਦੀ ਹੈ, ਭਾਰਤ ਨੂੰ ਅਸੀਂ ਜਿਹੜਾ ਇਹ ਸਾਰੇ ਤੋਂ ਐਕਸੈਪਸ਼ਨ ਦੇ ਸਕਦੇ ਹਾਂ। ਆਲਰੇਡੀ
ਰਿਪਬਲਿਕਨ 1-2 ਸੈਨੇਟਰਸ ਨੇ ਮੰਗ ਕਰ ਦਿੱਤੀ, ਕਿਉਂਕਿ ਸਾਨੂੰ ਲੱਗਦਾ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਉਹ ਲਾਅ ਅਪਲਾਈ ਹੋਏਗਾ। ਔਰ ਉਹਨੇ ਯੂਐਸ ਨੇ ਕਿਹਾ, ਵਾਈਟ ਹਾਊਸ ਨੇ, ਜੀ ਅਸੀਂ ਡਿਸਕਰੇਜ ਕਰ ਰਹੇ ਹਾਂ, ਪਰ ਸਾਡੇ ਸਾਹਮਣੇ ਇੰਪੋਰਟੈਂਟ ਜੀਓ ਸਟ੍ਰੈਟਿਕ ਕੰਸੀਡਰੇਸ਼ਨਸ ਨੇ। ਜੀਓ ਸਟ੍ਰੈਟਜੀ ਮਤਲਬ ਚੀਨ ਦੇ ਖਿਲਾਫ ਅਸੀਂ ਇਹ ਅੱਗੇ ਮੋਹਰਾ ਰੱਖਿਆ ਹੋਇਆ ਹੈ, ਔਰ ਇਹ ਸਾਰੇ ਕਰਕੇ ਅਸੀਂ ਜਿਹੜਾ ਹੈ ਉਹ ਇਹ ਦੇਖ ਰਹੇ ਹਾਂ ਵੀ ਇਹ ਸੈਂਕਸ਼ਨਸ ਅਸੀਂ ਲਾਈਏ ਜਾਂ ਨਾ ਲਾਈਏ। ਔਰ ਇਹ ਕਿਉਂਕਿ ਉਹਦੀ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਇਹ ਜਿਹੜੀ ਸੈਂਕਸ਼ਨ ਪਾਲਿਸੀ ਆਈ, ਔਰ ਉਹਦੇ 'ਚ ਇਹ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਆਈ ਬਿਲੀਵ ਦੇ ਆਰ ਵੈਰੀ ਡਿਫਰੈਂਟ ਸਰਕਮਸਟਾਂਸਿਸ, ਕਿ ਇੰਡੀਆ ਦੇ ਬਹੁਤ ਡਿਫਰੈਂਟ ਸਰਕਮਸਟਾਂਸ। ਇਹ ਹੁਣ ਸੈਨੇਟਰ ਟੌਡ ਯੰਗ ਕਹਿ ਰਿਹਾ, I believe they are very different circumstances and of course different security partnerships. But how do you believe we should think about the possibility of sanctioning our friends and not just threat? कि जी असी अपने दोस्तों के उत्ते मतलब भारत ते असी किवें सैंक्शनस ला देंगे। और मिस्टर ओब्रायन जिहड़ा उन्हें लाया कोऑर्डिनेटर, उन्हें जवाब च कहा इट वाज डिफिकल्ट टू कंपेयर टू सिचुएशंस विद ए नेटो एलाई। उन्होंने कहा जी देखो टर्की तां ਲੈਗੇਸੀ ਡਿਫੈਂਸ ਪ੍ਰੋਕਿਉਰਮੈਂਟ ਸਿਸਟਮ ਚੋਂ ਵੀ ਬਾਹਰ ਨਿਕਲ ਗਿਆ, ਬਟ ਇੰਡੀਆ ਇਹ ਪਾਰਟਨਰ ਆਫ ਗਰੋਇੰਗ ਇੰਪੋਰਟੈਂਸ। ਬਟ ਇਹ ਉਹਦੀ ਕਿਉਂਕਿ ਇੰਡੀਆ ਦੀ ਦੇਖੋ ਰਸ਼ੀਆ ਦੇ ਨਾਲ ਪਹਿਲਾਂ ਤੋਂ ਹੀ ਬੜੀ ਚੰਗੀ ਰਿਲੇਸ਼ਨਸ਼ਿਪ ਰਹੀ ਹੈ, ਉਹਨਾਂ ਦੀ ਬਹੁਤ ਸਾਰੀ ਡਿਫੈਂਸ ਇਕਵਿਪਮੈਂਟ ਰਸ਼ੀਅਨ ਰਹੀ ਹੈ। ਐਡਮਿਨਿਸਟ੍ਰੇਸ਼ਨ ਹੈਜ਼ ਮੇਡ ਕਲੀਅਰ ਕਿ ਜੀ ਉਹ ਡਿਸਕਰੇਜ ਤਾਂ ਕਰ ਰਹੇ ਨੇ ਇੰਡੀਆ ਨੂੰ, ਬਟ ਸਾਡੀ ਕੰਸੀਡਰਿੰਗ ਦਾ ਚਾਈਨਾ ਫੈਕਟਰ ਇੰਡੀਆ ਜਿਹੜਾ ਉਹ ਇੱਕ ਡਿਫਰੈਂਟ ਕੈਟਾਗਰੀ 'ਚ ਆ ਜਾਂਦਾ ਹੈ। So I think we have to look at what the balance is, ਕਿ ਅਸੀਂ ਬੈਲੈਂਸ ਕੀ ਕਰਨਾ ਹੈ। ਸੋ ਇਸ ਸਾਰੇ ਤੋਂ ਇਹ ਜ਼ਾਹਰ ਹੈ ਕਿ ਭਾਈ ਉਹ ਜਿਵੇਂ ਉਹ ਇੱਕ ਉਰਦੂ ਕਪਲੇਟ ਕਹਿੰਦੇ ਹੁੰਦੇ ਨੇ ਕਿ ਭਾਈ ਜੇ ਉਹ ਕਤਲ ਵੀ ਕਰਨ ਜਿਹੜੇ ਤੇ ਉਹਨਾਂ ਦਾ ਕੁਛ ਨਹੀਂ ਵਿਗੜਦਾ, ਤੇ ਅਸੀਂ ਜੇ ਸ਼ਿਕਵਾ ਵੀ ਕਰੀਏ ਤੇ ਬਦਨਾਮ ਹੋ ਜਾਂਦੇ ਹਾਂ। ਸੋ ਹਾਲ ਇਹੀ ਹੈ ਕਿ ਭਾਈ ਇਹਨਾਂ ਨੂੰ ਸਾਰੇ ਖੂਨ ਮਾਫ ਨੇ ਇੰਡੀਆ ਨੂੰ, ਕਿਉਂਕਿ ਇਸ ਵੇਲੇ ਉਹ ਅਮਰੀਕਾ ਦੀ ਕੱਛ 'ਚ ਵੜਿਆ ਹੋਇਆ, ਤੇ ਬਾਕੀਆਂ ਦੇ ਲਈ ਜਿਹੜੇ ਨੇ ਉਹ ਸੈਂਕਸ਼ਨਸ ਵੀ ਨੇ, ਲਾਅ ਵੀ ਨੇ, ਹਿਊਮਨ ਰਾਈਟਸ ਵੀ ਨੇ, ਔਰ ਇਹ ਸਾਰੇ ਮੁੱਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਜੇਪੀ ਦੇ ਦਬਾਅ ਅੱਗੇ ਚੁੱਕਿਆ ਹੋਇਆ ਜਾਬਤਾ ਹੈ। ਮੋਦੀ ਦੀ ਅੱਡ-ਅੱਡ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਚੰਨੀ ਨੇ ਸਿਕਿਉਰਿਟੀ ਲੈਪਸ ਲਈ ਮਾਫੀ ਮੰਗੀ। ਇਸ ਯੂ-ਟਰਨ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਪੰਜਾਬੀ ਦੀ ਇੱਕ ਅਖਾਣ ਵਰਗੀ ਕਹਾਣੀ ਹੈ ਕਿ ਵੀ ਜਦੋਂ ਤੁਸੀਂ ਵੰਗਾਰਦੇ ਆ ਬੜਕ ਮਾਰੀ ਤੇ ਕਿਹਾ ਕਿ ਜੀ ਅਸੀਂ ਸਾਹ ਨੂੰ ਨੇ, ਤੇ ਜਦੋਂ ਅਗਲੇ ਨੇ ਫਿਰ ਜਵਾਬੀ ਅੱਖ ਚੱਖ ਪਾ ਕੇ ਦੇਖਿਆ ਤੇ ਹੱਥ ਜੋੜ ਕੇ ਗੋਡੇ ਟੇਕ ਕੇ ਬਹਿ ਗਿਆ ਕਿ ਜੀ ਗਾਂ ਦੇ ਜਾਏ। ਹੁਣ ਚਰਨਜੀਤ ਚੰਨੀ ਚੀਫ ਮਿਨਿਸਟਰ ਪੰਜਾਬ ਦਾ ਵਿਹਾਰ ਇਵੇਂ ਹੀ ਲੱਗਦਾ ਹੈ ਕਿ ਸਾਹ ਤੋਂ ਜਿਹੜਾ ਉਹ ਗਊ ਦਾ ਜਾਇਆ ਬਣ ਗਿਆ ਮਾਸੂਮ।
ਜੀ ਔਰ ਹੁਣ ਤਾਂ ਇਹ ਫੈਕਟ ਸਾਹਮਣੇ ਨੇ ਕਿ ਵੀ ਕਿਵੇਂ ਬੀਜੇਪੀ ਨੇ ਇਹ ਸਾਰਾ ਫਾਲਸ ਨੈਰੇਟਿਵ, ਜਿਹਦੀ ਜੁਮਲੇਬਾਜ਼ੀ, ਜਿਹਦੀ ਸਕ੍ਰਿਪਟ, ਜਿਹਨੂੰ ਪਟ ਕਥਾ ਕਹਿੰਦੇ ਨੇ ਹਿੰਦੀ ਪੰਜਾਬੀ ਵਾਲੇ, ਉਹ ਮੋਦੀ ਨੇ ਖੁਦ ਲਿਖੀ। ਖਾਲੀ 70,000 ਕੁਰਸੀਆਂ, ਔਰ ਉਹ ਰਾਹ 'ਚ ਇਹ ਕਹਿੰਦਾ ਹੈ ਜੀ ਬਠਿੰਡੇ ਪਹੁੰਚ ਕੇ ਕਿ ਉਹਨੂੰ ਮਨਪ੍ਰੀਤ ਬਾਦਲ ਨੂੰ ਕਿ ਆਪਣੇ ਚੀਫ ਮਿਨਿਸਟਰ ਦਾ ਸ਼ੁਕਰੀਆ ਅਦਾ ਕਰਨਾ ਕਿ ਮੈਂ ਬਠਿੰਡਾ ਜ਼ਿੰਦਾ ਵਾਪਸ ਆ ਗਿਆ ਹੂੰ। ਹੁਣ ਉਸ ਨੈਰੇਟਿਵ ਨੂੰ ਕਿਵੇਂ ਉਹਨਾਂ ਨੇ ਚੁੱਕਿਆ, ਔਰ ਕੱਲਾ ਇਹ ਨਹੀਂ ਕਿ ਮੀਡੀਆ ਲੈਵਲ ਦੇ ਉੱਤੇ ਜਾਂ ਸਮ੍ਰਿਤੀ ਇਰਾਨੀ ਨੇ ਪ੍ਰੈਸ ਕਾਨਫਰੰਸ ਅੱਡ ਕੀਤੀ, ਅਮਿਤ ਸ਼ਾਹ ਨੇ ਅੱਡ ਟਵੀਟ ਕੀਤਾ, ਦੂਜਾ ਹੁਣ ਅੱਜ ਮੋਦੀ ਨੇ ਵਰਚੁਅਲ ਕਾਨਫਰੰਸ ਰਾਹੀਂ ਸਾਰੇ ਚੀਫ ਮਿਨਿਸਟਰਸ ਭਾਰਤ ਦੇ, ਕਿਉਂਕਿ ਕੋਵਿਡ ਵੇਰੀਐਂਟ ਦਾ ਫੈਲਾਅ ਬੜੀ ਤੇਜ਼ੀ ਨਾਲ ਹੈ, ਲੱਖਾਂ ਕੇਸ, 3-4 ਲੱਖ ਕੇਸ ਰੋਜ਼ ਆ ਰਹੇ, ਸੋ ਚੀਫ ਮਿਨਿਸਟਰਸ ਦੇ ਨਾਲ ਬਹਾਨਾ ਤਾਂ ਇਹੀ ਸੀ ਕਿ ਵੀ ਕੀ ਸਟ੍ਰੈਟਜੀ ਹੋਏ, ਕਿਵੇਂ ਉਹੀ ਮਾਰ ਰਿਹਾ ਸੀ ਜਬਲੀਆਂ, ਹਮੇ ਦੇਖਣਾ ਹੈ ਹਮ, ਦੂਜਾ ਆਪ ਤੁਸੀਂ ਜਾ ਕੇ ਲੱਖਾਂ ਲੋਕਾਂ 'ਚ ਐਡਰੈਸ ਕਰਦੇ ਹੋ, ਕੋਈ ਜਿਹੜੀ ਹੈ ਗਾਈਡਲਾਈਨਸ ਫੋਲੋ ਕੀ ਕਰਨੀਆਂ ਨੇ। ਲੇਕਿਨ ਮਤਲਬ ਉਹ ਇੱਕ ਜਿਹਨੂੰ ਤੁਸੀਂ ਕਹੋ ਕਿ ਵੀ ਦਿਖਾਵਾ ਜਿਹਾ। ਹੁਣ ਉਹਦੇ 'ਚ ਉਸ ਤੋਂ ਪਹਿਲਾਂ 8 ਚੀਫ ਮਿਨਿਸਟਰ ਜਿਹੜੇ ਬੀਜੇਪੀ ਰੂਲਡ ਸਟੇਟਸ ਦੇ ਨੇ, ਉਹਨਾਂ ਨੇ ਵੀ ਉਹੀ ਚੰਨੀ ਦੇ ਖਿਲਾਫ ਉਹ ਸਟਾਂਸ ਜਿਹੜਾ ਨੈਰੇਟਿਵ ਮੋਦੀ ਨੇ ਲਿਆ, ਔਰ ਸੁਪਰੀਮ ਕੋਰਟ ਨੇ ਵੀ ਜਿਹੜਾ ਉਸ ਲਾਈਨ ਦੇ ਉੱਤੇ, ਔਰ ਜਿਵੇਂ ਅਸੀਂ ਇੰਦੂ ਮਲਹੋਤਰਾ ਦੀ ਗੱਲ ਕੀਤੀ ਸੀ ਕਿ ਉਹਨੂੰ, ਉਹ ਬੜੀ ਥੋੜੀ ਦੇਰ ਰਹੀ ਹੈ ਸੁਪਰੀਮ ਕੋਰਟ ਦੀ ਜੱਜ, ਉਹਨੂੰ ਬਿਠਾ ਦਿੱਤਾ ਹੈ ਕਿ ਉਹ ਪੜਤਾਲ ਕਰੇਗੀ, ਹਾਈ ਕੋਰਟ ਨੂੰ ਕਿਹਾ ਸੀਜ਼ ਕਰ ਲਓ ਰਿਕਾਰਡ ਇੱਧਰ ਉੱਧਰ ਸਾਰਾ। ਹੁਣ ਚੰਨੀ ਨੇ ਪਹਿਲੀ ਪੋਜੀਸ਼ਨ ਬਿਲਕੁਲ ਠੀਕ ਲਈ ਸੀ, ਹਾਲਾਂ ਉਹਨੇ ਬਤੌਰੇ ਪੰਜਾਬੀ ਆਪਣਾ ਜਿਹੜਾ ਉਹ ਕਰੈਕਟਰ ਵੀ ਦਿਖਾਇਆ ਸੀ ਕਿ ਭਾਈ ਸਾਡਾ ਉਹ ਮਹਿਮਾਨ ਸੀ, ਗੋਲੀ ਅਸੀਂ ਜਿਹੜੀ ਹੈ ਉਹ ਛਾਤੀ 'ਚ ਖਾਂਦੇ, ਸੀਨੇ 'ਚ ਖਾਂਦੇ, ਪਰ ਨਾਲ ਹੀ ਕਿਹਾ ਸੀ ਉਹਨੇ ਵੀ ਨਾ ਤੈਨੂੰ ਕਿਸੇ ਨੇ ਡਲਾ ਮਾਰਿਆ, ਨਾ ਝਰੀਟ ਆਈ, ਨਾ ਕੋਈ ਗੋਲੀ ਚੱਲੀ, ਨਾ ਕੋਈ ਰੋਕਿਆ ਕਿਸੇ ਨੇ, ਨਾ ਕੋਈ ਚਪੇੜ ਮਾਰੀ, ਔਰ ਇਹ ਐਵੇਂ ਜਿਹੜਾ ਉਹ ਬਣਾਈ ਜਾਣ। ਹੁਣ ਉਹਨੂੰ ਲੋਕਾਂ ਨੇ ਪਸੰਦ ਵੀ ਕੀਤਾ। ਜੇ ਅਗਲੇ ਦਿਨ 2 ਦਿਨ ਬਾਅਦ ਸਰਵੇ ਆ ਰਹੇ ਸੀ ਕਿ ਪੰਜਾਬ 'ਚ ਗ੍ਰਾਫ ਚੰਨੀ ਦਾ ਕਿਤੇ ਉੱਪਰ ਚਲਾ, ਕਿਉਂਕਿ ਉਹ ਪੀਰੀਅਡ ਸੀ ਕਿ ਪੂਰੀ ਤਰ੍ਹਾਂ ਉਹ ਵਿਦਨ ਕਾਂਗਰਸ ਜਿਹੜਾ ਹੈ ਉਹ ਮਨੀਸ਼ ਤਿਵਾੜੀ ਹੋਏ ਜਾਂ ਸੁਨੀਲ ਜਾਖੜ ਹੋਏ ਤੇ ਅਮਰਿੰਦਰ ਬਾਦਲ, ਭਗਵੰਤ ਮਾਨ ਜਾਂ ਜੇਲ੍ਹ 'ਚੋਂ ਛੁੱਟ ਕੇ ਆਇਆ ਵਿਕਰਮ ਮਜੀਠੀਆ, ਉਹ ਤਾਂ ਸਿੱਧਾ ਉਹਨੂੰ ਮੇਰੇ ਖਿਆਲ ਜ਼ਮਾਨਤ ਹੀ ਵਿਕਰਮ ਮਜੀਠੀਆ ਦੀ ਇਸ ਲਈ ਕੀਤੀ ਹੈ ਕਿ ਉਹਨੂੰ ਇਹ ਕਿਹਾ ਹੋਣਾ ਵੀ ਬਾਹਰ ਜਾ ਕੇ ਕਹਿ ਜੀ ਇਹ ਤਾਂ ਪ੍ਰਧਾਨ ਮੰਤਰੀ ਦੀ ਅਸੈਸੀਨੇਸ਼ਨ ਦੀ ਲਾਈਨ ਸੀ ਜਿਹੜੀ ਕਾਂਗਰਸ ਹਾਈ ਕਮਾਂਡ ਔਰ ਚੰਨੀ ਔਰ ਰੰਧਾਵਾ ਜਿਹੜਾ ਉਹਨਾਂ ਦਾ ਹੋਮ ਮਿਨਿਸਟਰ ਹੈ ਉਹਨੇ ਰਚੀ, ਔਰ ਉਹਦੀ ਹੋ ਗਈ ਜ਼ਮਾਨਤ। ਬਾਹਰ ਆਉਂਦੇ ਉਹਨੇ ਪਹਿਲੀ ਪ੍ਰੈਸ ਕਾਨਫਰੰਸ ਇਹ ਬਿਆਨਬਾਜ਼ੀ ਕੀਤੀ। ਪਰ ਦੂਸਰੇ ਪਾਸੇ ਹੁਣ ਉਹੀ ਸੁਖਪਾਲ ਖਹਿਰਾ ਜਿਹਨੂੰ ਅਜੇ ਵੀ ਅੰਦਰ ਡੱਕਿਆ ਹੋਇਆ ਡਰੱਗ ਦਾ ਪਾ ਕੇ, ਔਰ ਇਹ ਡਰੱਗ ਕਿੰਗ ਬਾਹਰ ਆ ਜਾਂਦਾ, ਲੇਕਿਨ ਇਹਦੇ ਬਾਵਜੂਦ ਚੰਨੀ ਦਾ ਖਲੋਣਾ ਕਿ ਵਿਦਨ ਕਾਂਗਰਸ ਵੀ ਜਿਹੜੇ ਨੇ ਉਹਦੇ ਨਾਲ ਖਲੋਣ ਵਾਲੇ ਨਹੀਂ ਸੀ, ਉਹਨੇ ਉਹਦਾ ਗ੍ਰਾਫ ਅਗਲੇ ਦਿਨ ਆਇਆ ਕਿ ਭਾਈ ਲੋਕਾਂ ਦੇ ਵਿੱਚ ਬਹੁਤ ਚਹੇਤਾ ਬਣ ਗਿਆ ਕਿ ਵੀ ਇਹਨੇ ਪੰਜਾਬੀ ਸਪਿਰਿਟ ਦਿਖਾਈ ਹੈ ਚੈਲੰਜ ਦੀ। ਲੇਕਿਨ ਹੁਣ ਕਿੰਨੇ ਕੁ ਦਿਨ ਉਹ ਸਾਨ ਰਿਹਾ ਪਤਾ ਨਹੀਂ, ਲੇਕਿਨ ਇਹ ਹੁਣ 5 ਜਨਵਰੀ ਦਾ ਵਾਕਿਆ ਤੇ ਅਸੀਂ ਹੁਣ ਜਿਹੜਾ ਉਹ ਗੱਲ ਕਰ ਰਹੇ ਹਾਂ ਅੱਜ 13 ਜਨਵਰੀ ਨੂੰ ਕਿ ਵੀ ਗਾਂ ਦਾ ਜਾਇਆ ਬਣ ਗਿਆ। ਔਰ ਇਹ ਉਸ ਕਾਨਫਰੰਸ ਤੋਂ ਪਹਿਲਾਂ ਵਰਚੁਅਲ ਜਿਹੜੀ ਮੋਦੀ ਨੇ ਕੀਤੀ ਉਹਦੇ ਬਾਰੇ ਆਇਆ ਕਿ ਜੀ ਇਹਨੇ ਚੰਨੀ ਨੇ ਕਿਹਾ ਆਪ ਜੀਏ ਕਿਆਮਤ ਤੱਕ, ਉਹਨੂੰ ਮੋਦੀ ਨੂੰ ਕਹਿੰਦਾ। ਔਰ ਨਾ ਪੰਜਾਬ CM ਚੰਨੀ ਐਕਸਪ੍ਰੈਸਿਸ ਰਿਗਰੈਟ ਓਵਰ ਪ੍ਰਾਈਮ ਮਿਨਿਸਟਰ ਮੋਦੀ ਸਿਕਿਉਰਿਟੀ ਲੈਪਸ। ਹੀ ਟੋਲਡ ਦਿਸ ਟੂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ at the latest interaction with chief ministers on the COVID-19 situation, ਕਿ ਜਦੋਂ ਇੰਟਰੈਕਟ ਕਰਨਾ ਸੀ ਉਸ ਤੋਂ ਪਹਿਲਾਂ ਚੰਨੀ ਨੇ ਜਿਹੜਾ ਹੱਥ ਜੋੜ ਕੇ ਮੋਦੀ ਤੋਂ ਮਾਫੀ ਮੰਗੀ ਕਿ ਭਾਈ ਇਹ ਜਿਹੜਾ ਸਿਕਿਉਰਿਟੀ ਲੈਪਸ ਹੋਇਆ, ਔਰ ਉਹਨਾਂ ਨੇ ਇਹ ਸਾਰਾ ਜਿਹੜਾ ਇਹਦਾ ਹਿੰਦੂ ਨੇ ਵੀ ਇਸ ਖਬਰ ਨੂੰ ਦਿੱਤਾ ਔਰ ਅੱਗੇ ਡੀਟੇਲ ਹੈ ਖਬਰ ਦੀ। ਔਰ ਟ੍ਰਿਬਿਊਨ ਨੇ ਤਾਂ ਇਹ ਕਿਹਾ ਕਿ ਵੀ ਇਹ ਕਹਿ ਕੇ ਜਿਹੜਾ ਚੰਨੀ ਨੇ ਇਹ ਕਿਹਾ ਕਿ ਆਪ ਜੀਏ ਕਿਆਮਤ ਤੱਕ। ਉਹ ਇਹ ਕਿਆਮਤ ਤਾਂ ਇਹ ਹੈ ਤੁਹਾਡੇ ਸਿਰ ਤੇ ਆਈ ਹੋਈ ਜਿਹੜੀ ਹਿੰਦੂ ਤਵੀਆਂ ਦੀ, ਉਹਨੂੰ ਹਜ਼ਾਰਾਂ ਸਾਲ ਵੀ ਲੱਗਾ ਵੀ ਯਾਰ ਹੁਣ ਕਰਨਾ ਹੀ ਹੈ, ਜੇ ਗਊ ਦੇ ਜਾ ਹੀ ਬਣੇ ਕੱਲੇ ਗੋਡੇ ਨਹੀਂ ਨੱਕ ਵੀ ਰਗੜੀਏ, ਤੇ ਉਹ ਕਹਿੰਦਾ ਵੀ ਆਪ ਜੀਏ ਕਿਆਮਤ ਤੱਕ। ਹੁਣ ਇਸ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਨਿਗਾਰ ਹੈ। ਬਿਲਕੁਲ ਹੁਣ ਹਰ ਇੱਕ ਨੂੰ ਨਜ਼ਰ ਆ ਰਿਹਾ, ਤੁਸੀਂ ਕਿਸੇ ਕਾਮਨ ਬੰਦੇ ਦੇ ਸਾਹਮਣੇ ਸਿਨੈਰੀਓ ਉੱਥੇ ਦਿਖਾ ਦਿਓ, ਵੀਡੀਓ ਸਾਹਮਣੇ ਆ ਗਈਆਂ ਵੀ ਬੀਜੇਪੀ ਦੇ ਆਪਣੇ ਬੰਦੇ ਝੰਡਾ ਲੈ ਕੇ ਜ਼ਿੰਦਾਬਾਦ ਕਰਦੇ ਉਹਦੀ ਗੱਡੀ ਤੱਕ, ਉਹੀ ਜਿਹੜੇ ਬਾਹਰੋਂ ਲਿਆਂਦੇ ਹੋਏ ਨੇ। ਕਿਸਾਨ ਕਿਲੋਮੀਟਰ ਦੂਰ ਨੇ,
ਕਿਸੇ ਨੇ ਕੋਈ ਨਾਰਾ ਨਹੀਂ ਲਾਇਆ, ਕਿਸੇ ਨੇ ਹਾਏ ਹਾਏ ਨਹੀਂ ਕੀਤਾ, ਕਿਸੇ ਨੇ ਕੋਈ ਡਲਾ ਨਹੀਂ ਇਹਦਾ ਹੀ ਕਹਿਣਾ ਹੋਏ ਰੋਪੜੀ ਪੰਜਾਬੀ ਦੇ ਵਿੱਚ। ਲੇਕਿਨ ਇੱਕ ਪਾਸੇ ਉਹ ਸਾਜ਼ਿਸ਼ ਵਾਲੇ ਦੱਸਣ ਵਾਲੇ ਕਿ ਜੀ ਦੇਖੋ ਜੀ ਪ੍ਰਾਈਮ ਮਿਨਿਸਟਰ ਨੂੰ ਮਾਰਨ ਦੀ ਸਾਜ਼ਿਸ਼, ਤੇ ਜੇ ਹੁਣ ਇਹ ਚੰਨੀ ਘੱਟੋ ਘੱਟ ਜੇ ਲਿਆਈ ਸੀ ਸਟੈਂਡ ਤੇ ਘੱਟੋ ਘੱਟ ਖੜਾ ਹੀ ਰਹਿੰਦਾ ਹੈ। ਪਰ ਇਸ ਤੋਂ ਹੋ ਸਕਦਾ ਹੈ ਇਹਨੂੰ ਵੀ ਅੰਦਰ ਵਾੜ ਕੇ ਕੋਈ ਇਹਦੀ ਫਾਈਲ ਵੀ ਦਿਖਾਤੀ ਹੋਏ, ਔਰ ਉੱਥੇ ਸਭ ਕੁਝ ਇਹੀ ਚੱਲ ਰਿਹਾ। ਸੋ ਇਹ ਇੱਕ ਸਰਕਸ ਹੈ ਜਿਸ ਦੇ ਵਿੱਚ ਕੋਈ ਬਾਂਦਰ ਹੈ, ਕੋਈ ਰਿੱਛ ਹੈ, ਕੋਈ ਲੂੰਬੜੀ ਹੈ, ਕੋਈ ਹਾਥੀ ਹੈ, ਤੇ ਬਾਕੀ ਭਗਵੰਤ ਮਾਨ ਔਰ ਨਵਜੋਤ ਸਿੱਧੂ ਔਰ ਇਹ ਜੋਕਰ ਵੀ ਨੇ। ਔਰ ਇਹਨਾਂ ਜੋਕਰਾਂ ਦਾ ਸੀ ਉਹ ਦੂਜਾ ਇਹਨਾਂ ਸਭ ਤੋਂ ਵੱਡਾ ਮਦਾਰੀ ਅਰਵਿੰਦ ਕੇਜਰੀਵਾਲ। ਹੁਣ ਉਹ ਸੀ ਜੀ ਲੱਗਾ ਕਿ ਨਹੀਂ ਮਹੀਨਿਆਂ ਤੋਂ ਚੀਫ ਮਿਨਿਸਟਰ ਫੇਸ ਕਿਹੜਾ ਐਲਾਨਿਆ ਜਾਏ, ਪਰ ਉਹਨੇ ਕਿਹਾ ਮੈਂ ਭਗਵੰਤ ਮਾਨ ਨੂੰ ਐਲਾਨ ਨੂੰ ਕਿਹਾ ਸੀ ਬੰਦ ਕਮਰੇ 'ਚ, ਪਰ ਉਹਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ, ਜਨਤਾ ਨੂੰ ਪੁੱਛਿਆ ਜਾਏ, ਲੋਕਾਂ ਨੂੰ ਪੁੱਛਿਆ ਜਾਏ ਵੀ ਕਿਹੜਾ ਫੇਸ ਹੈ, ਔਰ ਇਹ ਸਾਡੀ ਫੋਨ ਲਾਈਨ ਹੈ ਔਰ ਇਹਦੇ ਤੇ ਦੱਸੋ ਕਿਹੜਾ ਚੀਫ ਮਿਨਿਸਟਰ ਹੈ। ਹੁਣ ਇਹ ਡਰਾਮੇਬਾਜ਼ੀਆਂ ਚੱਲ ਰਹੀਆਂ, ਪਰ ਅਫਸੋਸ ਇਸ ਗੱਲ ਦਾ ਹੈ ਵੀ ਜੇ ਲੋਕ ਇਸ ਡਰਾਮੇਬਾਜ਼ੀ ਦਾ ਸ਼ਿਕਾਰ ਹੁੰਦੇ ਨੇ ਫਿਰ ਇਹ ਲੱਗਦਾ ਹੈ ਵੀ ਉਹ ਡਿਜ਼ਰਵ ਕਰਦੇ ਨੇ। ਜਿਵੇਂ ਪਲੇਟੋ ਨੇ ਕਿਹਾ ਨਾ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਜੇ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਫਿਰ ਉਹ ਜੋ ਉਹਨਾਂ ਦੇ ਨਾਲ ਹੋਏਗਾ ਉਹਨੂੰ ਭੁਗਤਣ ਲਈ ਤਿਆਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਸਿਰਫ ਸਿੱਖ ਕੌਮ ਲਈ ਹੀ ਖੁਸ਼ੀ ਦਾ ਮੁਕਾਮ ਨਹੀਂ ਹੈ, ਬਲਕਿ ਵਿਛੜਿਆਂ ਨੂੰ ਮਿਲਣ ਦਾ ਸਬੱਬ ਵੀ ਬਣ ਰਿਹਾ ਹੈ। ਸੋ ਪਿਛਲੇ ਦਿਨੀ ਕਰਤਾਰਪੁਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਦੋ ਮੁਸਲਮਾਨ ਭਰਾਵਾਂ ਦਾ 75 ਸਾਲ ਬਾਅਦ ਮੇਲ ਹੋਇਆ, ਜਿਹੜੇ 1947 ਵਿੱਚ ਇੱਕ ਦੂਸਰੇ ਤੋਂ ਵਿਛੜ ਗਏ ਸਨ। ਇੱਕ ਭਰਾ ਲਾਇਲਪੁਰ ਵਿੱਚ ਰਹਿੰਦਾ ਹੈ ਤੇ ਦੂਸਰਾ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਮਾਘ ਮਹੀਨੇ ਦੀ ਸ਼ੁਰੂਆਤ ਹੈ, ਇਸ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਨ੍ਹਾਂ ਜ਼ਮਾਨਿਆਂ 'ਚ ਬਚਪਨ 'ਚ ਦੇਖਿਆ ਵੀ ਧਾਰਨਾਵਾਂ ਦੇ ਨਾਲ ਵੀ ਕੀਰਤਨ ਦਾ ਇੱਕ ਰੰਗ ਸੀ, ਔਰ ਉਹਦੇ 'ਚ ਇੱਕ ਧਾਰਨਾ ਲਾ ਕੇ ਫਿਰ ਗੁਰਬਾਣੀ ਦਾ ਸ਼ਬਦ ਪੜ੍ਹਿਆ ਜਾਂਦਾ ਸੀ ਤੇ ਇੱਕ ਧਾਰਨਾ ਦੀ ਲਾਈਨ ਸੀ ਕਿ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ। ਹੁਣ ਉਦੋਂ ਹਾਲਾਂਕਿ ਇਹ ਸ਼ਬਦ ਤਾਂ ਸਾਰਾ ਰੂਹਾਨੀਅਤ ਵਾਲਾ ਹੈ ਕਿ ਭਾਈ ਅਸੀਂ ਰੱਬ ਨਾਲੋਂ ਟੁੱਟੇ ਹੋਏ ਹਾਂ, ਔਰ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਜਿਹੜੇ ਨੇ ਸਾਨੂੰ ਉਹਨਾਂ ਨੇ ਗੁਰਮਤਿ ਦਾ ਰਸਤਾ ਦੱਸਿਆ, ਜਿੱਥੇ ਅਸੀਂ ਜਿਹੜਾ ਬਾਬੇ ਦੇ ਨਾਲ ਨਿਰੰਕਾਰ ਅਕਾਲ ਪੁਰਖ ਦੇ ਨਾਲ ਸਾਡਾ ਮੇਲ ਹੁੰਦਾ। ਔਰ ਉਹਦੇ 'ਚ ਫਿਰ ਅੱਗੋਂ ਸ਼ਬਦ ਇਹ ਜੋੜਿਆ ਜਾਂਦਾ ਸੀ ਕਿ ਵੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮਾ ਮੰਤਰ ਦੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਲੇਕਿਨ ਜੇ ਬਾਲ ਮਨ ਜਾਂ ਬਚਪਨ ਮਨ ਦੇ ਹੁੰਦਾ ਸੀ ਵੀ ਵਾਕਈ ਜਿਹੜੇ ਲੋਕ ਵਿਛੜ ਗਏ, ਵਿਛੜ ਜਾਂਦੇ ਨੇ, ਪਤਾ ਨਹੀਂ ਗਵਾਚ ਜਾਂਦੇ ਨੇ, ਬਾਬਾ ਨਾਨਕ ਉਹ ਰਹਿਮਤ ਕਰਦਾ, ਉਹ ਜਿਹੜੇ ਵਿਛੜੇ ਨੇ ਕਦੇ ਇੱਕ ਦੂਜੇ ਨੂੰ ਮਿਲ ਪੈਂਦੇ ਨੇ। ਉਹ ਧਾਰਨਾ ਹੀ ਐਸੀ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਔਰ ਜੇ ਇਸ ਕਹਾਣੀ ਨੂੰ ਲਿਟਰਲੀ ਟਰੂਥ ਦੇ ਦੇਖਣਾ ਹੋਏ, ਜਦੋਂ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ
9 ਨਵੰਬਰ 2019 ਨੂੰ ਖੋਲ੍ਹਿਆ ਜਾਂਦਾ ਹੈ। ਉਸ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਗੱਲ ਕੀਤੀ ਤੇ ਹੁਣ ਤੱਕ ਜਿਹੜੀਆਂ ਹਿਊਮਨ ਇੰਟਰਸਟ ਸਟੋਰੀਜ਼ ਆਈਆਂ, ਜਿਵੇਂ ਅਸੀਂ ਕੁਝ ਹਫ਼ਤੇ ਪਹਿਲਾਂ ਕੀਤਾ ਸੀ ਕਿ ਭਾਈ ਦੋ ਦੋਸਤ ਜਿਹੜੇ 74 ਸਾਲ ਪਹਿਲਾਂ ਇੱਕ ਸਿੱਖ ਔਰ ਮੁਸਲਮਾਨ ਇਕੱਠੇ ਪੜ੍ਹਦੇ ਸਨ ਉਸੇ ਹੀ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਔਰ ਉੱਥੇ ਉਹ ਦੀਦਾਰ ਵੀ ਕਰਦੇ ਸੀ, ਉਹ ਆਪਣੇ ਤੌਰ ਤੇ ਆਏ ਹੋਏ ਸੀ ਔਰ ਉਹਨਾਂ ਨੇ ਇੱਕ ਦੂਜੇ ਨੂੰ ਪਛਾਣਿਆ ਔਰ ਇਹ 74-75 ਸਾਲ ਬਾਅਦ ਉਹ ਕਲਾਸ ਫੈਲੋ ਜਿਹੜੇ ਨੇ, ਜ਼ਾਹਰ ਹੈ ਇੱਕ ਸਿੱਖ ਜਿਹੜੇ ਇੱਧਰ ਆ ਗਏ ਔਰ ਮੁਸਲਮਾਨ ਉਹ ਆਪਸ 'ਚ ਮਿਲੇ, ਉਹ ਸਟੋਰੀ ਵੀ ਹੋਈ। ਲੇਕਿਨ ਜਿਹੜੀ ਹੁਣ ਸਟੋਰੀ ਅੱਜ ਕੱਲ੍ਹ ਇਸ ਦਾ ਕ੍ਰੈਡਿਟ ਪੰਜਾਬੀ ਲਹਿਰ ਵਾਲਿਆਂ ਨੂੰ ਜਾਂਦਾ ਹੈ, ਨਾਸਰ ਢਿੱਲੋਂ ਔਰ ਉਹਨਾਂ ਦੇ ਸਾਥੀ ਮਨਪ੍ਰੀਤ ਲਵਲੀ, ਕਿ ਉਹਨਾਂ ਨੇ ਐਫਰਟ ਕੀਤਾ। ਪਰ ਮੈਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਅੱਜ ਔਰ ਕਰਤਾਰਪੁਰ ਸਾਹਿਬ ਦਰਬਾਰ ਅੱਜ ਕਿਵੇਂ ਉਹ ਵਿਛੜਿਆ ਮੇਲੇ ਪ੍ਰਭੂ ਵਾਲਾ ਉਹ ਮੁਕਾਮ ਬਣ ਗਿਆ ਬਾਬੇ ਨਾਨਕ ਦਾ, ਕਿ ਇਹ ਕਹਾਣੀ ਜਿਹੜੀ ਅੱਜ ਸਾਰੇ ਭਾਰਤੀ ਮੀਡੀਆ 'ਚ ਵੀ ਹੈ, ਪ੍ਰਿੰਟ ਨੇ ਇਹਦੇ ਉੱਤੇ ਪੂਰੀ ਸਟੋਰੀ ਕੀਤੀ ਹੈ ਔਰ ਇਹ ਕਿਸੇ ਸਿੱਖ ਮੁਸਲਮਾਨ ਦਾ ਵਿਛੜਨਾ ਨਹੀਂ ਹੈ, ਇਹ ਦੋ ਸਕੇ ਭਰਾ ਬਿਲਕੁਲ ਜਿਹੜੇ 47 ਦੇ ਵਿੱਚ ਮੁਸਲਮਾਨ ਭਰਾ ਜਿਹੜੇ ਵਿਛੜੇ, ਵੱਡਾ ਭਰਾ 7-8 ਸਾਲ ਦਾ ਸੀ, ਛੋਟਾ ਜਿਹੜਾ ਹੈ ਉਹ ਗੋਦ ਸੀ ਮਾਂ ਦੀ ਔਰ ਪਿਓ ਔਰ ਇਹ ਇੱਕ ਭਰਾ ਇਹ ਲਾਇਲਪੁਰ ਪਹੁੰਚਣ 'ਚ ਕਾਮਯਾਬ, ਮਾਂ ਔਰ ਉਹ ਛੋਟਾ ਬੱਚਾ ਜਿਹੜੇ ਨੇ ਉਹ ਆਪਣੇ ਨਾਨਕਿਆਂ ਦੇ ਗਏ ਹੋਏ ਸੀ ਔਰ ਉਹਨਾਂ ਦੇ ਜਿਹੜੇ ਪਿੰਡ ਵੀ ਨੇ, ਕਿਉਂਕਿ ਇੱਕ ਭਰਾ ਜਿਹੜਾ ਮੁਹੰਮਦ ਸਦੀਕ ਹੈ ਉਹ ਫੈਸਲਾਬਾਦ 'ਚ ਪਹੁੰਚ ਜਾਂਦਾ ਹੈ, ਉੱਥੇ ਹੀ ਉਹ ਸੈਟਲ ਹੁੰਦਾ ਹੈ, ਉਹਦੇ ਅੱਗੋਂ ਪੋਤੇ ਪੋਤੀਆਂ ਦੋਤੇ ਦੋਤੀਆਂ, ਤੇ ਦੂਸਰਾ ਭਰਾ ਹਬੀਬ ਜਿਹੜਾ ਹੈ ਉਹ ਜਦੋਂ 47 ਦੀ ਵੰਡ ਹੁੰਦੀ ਹੈ ਉਹ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਗਿਆ ਹੋਇਆ ਸੀ ਤੇ ਨਾਨਕਾ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਪਿੰਡ ਫੁੱਲਾਂਵਾਲ ਹੈ, ਉੱਥੇ ਹੀ ਰਹਿ ਗਏ ਔਰ ਇਧਰ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਿੱਧਰ ਹੈ ਔਰ ਰਾਜ ਭੈਣ ਵੀ ਕਿਤੇ ਵਿਛੜ ਗਈ ਜਾਂ ਰਾਜ 'ਚ ਕਿਵੇਂ ਹੋਇਆ। ਹੁਣ ਇਸ ਸਾਰੇ ਤੋਂ ਬਾਅਦ ਇਹ ਜਿਹੜੇ ਪੰਜਾਬੀ ਲਹਿਰ ਵਾਲਿਆਂ ਨੇ ਅੱਜ ਤੋਂ 3 ਸਾਲ ਪਹਿਲਾਂ ਇੰਟਰਵਿਊ ਜਾ ਕੇ ਜਦੋਂ ਉਹ ਲੱਭ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਕਿੱਥੋਂ ਆਏ, ਕੀ ਦਰਦ ਹੰਡਾਇਆ, 47 ਤੋਂ ਪਹਿਲਾਂ ਦਾ ਕੀ ਮਾਹੌਲ ਸੀ, ਸੋ ਉਹਨਾਂ ਨੇ ਜਦੋਂ ਜਾ ਕੇ ਇਸ 80 ਸਾਲਾ ਜਿਹੜੇ ਮੁਹੰਮਦ ਸਦੀਕ ਨੇ ਲਾਇਲਪੁਰ 'ਚ ਫੈਸਲਾਬਾਦ, ਉਹਨਾਂ ਨੂੰ ਇੰਟਰਵਿਊ ਕੀਤਾ ਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਪਤਾ ਨਹੀਂ ਕਦੋਂ ਅੱਲਾਹ ਤਾਲਾ ਦਾ ਸੱਦਾ ਆ ਜਾਏ, ਮੇਰਾ ਇੱਕ ਛੋਟਾ ਭਰਾ ਸੀ, ਮਾਂ ਵੀ ਸਾਥੋਂ ਵਿਛੜ ਗਈ ਸੀ ਤੇ ਭਰਾ 8-9 ਮਹੀਨੇ ਦਾ ਕੁੱਛੜ ਸੀ ਮਾਂ ਦੇ ਔਰ ਪਤਾ ਨਹੀਂ ਉਹ ਕਿੱਥੇ ਗਿਆ ਕੀ ਗਿਆ, ਵੀ ਇਹ ਹੈ ਵੀ ਪਿੰਡ ਫੁੱਲਾਂਵਾਲਾ ਗਈ ਸੀ ਮਾਂ ਸਾਡੀ। ਹੁਣ ਉਹ ਜਦੋਂ ਵੀਡੀਓ ਅਪਲੋਡ ਹੋਈ ਤੇ ਇਸ ਪਿੰਡ ਦੇ ਵਿੱਚ ਡਾਕਟਰ ਜਸਮੀਤ ਸਿੰਘ ਦਾ ਦੂਜਾ ਉਹਨਾਂ ਦਾ ਨਾਂ ਡਿਟੇਲ ਆਇਆ ਸਟੋਰੀ 'ਚ, ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਪਿੰਡ ਤਾਂ ਸਾਡਾ ਹੈ, ਉਹਨਾਂ ਨੇ ਦੇਖਿਆ ਵੀ ਪਿੰਡ 'ਚ ਮੁਸਲਮਾਨ ਪਰਿਵਾਰ ਵੀ ਨੇ 2-3 ਔਰ ਇਹ ਉਹਨਾਂ ਦਾ ਐਫਰਟ, ਔਰ ਜੇ ਕੋਵਿਡ ਨਾ ਫੈਲਦਾ ਤੇ ਮੀਟਿੰਗ ਜਿਹੜੀ ਹੈ ਉਹ 1.5 ਸਾਲ ਪਹਿਲਾਂ ਹੋ ਜਾਣੀ ਸੀ। ਹੁਣ ਜਿਹੜੀ ਇਹ ਮੀਡੀਆ ਦੀ ਸਟੋਰੀ ਹੈ ਕਿ 74 ਸਾਲ ਬਾਅਦ ਮਿਲੇ, 1974 ਦੀ ਵੰਡ ਦੇ ਵਿਛੜੇ ਦੋ ਭਰਾ ਇੱਕ ਦੂਜੇ ਨੂੰ ਵੇਖ ਅੱਖਾਂ 'ਚ ਆ ਗਏ ਹੰਝੂ। ਵੈਸੇ ਵੀਡੀਓ ਸਾਡੇ ਕੋਲ ਹੈ ਪਰ ਕਿਉਂਕਿ ਕਾਪੀਰਾਈਟ ਇਸ਼ੂ ਆ ਜਾਂਦਾ ਹੈ ਕਿ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਪੰਜਾਬੀ ਲਹਿਰ ਵਾਲਿਆਂ ਦੀ ਟੀਮ ਹੈ, ਇਧਰੋਂ ਉਹ ਨੇ ਔਰ ਕਿਵੇਂ ਉਹ ਜਦੋਂ ਮਿਲਦੇ ਨੇ ਇੱਕ ਦੂਸਰੇ ਨਾਲ ਮਿਲ ਕੇ ਜੱਫੀ 'ਚ ਲੈ ਕੇ, ਔਰ ਹੁਣ ਇਧਰ ਜਿਹੜਾ ਭਰਾ ਹੈ ਹਬੀਬ, ਇਹਦਾ ਵਿਆਹ ਨਹੀਂ ਹੋਇਆ, ਜ਼ਮੀਨ ਨਹੀਂ ਸੀ ਕੋਲ ਜਾਂ ਦੂਜੇ, ਉਧਰਲਾ ਉਹਦੇ ਪੋਤੇ ਦੋਤੇ ਨੇ, ਉਹਨੂੰ ਕਹਿ ਰਿਹਾ ਵੀ ਹੁਣੇ, ਔਰ ਉਸੇ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਬੈਠ ਕੇ ਹੁਣ ਉਹ ਆਪਣੇ ਪੋਤੇ ਦੋਤੇ ਸਾਰਿਆਂ ਨੂੰ ਵੀ ਨਾਲ ਲਿਆ, ਇੱਕੋ ਥਾਲੀ 'ਚ ਖਾ ਰਹੇ ਨੇ ਤੇ ਉਹਨੂੰ ਕਹਿ ਰਹੇ ਨੇ ਵੀ ਅਸੀਂ ਹੁਣ ਇਹ 74 ਸਾਲ ਬਾਅਦ ਇਹ ਇਕੱਲਾ ਇਹ ਨਹੀਂ ਹੈ। ਔਰ ਮੈਨੂੰ ਵੈਸੇ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਇਸ ਸਾਰੇ ਦੌਰ 'ਚ ਦਰਸ਼ਕ ਉਹਨਾਂ ਪਿਕਚਰਸ ਨੂੰ ਦੇਖ ਸਕਦੇ ਨੇ, ਕਾਸ਼ ਅਸੀਂ ਵੀਡੀਓ ਦਿਖਾ ਸਕਦੇ ਪਰ ਅਸੀਂ ਕਾਪੀਰਾਈਟ ਦੀ ਆਗਿਆ ਨਹੀਂ ਲਈ ਹੋਈ ਉਹਨਾਂ ਤੋਂ, ਇਸ ਲਈ ਅਸੀਂ ਨਹੀਂ ਦਿਖਾ ਪਾ ਰਹੇ। ਸੋ ਇਹ ਹੈ ਕ੍ਰਿਸ਼ਮਾ, ਜਦੋਂ ਅਸੀਂ ਮਿਰੈਕਲ ਆਫ ਕਰਤਾਰਪੁਰ ਕਹਿੰਦੇ ਆ ਤੇ ਮਿਰੈਕਲ ਆਫ ਬਾਬਾ ਨਾਨਕ ਹੈ ਕਿ ਵੀ ਗੁਰੂ ਨਾਨਕ ਸਾਹਿਬ ਦਾ ਇਹ ਕ੍ਰਿਸ਼ਮੇ ਕਿਵੇਂ ਇੱਕ ਔਰ ਦੂਸਰੇ ਤਰੀਕੇ ਨਾਲ ਇਹ ਖੁੱਲਣਾ ਹੀ ਕਰਤਾਰਪੁਰ ਕੋਰੀਡੋਰ ਇੱਕ ਮਿਰੈਕਲ ਸੀ। ਜਿਸ ਕਿਸਮ ਦੀ ਹੌਸਟਿਲਿਟੀ ਇੰਡੀਅਨ ਗਵਰਨਮੈਂਟ ਨੇ ਰੱਖੀ, ਜਿਵੇਂ ਕਸ਼ਮੀਰ ਦਾ ਰੁਤਬਾ 5 ਅਗਸਤ 2019 ਨੂੰ ਖਤਮ ਕੀਤਾ, ਪਾਕਿਸਤਾਨ ਦੇ ਨਾਲ ਸਬੰਧ ਬਿਲਕੁਲ ਬਿਟਰ ਹੋਏ, ਲੇਕਿਨ ਇਹਦੇ ਬਾਵਜੂਦ ਇਮਰਾਨ ਖਾਨ ਹਕੂਮਤ ਨੇ ਉਸ ਨੂੰ ਕੰਪਲੀਟ ਕੀਤਾ। ਬੇਸ਼ੱਕ ਬਹੁਤ ਰੈਸਟ੍ਰਿਕਸ਼ਨਸ ਨੇ ਆਉਣ ਜਾਣ ਦੀਆਂ, ਲੇਕਿਨ ਇਹਦੇ ਬਾਵਜੂਦ ਇਹ ਜਿਹੜੀ ਹੈ ਇਹ ਇਕੱਲੀ ਹਿਊਮਨ ਇੰਟਰਸਟ ਸਟੋਰੀ ਨਹੀਂ ਹੈ, ਇਹਦੇ 'ਚ ਬਹੁਤ ਕੁਝ ਅਸੀਂ 47 ਦਾ ਦੁਖਾਂਤ
ਕਿ ਅਸੀਂ ਜਦੋਂ ਕਹਿੰਦੇ ਭਰਾ ਭਰਾ ਨਾਲੋਂ ਵਿਛੜ ਗਏ, ਸੋ ਕੱਲਾ ਮਜ਼ਹਬ ਦੀ ਲਾਈਨ ਦੇ ਉੱਤੇ ਨਹੀਂ ਕਿ ਜੀ ਸਿੱਖ ਜਾਂ ਹਿੰਦੂ ਇੱਧਰ ਰਹਿ ਗਏ ਮੁਸਲਮਾਨ ਉੱਧਰ ਚਲੇ ਗਏ। ਤੁਸੀਂ ਦੇਖੋ ਦੋ ਮੁਸਲਮਾਨ ਭਰਾ ਜਿਹੜੇ ਵਿਛੜਦੇ ਨੇ ਔਰ ਕਿਵੇਂ ਇਹ ਫਿਰ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ ਕਿ ਉਹਨਾਂ ਦੀ ਧਰਤੀ ਦੇ ਉੱਤੇ ਉਸੇ ਹੀ ਕਰਤਾਰਪੁਰ ਦੇ ਮੁਕਾਮ ਤੇ ਦੋਨਾਂ ਦੀ ਗਲਵਕੜੀ ਪੈਂਦੀ ਹੈ। ਔਰ ਇਹਨੂੰ ਜਿਹੜਾ ਵੀ ਪੜ੍ਹਦਾ ਹੈ ਸੁਣਦਾ ਹੈ, ਬਿਲਕੁਲ ਬਿਲਕੁਲ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਆਪਣੇ ਰੁੱਤਾਂ ਦੀ ਗੱਲ ਕਰਦੇ ਹਾਂ, 12 ਮਹੀਨਿਆਂ ਦੀ ਗੱਲ ਕਰਦੇ ਹਾਂ, ਸੋ ਅੱਜ ਦਾ ਦਿਨ ਜਿੱਥੇ ਪੋਹ ਦਾ ਮਹੀਨਾ ਖਤਮ ਹੋਣ ਦਾ ਔਰ ਅੱਜ ਮਾਘ ਦਾ ਪਹਿਲੀ ਮਾਘ ਹੈ ਔਰ ਜ਼ਾਹਰ ਹੈ ਕਿ ਮਾਘ ਦੇ ਨਾਲ ਮਾਘੀ ਦਾ ਮੁਕਤਸਰ ਸਾਹਿਬ ਦਾ ਮੁਕਾਮ 40 ਮੁਕਤਿਆਂ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ। ਮਾਘ ਦੇ ਨਾਲ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਕਿ ਪੋਹ ਮਾਂ ਰਿੱਧੀ ਤੇ ਪਤਾ ਨਹੀਂ ਮਾਘ ਖਾਧੀ, ਰੋਹ ਦੀ ਖੀਰ ਪਿਛਲੀ ਰਾਤ ਬਣ ਜਾਂਦੀ ਸੀ ਤੇ ਮਾਘੀ ਦੇ ਨਾਲ ਜੁੜਿਆ ਹੋਇਆ ਉਹ ਪਾਠ ਵੀ ਹੈ। ਹਾਲਾਂ ਬਹੁਤ ਸਾਰੀਆਂ ਥਾਵਾਂ ਤੇ ਅੱਜ ਲੋਹੜੀ ਦੇ ਨਾਂ ਥੱਲੇ ਸੈਲੀਬ੍ਰੇਟ ਹੋ ਰਿਹਾ ਹੈ। ਕੱਲ ਨੂੰ ਮਾਘੀ ਹੈ ਪਰ ਅਸੀਂ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਫੋਲੋ ਕਰਦੇ ਹਾਂ, ਉਹਦੇ ਰਾਹੀਂ ਜਿਹੜੀ ਹੈ ਪਿਛਲੇ ਕੱਲ ਲੋਹੜੀ ਹੋ ਚੁੱਕੀ ਹੈ ਤੇ ਉੱਥੇ ਤਾਂ ਅਜੇ ਵੀ ਦੁੱਲਾ ਭੱਟੀ ਜਦੋਂ ਲੋਹੜੀ ਕਹੀ ਹੈ ਤਾਂ ਫਿਰ ਜਿਹੜਾ ਸਾਂਦਲਬਾਰ ਦਾ ਹੀਰੋ ਹੈ ਦੁੱਲਾ ਭੱਟੀ ਔਰ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ। ਔਰ ਕੱਲ ਮੈਂ ਜਦੋਂ ਪੜ੍ਹ ਰਿਹਾ ਸੀ ਔਰ ਮੈਂ ਦੇਖਿਆ ਵੀ ਈਵਨ ਦੁੱਲਾ ਭੱਟੀ ਨੂੰ ਵੀ ਅਮਰ ਕੀਤਾ ਸਰ ਕਿਸ਼ਨ ਸਿੰਘ ਆਰਫ, ਪੰਜਾਬੀ ਦੇ ਕਿੱਸਾਕਾਰ ਜਿਨ੍ਹਾਂ ਨੇ 1897 ਚ ਦੁੱਲਾ ਭੱਟੀ ਦੀ ਵਾਰ ਲਿਖੀ ਔਰ ਉਸ ਵੇਰਵੇ ਦੇ ਨਾਲ ਇਹ ਸਾਹਮਣੇ ਆਇਆ ਕਿ ਦੁੱਲਾ ਭੱਟੀ ਪੰਜਾਬੀ ਅਣਖ ਦਾ ਵਾਰਿਸ ਹੈ। ਸੋ ਅਸੀਂ ਉਸ ਨੂੰ ਵੀ ਯਾਦ ਕਰਦੇ ਹਾਂ ਪਰ ਜ਼ਾਹਰ ਹੈ ਕਿ ਮਾਘ ਦੀ ਸ਼ੁਰੂਆਤ ਜਿੱਥੇ ਗੁਰੂ ਨਾਨਕ ਸਾਹਿਬ ਨੇ 12ਵਾਂ ਤੁਖਾਰੀ ਦੇ ਵਿੱਚ ਰੂਹਾਨੀ ਤੌਰ ਦੇ ਉੱਤੇ ਇਹ ਸਾਡੇ ਲਈ ਕੀ ਸੁਨੇਹਾ ਲੈ ਕੇ ਆਉਂਦਾ ਹੈ ਔਰ ਗੁਰੂ ਅਰਜਨ ਸਾਹਿਬ ਨੇ 12ਵਾਂ ਜਿਹੜਾ ਮਾਝ ਦੇ ਵਿੱਚ ਹੈ ਜਿਹਦੇ 'ਚ ਅਸੀਂ ਪੜ੍ਹਦੇ ਹਾਂ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਪਰ ਕਿਉਂਕਿ ਅਸੀਂ 12ਵਾਂ ਤੁਖਾਰੀ ਨੂੰ ਵਿਚਾਰਦੇ ਤੇ ਮਾਘ ਦੇ ਮਹੀਨੇ ਨਾਲ ਸੰਬੰਧਿਤ ਗੁਰੂ ਨਾਨਕ ਸਾਹਿਬ ਦਾ ਇਹ ਸਾਡੇ ਲਈ ਸਨੇਹ ਉਪਦੇਸ਼ ਹੈ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰ ਨਾਵਾਂ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਕਿ ਪੁਨੀਤ ਹੁੰਦਾ ਹੈ ਪਵਿੱਤਰ ਪਾਇਸ ਪਾਕ ਕਿ ਸਾਡੀ ਰੂਹ ਮਾਘ ਦੇ ਮਹੀਨੇ 'ਚ ਪਾਕੀਜ਼ਗੀ ਦੇ ਵਿੱਚ ਪਵਿੱਤਰਤਾ ਵਿੱਚ ਤਾਂ ਹੀ ਜਾ ਸਕਦੀ ਹੈ ਤੀਰਥ ਅੰਤਰ ਜਾਣਿਆ ਜੇ ਅਸੀਂ ਅੰਦਰ ਦੇ ਤੀਰਥ ਦੇ ਵਿੱਚ, ਤੀਰਥ ਹੈ ਪਿਲਗ੍ਰਿਮ ਸੈਂਟਰ। ਹੁਣ ਹਿੰਦੂਆਂ ਦੇ 68 ਤੀਰਥ ਨੇ 68 ਉਹਨਾਂ ਦੇ ਪਵਿੱਤਰ ਦਰਿਆ ਗੰਗਾ ਜਮਨਾ ਸਰਸਵਤੀ ਗੋਦਾਵਰੀ ਜਿਨ੍ਹਾਂ 'ਚ ਨਹਾਉਣ ਨਾਲ ਉਹ ਕਹਿੰਦੇ ਨੇ ਪਾਪ ਦੂਰ ਹੁੰਦੇ ਨੇ। ਪਰ ਸਿੱਖੀ ਜਦੋਂ ਪਾਇਸਨੈਸ ਦੀ ਗੱਲ ਕਰਦੀ ਹੈ ਪਿਲਗ੍ਰਿਮ ਪਵਿੱਤਰ ਦਰਿਆ ਦੀ ਗੱਲ ਕਰਦੀ ਹੈ ਤੇ ਫਿਰ ਅਸੀਂ ਇਹੀ ਕਹਿੰਦੇ ਕਿ ਭਾਈ ਮੈਂ ਅੰਤਰ ਦੇ ਤੀਰਥ ਦੇ ਵਿੱਚ ਨਹਾਵਾਂ ਔਰ ਇਹੀ ਹੈ ਕਿ ਭਈ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁਤ ਜਨਮ ਨਾਮ ਕਿ ਵੀ ਇਹੀ ਹੈ ਕਿ ਵੀ ਮੇਰਾ ਜਿਹੜਾ ਤੀਰਥ ਹੈ ਉਹ ਅੰਦਰ ਹੈ। ਤੁਸੀਂ ਬੁੱਕਲ ਦੇ ਵਿੱਚ ਚੋਰ ਹੈ ਅੰਦਰ ਹੀ ਤੁਹਾਡੇ ਚੋਰ ਬੈਠਾ ਹੈ, ਜੇ ਚੋਰ ਕੱਢ ਦਿਓ ਤੇ ਅੰਦਰ ਰੱਬ ਬੈਠਾ ਹੈ, ਉਹੀ ਰੱਬ ਜਿਹੜਾ ਹੈ ਉਹ ਤੁਹਾਡੇ ਅੰਦਰ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਮਾਘ ਦਾ ਮਹੀਨਾ ਜੇ ਤੁਸੀਂ ਆਪਣੇ ਆਪ ਨੂੰ ਪੁਨੀਤ ਪਾਕੀਜ਼ਗੀ ਚ ਲਿਆਉਣਾ ਚਾਹੁੰਦੇ ਹੋ ਤੇ ਅੰਦਰ ਵੱਲ ਝਾਕੋ, ਤੁਹਾਡੇ ਅੰਦਰ ਤੀਰਥ ਹੈ। ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨੇ, ਅੰਕ ਹੈ ਹਿਰਦਾ ਦਿਲ ਕਿ ਤੁਹਾਨੂੰ ਪਿਆਰਾ ਰੱਬ ਆ ਕੇ ਸਹਿਜ ਹੀ ਮਿਲ ਜਾਏਗਾ ਜੇ ਤੁਸੀਂ ਉਸ ਦੀ ਸਿਫਤ ਸਲਾਹ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਹੋ, ਆਪਣਾ ਆਪ ਸਮਰਪਣ ਕਰਦੇ ਹੋ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਬੰਕਾ ਸੋਹਣਾ ਕਿ ਤੁਸੀਂ
ਰੱਬ ਨੂੰ ਆਪਣੇ ਦਿਲ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ, ਆਪਣੀ ਰੂਹ ਦੇ ਵਿੱਚ ਉਤਾਰਦੇ ਹੋ, ਉਹਦੀ ਸਿਫਤ ਸਲਾਹ ਬੰਕੇ ਰੱਬ ਦੀ ਕਰਦੇ ਹੋ, ਤੁਧ ਭਾਵਾਂ ਸਰ ਨਾਵਾਂ। ਔਰ ਤੁਸੀਂ ਇਹ ਕਹਿੰਦੇ ਹੋ ਕਿ ਹੇ ਵਾਹਿਗੁਰੂ, ਜੇ ਤੂੰ ਮੈਨੂੰ ਮਿਲਦਾ ਤੇ ਮੈਂ ਅੰਦਰ ਦੇ ਇਸ ਤੀਰਥ ਦੇ ਵਿੱਚ ਨਹਾ ਰਿਹਾ, ਮੈਂ ਅੰਦਰ ਆਪਣੇ ਆਪ ਨੂੰ ਪਾਕੀਜ਼ਗੀ ਕਰ ਰਿਹਾ। ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ। ਹੁਣ ਕਿਉਂਕਿ ਹਿੰਦੂਆਂ ਦੇ ਵਿੱਚ ਗੰਗਾ ਤੇ ਜਮਨਾ 'ਚ ਨਹਾਉਣਾ ਪਵਿੱਤਰ ਮੰਨਿਆ ਜਾਂਦਾ ਹੈ, ਤੇ ਜਿੱਥੇ ਉਹਨਾਂ ਦੀ ਮਾਈਥੋਲੋਜੀ ਮੁਤਾਬਕ 3 ਦਰਿਆਵਾਂ ਦਾ ਮੇਲ ਹੁੰਦਾ, ਸਰਸਵਤੀ ਦਰਿਆ ਐਗਜ਼ਿਸਟ ਨਹੀਂ ਕਰਦਾ, ਇਹਨੂੰ ਮਿਥੀਕਲ ਰਿਵਰ ਵੀ ਕਹਿੰਦੇ ਨੇ, ਪਰ ਹੋ ਸਕਦਾ ਇੱਕ ਜ਼ਮਾਨੇ ਦੇ ਵਿੱਚ ਹੋਏ। ਦਰਿਆ ਆਪਣਾ ਰੁੱਖ ਵੀ ਬਦਲਦੇ ਨੇ, ਸੁੱਕ ਵੀ ਜਾਂਦੇ ਨੇ, ਪਰ ਇਹਨਾਂ ਦੇ ਮਿਥਿਹਾਸ ਮੁਤਾਬਕ ਤ੍ਰਿਵੇਣੀ ਉਹ ਥਾਂ ਹੈ ਜਿਹੜਾ ਅੱਜ ਇਲਾਹਾਬਾਦ ਹੈ, ਜਿੱਥੇ ਗੰਗਾ, ਜਮਨਾ ਔਰ ਸਰਸਵਤੀ ਜਿਹੜੀ ਐਗਜ਼ਿਸਟ ਨਹੀਂ ਕਰਦੀ, ਇਹ ਤਿੰਨੋਂ ਦਰਿਆ ਮਿਲਦੇ ਨੇ। ਇਸ ਲਈ ਉਹ ਸੂਰਜ ਗ੍ਰਹਿਣ ਹੋਏ, ਹੋਰ ਮੌਕੇ ਹੋਣ, ਤ੍ਰਿਵੇਣੀ ਦਾ ਇਸ਼ਨਾਨ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਗੰਗ ਜਮਨ ਤਹਿ ਬੇਣੀ, ਤਹਿ ਬੇਣੀ ਤ੍ਰਿਵੇਣੀ ਹੈ। ਸੰਗਮ ਕਿ ਵੀ ਜਿਹੜੇ ਉਹਨਾਂ ਸੰਗਮ ਤੇ ਜਾ ਕੇ ਤਿੰਨਾਂ ਦਰਿਆਵਾਂ ਦੇ ਨਹਾਉਂਦੇ ਨੇ ਇਲਾਹਾਬਾਦ 'ਚ, ਤ੍ਰਿਵੇਣੀ 'ਚ, ਤੇ 7 ਸਮੁੰਦਰ ਜਿਹੜੇ ਨੇ ਉਹਨਾਂ 'ਚ ਵੀ ਭਾਵੇਂ ਨਹਾ ਲਓ, ਪਰ ਜੇ ਵਾਹਿਗੁਰੂ ਤੁਹਾਡੇ ਅੰਦਰ ਹੈ ਤੇ ਤੁਹਾਨੂੰ ਕਿਸੇ ਤ੍ਰਿਵੇਣੀ, ਗੰਗਾ, ਜਮਨਾ, ਸਮੁੰਦਰਾਂ 'ਚ ਜਾ ਕੇ ਨਹਾਉਣ ਦੀ ਲੋੜ ਨਹੀਂ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਹੁਣ ਬ੍ਰਾਹਮਣਾਂ ਨੇ ਮਾਘੀ ਦੇ ਮਹੀਨੇ ਪੁੰਨ ਦਾਨ ਦੇ ਬੜੇ ਸੋਲੇ ਗਾਏ ਨੇ, ਕਿਉਂਕਿ ਦਾਨ ਵੀ ਕੋਈ ਬ੍ਰਾਹਮਣ ਨਹੀਂ ਦੇਣਾ। ਲੋਕਾਂ ਨੂੰ ਕਿਹਾ ਜੀ ਬਹੁਤ ਉਹਦਾ 10 ਗੁਣਾ ਮਹੱਤਮ ਹੁੰਦਾ ਹੈ ਜੇ ਤੁਸੀਂ ਇਹ ਪੁੰਨ ਕਰੋ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਸਭ ਕੁਝ ਰੱਬ ਦੇ ਨਾਲ ਹੀ ਜੁੜਿਆ ਹੋਇਆ ਹੈ। ਉਹ ਤੁਹਾਨੂੰ, ਜੇ ਰੱਬ ਤੁਹਾਡੇ ਅੰਦਰ ਆ ਕੇ ਬੈਠ ਗਿਆ ਤੇ ਤੁਹਾਨੂੰ ਸਾਰੇ ਪੁੰਨ ਦਾਨ, ਸਾਰੇ ਫਲ, ਕਿਉਂਕਿ ਉਹ ਵਾਹਿਗੁਰੂ ਜੁਗ ਜੁਗ ਏਕੋ ਜਾਤਾ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਨਕ ਮਾਘ ਮਹਾਰਸ ਹਰ ਜਪ। ਇਹ ਮਾਘ ਦਾ ਮਹੀਨਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਤੇਰੇ ਲਈ ਉਹ ਸਭ ਤੋਂ ਰਸਾਂ ਦਾ ਰਸ ਹੈ, ਮਹਾਰਸ। ਜਿਸ ਰਸ ਦੇ ਆਉਂਦੇ ਆ ਫਿਰ ਦੂਜੇ ਰਸ ਜਿਹੜੇ ਨੇ ਦੁਨੀਆ ਦੇ ਉਹ ਚੰਗੇ ਨਹੀਂ ਲੱਗਦੇ। ਨਾਨਕ ਮਾਘ ਮਹਾਰਸ ਹਰ ਜਪ, ਸਭ ਤੋਂ ਵੱਡਾ ਰਸ ਹੈ ਕਿ ਉਸ ਵਾਹਿਗੁਰੂ ਨੂੰ ਯਾਦ ਕਰ ਜਪ। 68 ਤੀਰਥ ਨਾਤਾ। ਹੁਣ ਅਗੇਨ 8 ਤੇ 60 ਦਾ 68, ਹਿੰਦੂਆਂ ਦੇ 68 ਤੀਰਥ ਨੇ ਜਿੱਥੇ ਉਹ ਸਾਰੇ ਜ਼ਿੰਦਗੀ ਬ੍ਰਾਹਮਣ ਨੇ ਆਦੇਸ਼ ਦਿੱਤਾ ਹੋਇਆ ਹਿੰਦੂ ਨੂੰ ਕਿ ਇੱਥੇ ਵੀ ਨਹਾਓ, ਉੱਥੇ ਵੀ ਨਹਾਓ, ਤੁਹਾਡੇ ਪਾਪ ਧੁੱਪਣਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿਤੇ ਜਾਣ ਦੀ ਲੋੜ ਨਹੀਂ 68, ਕਿਤੇ ਤ੍ਰਿਵੇਣੀ ਜਾਣ ਦੀ ਲੋੜ ਨਹੀਂ, ਗੰਗਾ, ਜਮਨਾ, ਗੋਦਾਵਰੀ, ਕਿਤੇ ਤੁਹਾਨੂੰ ਹੋਰ ਪੁੰਨ ਦਾਨ ਲਈ ਲੋੜ ਨਹੀਂ। ਉਸ ਵਾਹਿਗੁਰੂ ਨੂੰ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਆਪਣੇ ਅੰਦਰ ਉਸ ਵਾਹਿਗੁਰੂ ਨੂੰ ਦੇਖੋ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲਿਆ ਸ਼ੌ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੁਰੂ ਚਾਰਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।